ਤੂੰ ਬਰੰਗਾ ਸੁਣ ਸੁਣ ਤੁਝੇ ਪਿਆਰ ਦੇ ਤੇਰੇ ਭਗਤ ਰਤੇ ਗੁਣ ਤਾਸ ਦਿਓ ਸੁਣ ਸੁਣ ਤੁਝੇ ਭਗਤ ਰਤੇ ਗੁਣ ਤਾਸ ਦਿਓ ਤੇਰੇ ਭਗਤ ਰਤੇ ਗੁਣ ਤਾਸ ਦਿਓ ਗੁਰਮੁਖ ਨਾਮ ਲੈ ਗੁਰਮੁਖ ਵਾਹਿਗੁਰੂ ਬਨ ਚੱਲੇ ਮੂਨਿਕ ਵਾਹਿਗੁਰੂ ਗੁਰਮੁਖ ਨਾਮ ਲੈ ਗੁਰਮੁਖ ਨਾਮ ਲੈ ਮੈਂ ਜੁਗ ਤੈ ਸੇ ਬੜੀ ਤੁਰ ਕਟ ਮਹਿੰਦੀ ਜੇਵੜੀ ਮੈਂ ਜੁਗ ਤੈ ਸੇ ਬੜੀ ਤੁਰ ਕਟ ਮਹਿੰਦੀ ਜੇਵੜੀ ਹਾਂ ਬਾਹੁਲ ਚਿੰਜਨਾ ਨਚੂ ਨਾਨਕ ਆਸਰ ਦਾ ਪਾਜਿਓ ਹਾਂ ਬਾਹੁਲ ਚਿੰਜਨਾ ਨਚੂ ਨਾਨਕ ਆਸਰ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਅਸਲ ਚਿੱਠੇ ਛੰਤ ਕਟੇ ਧੰਨ ਰਾਮਦਾਸ
ਸਾਜਿਆ ਪੀਰ ਚੁਨਾਏ ਦੁਖ ਸਾਜਿਆ ਕਲਾ ਸੰਜੁ ਚਾਓ ਦਾਤਾ ਕਰਤਾ ਤੂੰ ਤੁਸਤੇ ਕਰ ਪਸਾਓ ਤੂੰ ਜਲੋਈ ਸਭ ਸੈ ਜਿਵੇਂ ਸਜਨ ਕੋ ਆਉ ਕਰਿਆ ਸੰਜੁ ਚਾਓ ਹਰ ਪ੍ਰੇਮ ਬਾਣ ਪਾਣ ਕੱਢਣਾ ਇੱਕ ਨਮਾ ਵਜਨ ਵਾਸ ਪਿਆਖ ਨਾ ਜਾਪੀ ਜਿਕ ਸਿਆਣੇ ਰਾਸ ਨਾਨਕ ਗੁਰੂ ਜਾਣੀਏ ਜਾ ਕਬ ਕਰੇ ਪਰ ਗਲ ਪੜ ਜਾਂਦੀ ਪਾਏ ਕੈ
ਸਤਿਕਾਰ ਸ਼ਲੋਕ ਮਹਲਾ ਪਹਿਲਾ। ਪੈ ਵਿੱਚ ਪਵਨ ਮੈਂ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆ। ਪੈ ਵਿੱਚ ਜਗਤ ਕਟੈ ਵਿਕਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਚੰਦਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ।
सत्य अपराध करत है जेते, जननी चीत न राखस तेते। तेरा काहे न खंडस अवगुण मेरा, जे अत क्रोध करे करताया, ता पीचित न राख समाया। चिंत भवन मन परयो हमारा, नाम बिना कैसे उतरस पारा। देह बिमल मात सदा शरीरा, देह बिमल शरीरा, सहज सहज गुण
ਹਵਾਇਆ ਦੂਰੋਂ ਚੱਲ ਕੇ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਮੈਂ ਆਸਾ ਰੱਖੀ ਦੁੱਖ ਗਵਾਏ ਜਿਉ ਦੇਹ ਬਿਮਲ ਮਤਸਰਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾ ਸਹਿਜ ਸਹਿਜ ਗੁਣ ਰਵੇ ਕਬੀਰਾ ਬਾਰ ਤੇਰਾ ਕਾਇਆ ਕੋਟਗੜ ਵਿੱਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਮੇਰਾ ਮਨ ਤਨ ਵਿਦਾ ਤੁਰ ਭਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਰਸ ਗੁਦਾ ਸਤ ਕਰਤਾਰ ਸ਼ਲੋਕ ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਨ ਕੰਨ ਗੋਪਾਲ ਗਹਿਣੇ ਪੌਣ ਪਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਮਝ ਜਾਲ ਨਾਨਕ ਮੂਸਾ ਗਿਆਨ ਮਿਹੂਣੀ ਆਏ ਗਿਆ ਜਮ ਕਾਲ ਮਹਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਕਰਨ ਪੂਰੇ ਤਾਲਿਆ ਪਛਾੜਾ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇ ਮੈਂ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈਣ ਨਾ ਸਾ ਸੂਏ ਚੜ ਭਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਦਰ ਬੰਦ ਭਵਾਏ ਸੋਏ ਪੈ ਕਰਤ ਨਚੈ ਸਭ ਕੋਏ ਨੱਚ ਨੱਚ ਹੱਸਾਂ ਚਲਾਂ ਸਰ ਉਡ ਨਾ ਜਾਈ ਸਿਧ ਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਭਾਉਤ ਨਾ ਮਨ ਭਾਉ ਪੌੜੀ ਨਾ ਤਰਾ ਨਕਾਰ ਹੈ ਨਾ ਲੈ ਨਰਕ ਨ ਜਾਈਐ ਜੀ ਆਪਣ ਸਤ ਸਦਾ ਦੇਖਾ ਜੈ ਆਖ ਗਵਾਈਐ ਜਲੋੜ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਜਰ ਵੇਸ ਕਰੇਂਦੀ ਆਈਐ ਕੋਰਨਾ ਪਰਿਆ ਪਾਈਐ ਬਰਿਆ ਪਾਈਐ ਵਾਹਿਗੁਰੂ ਧਰਤੀ ਸਦਾ ਦੇਖਾ ਜੈ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ਼ ਕਰੇਂਦੀ ਆਈਐ ਕੋਰੈ ਨਾ ਭਰੀਐ ਪਾਈਐ ਕੋਰੈ ਨਾ ਭਰੀਐ ਪਥ ਦਸਾਵਾ ਨਿਤ ਖੜੀ ਮੁੰਡ ਜੋਗਨ ਬਲਿ ਰਾਮ ਰਾਜ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹੋ ਮੈਂ ਵਿਖ ਜਾਲੀ ਵਿਖ ਜਾਲ ਜਨ ਨਾਨਕ ਸਤ ਗੁਰੂ ਮੇਲਾਰ ਹਰ ਮਿਲਿਆ ਬਨ ਵਾਲੀ ਬਨ ਵਾਲੀ ਬਨ ਵਾਲੀ ਬਨ ਵਾਲੀ ਸਤ ਕਰਤਾਰ ਸ਼ਲੋਕ ਮਹਲਾ ਕਰ ਆਕਾਰ ਰੋਜ ਆਖੈ ਸਤੂ ਅਜਾਣਾ ਤਿਨਾ ਵੀ ਤੇਰੀ ਸਾਥ ਨਾਨਕ ਭਗਤਾਂ ਭੁਖ ਸਲਾਣ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਛਾਰ ਮਹੱਲਾ ਪਹਿਲਾ
ਮਿੱਟੀ ਮੁਸਲਮਾਨ ਕੀ ਪੇੜਾ ਪੇ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ। ਜਲ ਜਰ ਹੋਵੇ ਵਪੜੀ ਝੜ ਝੜ ਪਵੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ, ਕਰ ਤਾਰ ਪੜ ਬਿਨ ਸਤਿਗੁਰ ਕਿਨ ਨ ਪਾਇਓ। ਬਿਨ ਸਤਿਗੁਰ ਕਿਨੈ ਨ ਪਾਇ, ਸਤਿਗੁਰ ਵਿੱਚ ਆਪ ਰਖਿਓ। ਪਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ। ਜਿਨ ਵਿੱਚੋਂ ਮੋਹ ਚੁਕਾਇਆ ਉਤਮ ਵਿਚਾਰ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ ਵਾਹਿਗੁਰੂ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਤਮੇ ਉਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜੇ। ਮੇਰਾ ਮਨ ਤਨ ਬਹੁਤ ਬੈਰਾਗਿਆ, ਨੈਣ ਰਸ ਪਿੰਨੇ ਹਰ ਮਨ ਮੰਨੇ, ਹਰ ਮਨ ਮੰਨੇ। ਹਮ ਮੂਰਖ ਕਾਰੇ ਲਾਈਆ, ਨਾਨਕ ਹਰ ਕੰਮਿਆ। ਹਮ ਮੂਰਖ ਕਾਰੇ ਲਾਈਆ, ਨਾਨਕ ਹਰ ਕੰਮੇ, ਹਰ ਕੰਮੇ। ਸਤਿਕਰਤਾਰ ਸ਼ਲੋਕ ਮਹਲਾ ਪਹਿਲਾ। ਹੋਵੇਂ ਚ ਆਇਆ, ਹੋਵੇਂ ਚ ਗਿਆ, ਹੋਵੇਂ ਜੰਮਿਆ, ਹੋਵੇਂ ਚ ਮੂਆ। ਹੋਵੇਂ ਦਿੱਤਾ, ਹੋਵੇਂ ਚ ਲਿਆ, ਹੋਵੇਂ ਚ ਖੱਟਿਆ, ਹੋਵੇਂ ਚ ਗਿਆ। ਹੋਵੇਂ ਸਚਿਆਰ ਕੂੜਿਆਰ, ਹੋਵੇਂ ਚ ਪਾਪ ਹੋਣ ਵਿਚਾਰ। ਹੋਵੇਂ ਚ ਨਰ ਸੁਰਗ ਅਵਤਾਰ, ਹੋਵੇਂ ਚ ਸੈ, ਹੋਵੇਂ ਚ ਰੋਵੈ, ਹੋਵੇਂ ਚ ਭਰੀਆ, ਹੋਵੇਂ ਚ ਧੋਵੈ। ਚੁਮਾਇਆ ਹੋਵੇਂ ਛਾਇਆ, ਹੋਵੇਂ ਕਰ ਕਰ ਜੰਤੂ ਪਾਇਆ। ਹੋਵੇਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਤ ਕਤ ਲੂਝੈ। ਨਾਨਕ ਹੁਕਮੀ ਲਿਖਿਐ ਲੇਖ, ਜਿਹਾ ਵੇਖੈ ਤਿਹਾ ਵੇਖ। ਮਨ ਦੇ ਰਾਮ ਲਿਆ, ਕੰਚਨ ਸਿਉ ਪਾਈਐ ਨਹੀਂ ਤੋ। ਕੰਚਨ ਸਿਉ ਪਾਈਐ ਨਹੀਂ ਤੋ। ਮਨ ਦੇ ਰਾਮ ਲਿਆ, ਮਨ ਦੇ ਰਾਮ ਲਿਆ, ਏ ਮੇਰਾ ਮਨ ਮੰਨਿਆ। ਅਬ ਮੋਇ ਰਾਮ ਆਪਣਾ ਕਰ ਜਾਣਿਆ। ਅਬ ਮੋਇ ਰਾਮ ਆਪਣਾ ਕਰ ਜਾਣਿਆ। ਸਹਿਜ ਸੁਭਾਏ ਮੇਰਾ ਮਨ, ਮਨ ਦੇ ਰਾਮ ਲਿਆ ਮੋ। ਮਨ ਦੇ ਰਾਮ ਲਿਆ ਮੋ। ਕੰਚਨ ਸਿਉ ਪਾਈਐ ਨਹੀਂ ਤੋ। ਮਨ ਦੇ ਰਾਮ ਲਿਆ ਮੋ। ਮਨ ਦੇ ਰਾਮ ਲਿਆ ਮੋ। ਕਹਿ ਕਬੀਰ ਝੱਗੀ, ਕਹਿ ਕਬੀਰ ਚੰਚਲ ਮਤ ਤਿਆਗੀ।
ਪਾਵੇ ਮਨ ਦੇ ਰਾਮ ਲਿਆ ਮਨ ਦੇ ਰਾਮ ਚੰਨ ਸਿਓ ਪਾਈਐ ਨਹੀਂ ਤੋ ਕੰਚਨ ਸਿਓ ਪਾਈਐ ਨਹੀਂ ਤੋ ਮਨ ਦੇ ਰਾਮ ਲਿਆ ਮਨ ਦੇ ਰਾਮ ਲਿਆ ਮੋ ਅਬ ਮੋਇ ਰਾਮ ਆਪਣਾ ਕਰ ਜਾਣਿਆ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨ ਛੱਡ ਕੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ 18 ਸਾਲ 9 ਮਹੀਨੇ ਤੇ ਕੁਝ ਦਿਨ ਬਣਦੇ ਨੇ ਹਜੇ 19 ਪੂਰੇ ਨਹੀਂ ਹੋਏ ਇਹ ਨੌਜਵਾਨ ਗੱਭਰੂ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜਿਨ੍ਹਾਂ ਦਾ ਆਪਾਂ ਅੱਜ ਜਨਮ ਦਿਨ ਮਨਾ ਰਹੇ ਹਾਂ ਮਈ ਵਿੱਚ ਇਹਨਾਂ ਦਾ ਜਨਮ ਹੋਇਆ ਪੜ੍ਹਾਈ ਕਾਰਨ ਪੜ੍ਹਨ ਖਾਤਰ 2 ਸਾਲ ਲਈ ਇੱਥੇ ਆ ਗਿਆ ਅਮਰੀਕਾ ਵਿੱਚ ਪਰ ਮਨ ਵਿੱਚ ਵਲਵਲੇ ਬੜੇ ਨੇ ਕਿਸੇ ਨੇ ਬੋਲੀ ਮਾਰੀ ਕਹਿਣ ਲੱਗੇ ਵੀ ਦੇਸ਼ ਗੁਲਾਮ ਹੈ ਤੁਹਾਡਾ ਤੇ ਤੁਸੀਂ ਹੋਰਾਂ ਦੀਆਂ ਕੰਟਰੀਆਂ ਵਿੱਚ ਇੱਧਰ ਉੱਧਰ ਤੁਰੇ ਫਿਰਦੇ ਹੋ ਐਸੀ ਮਨ ਨੂੰ ਗੱਲ ਲੱਗੀ ਕਿ ਗਦਰ ਪਾਰਟੀ ਸ਼ੁਰੂ ਹੋਈ ਤਿਆਰ ਹੋਈ ਦੇਖੋ ਬਾਹਰ ਤਸਵੀਰਾਂ ਲੱਗੀਆਂ ਹੋਈਆਂ ਨੇ कैसे कैसे मर जीवड़े गुरु के सिख जिन्होंने अपनी जिंदगी की परवाह नहीं की देश कौम दे अपनी जिंदगी नौजवान गभरू ये सरदार करतार सिंह जी सराभा शहीद हो गया जज कहना मैं तेनू छड़ देना पर कबूल कर मैं गुनाह नहीं किया मैं काम नहीं किया कहन लगा नहीं सिख दा काम नहीं झूठ बोलना सिख दा काम नहीं है झूठ बोलना जो तेरा फर्ज है वो कर ते करतार सिंह सराभे नूं फिर 19 सालां दी उम्र दे विच लाहौर जेल विच शहीद किया गया ते साडा देश जिहड़ा ना भारत देश हिंदुस्तान ਅੱਜ ਇੱਥੇ ਸਿੱਖਾਂ ਨੂੰ ਕੋਈ ਹੋਰ ਹੀ ਸਮਝਿਆ ਜਾ ਰਿਹਾ ਕਹਿਣ ਲੱਗੇ ਇਸ ਦੇਸ਼ ਦੇ ਵਾਸੀ ਨਹੀਂ ਆ ਕੈਸਾ ਵਿਤਕਰਾ ਹੋ ਰਿਹਾ ਸਾਡੇ ਨਾਲ ਸਾਡੇ ਕੰਮ ਦੇਖੋ ਕੈਸੇ ਕੀਤੇ ਨੇ ਸਾਡੇ ਮਰਜੀਵੜਿਆਂ ਨੇ ਸਾਡੇ ਗੁਰਸਿੱਖਾਂ ਨੇ ਸਾਡੇ ਬਜ਼ੁਰਗ ਇੱਜ਼ਤ ਦੇਖ ਲਓ ਭਾਰਤ ਦੇਸ਼ ਵਿੱਚ ਜਿਨ੍ਹਾਂ ਨੇ ਆਜ਼ਾਦ ਕਰਵਾਇਆ गुरु ग्रंथ साहिब सच्चे पातशाह जी के चरणों में अरदास करो ये हाजर नाजर प्रगट गुरां की देह है जिथे मनुख की सोच खत्म होती है उतों गुरु साहिब की सोच शुरू होती है सब ते वड्डा सतगुरु नानक जिन कल राखी मेरी गुरु चरणों में अरदास करो बाबा नानक मेहर करे सिख नूं राज भाग की दात दे बख्शिश करे राज करेगा खालसा आकी रह न कोए ख्वार होए सब मिलेंगे बच्चे शरण जो होए
ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਇਹ ਗੁਰੂ ਸਾਹਿਬ ਕਿਰਪਾ ਕਰ ਸਕਦੇ ਹਨ, ਗੁਰੂ ਸਾਹਿਬ ਹੀ ਬਖਸ਼ਿਸ਼ ਕਰ ਸਕਦੇ ਹਨ ਸਿੱਖਾਂ ਤੇ। ਸਿੱਖਾਂ ਨੂੰ ਰਾਜ ਭਾਗ ਦੀ ਦਾਤ ਬਖਸ਼ਿਸ਼ ਕਰਨ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਐਸੇ ਮਰਜੀਵੜੇ ਸਿੱਖ ਦਾ ਆਪਾਂ ਅੱਜ ਜਨਮ ਦਿਨ ਮਨਾ ਰਹੇ ਹਾਂ। ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਬਾਨੂੰ ਗੁਰੂ ਕੇ ਸਿੱਖਾਂ ਨੂੰ ਭਾਣੇ ਵਿੱਚ ਰਜਾ ਵਿੱਚ ਰਹਿਣ ਦੀ ਸਮਰੱਥਾ ਦੇ ਤੇ ਉਸ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ। ਆਓ ਸਾਰੇ ਮਿਲ ਕੇ ਗੁਰਬਾਣੀ ਦੀਆਂ ਤੁਕਾਂ ਗਾਈਏ, ਗੁਰਬਾਣੀ ਦੇ ਪ੍ਰਮਾਣ ਸੁਣੀਏ। ਅਬ ਮੋਏ ਰਾਮ ਆਪਣਾ ਕਾਰਜ, ਅਬ ਮੋਏ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨੇ, ਸਹਿਜ ਸੁਭਾਏ ਮੇਰਾ ਮਨ ਮਾਨੇ। ਮਨ ਦੇ ਰਾਮ ਲਿਆ ਹੈ ਕੰਚਨ ਸਿਉ ਪਾਈਐ ਨਹੀਂ ਤੋ, ਕੰਚਨ ਪਾਈਐ ਨਹੀਂ ਤੋ, ਮਨ ਦੇ ਰਾਮ ਲਿਆ ਲਿਆ ਹੈ ਮੋਹ। ਕਹਿ ਕਬੀਰ ਚੰਚਲ ਮਤ ਤਿਆਗੀ, ਕਹਿ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ, ਕੇਵਲ ਰਾਮ ਭਗਤ ਨਿਜ ਭਾਗੀ। ਮਨ ਦੇ ਰਾਮ ਲਿਆ ਮਨ ਦੇ ਰਾਮ ਲਿਆ ਤੋ ਕੰਚਨ ਸਿ ਪਾਈਐ ਨਹੀਂ ਤੋ, ਮਨ ਦੇ ਰਾਮ ਲਿਆ ਮਨ ਦੇ ਰਾਮ ਲਿਆ ਮੋਹ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਜੀਵਨ ਕੀ ਛੜਿਆਸ, ਓ ਸਬਨ ਕੀ ਰੇਣ ਕਾ, ਓ ਸਬਨ ਕੀ ਰੇਣ ਕਾ, ਮਰਤਾ ਮਰਤਾ ਜਗ ਮੁਆ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ, ਬੋਰ ਨਾ ਮਰਨਾ। ਐਸੀ ਮਰਨੀ ਜੋ ਮਰੈ, ਬੋਰ ਨਾ ਮਰਨਾ ਹੋ। ਕਹਿ ਕਬੀਰ ਚੰਚਲ ਮਤ, ਕਹਿ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ, ਕੇਵਲ ਰਾਮ ਭਗਤ ਨਿਜ ਭਾਗੀ। ਮਨ ਦੇ ਰਾਮ ਲਿਆ
ਕੰਚਨ ਸਿਉ ਪਾਈਐ ਨਹੀਂ ਤੋ ਕੰਚਨ ਪਾਈਐ ਨਹੀਂ ਤੋ ਨਾਮ ਲਿਆ ਮਨ ਦੇ ਰਾਮ ਲਿਆ ਦੇ ਰਾਮ ਲਿਆ ਹਰ ਜੁਗ ਜੁਗ ਭਗਤ ਪਾਇਆ ਪੈਜ ਰਖੋ ਆਇਆ ਰਾਮ ਰਾਜੇ ਹਰ ਨਾਕ ਛੁਡਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਤਰਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਆਪੇ ਪਾਂਡੇ ਸਾਜੀਆਂ ਨੇ ਆਪੇ ਪੂਰਨ ਦੇ ਦੁੱਧ ਸਮਾਈ ਐ ਢਿੱਲੇ ਰਹਿਣ ਖੜੇ ਕਨਿਆਲੀ ਪੈਸੋਨੀ ਰਹਿਣ ਖੜੇ ਬਿਨਾ ਸਵਾਰੇ ਨਾਨਕਾ ਜਨ ਕੋ ਨਿਦਰ ਕਰੇ ਕਹਿ ਦੇਖਾ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਵੱਡੇ ਕੀਆਂ ਵੱਡੇ ਆਈਆਂ ਕਿਛ ਕਹਿਣਾ ਕਹਿਣ ਨ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆਂ ਸਾਈ ਕਾਰ ਕਮਾਵਣੀ ਤੁਰ ਛੋੜੀ ਤਨੇ ਵਾਰੀ ਔਰ ਦੂਜੀ ਨਾਈ ਜਾਏ ਸੋ ਕਰੇ ਜਤ ਸਹਿਰ ਜਾਏ ਸੋ ਕਰੇ ਜਤ ਸਹਿਰ ਜਾਏ ਸ਼ੁੱਧ ਔੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਵਾਰੀ ਦੂਜੀ ਨਾਈ ਜਾਏ ਸੋ ਕਰੇ ਜਤ ਸਹਿਰ ਜਾਏ ਸੋ ਕਰੇ ਜਤ ਸਹਿਰ ਮਿਲਣਾ ਬਾਜਾਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਠੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਬਾਜਾਂ ਵਾਲੇ ਮਿਲਣਾ ਬਾਜਾਂ ਵਾਲੇ ਨੂੰ ਖੰਡੇ ਦਾ ਮਿਲਣਾ ਪੀਵੋ ਜਿਸ ਮਰਤ ਸੁਖ ਪਾਈ ਐ ਸਭ ਤ੍ਰਿਖਾ ਦੁਜਾ ਘਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿ ਨ ਖਾਏ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਏ ਨਾਨਕ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਜੇ ਮਿਲਣਾ ਬਾਜਾਂ ਵਾਲੇ ਨੂੰ ਮਿਲਣਾ ਬਾਜਾਂ ਜੇ ਮਿਲਣਾ ਸਤਿਗੁਰ ਪਿਆਰੇ ਨੂੰ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਸਤਿਗੁਰ ਪਿਆਰੇ ਨੂੰ ਜੇ ਮਿਲਣਾ ਏ ਮੋਰਾ ਗਿਆ ਸੁਣੋ ਹੈ ਪਿਆਰੇ ਬਿਨਾ ਸ਼ਾਸਤਰ ਕੇ ਸੰਗ ਦੇ ਹੋਣਾ ਦੀਦਾਰੇ बिना शास्त्र के संग नरंग भेड़ जानो गहे कानता को कितले सिधानो जे मिलना सतगुरु प्यारे मिलना सतगुरु ओ
ਖੰਡੇ ਦਾ ਅੰਮ੍ਰਿਤ ਪੀ ਲੈ, ਮਿਲਣਾ ਸਤਿਗੁਰ ਪਿਆਰੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ, ਮਿਲਣਾ ਬਾਜਾ ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ ਮੇਲਾ ਕਦੇ ਨਾ ਹੋਵਈ, ਨਹਿ ਲਾਗੇ ਦਾਗਾ ਪ੍ਰਭ ਪਾਇਆ, ਸੁਖਦਾਈਆ ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ ਛੋੜਿਆ ਨਾ ਜਾਏ, ਸੋ ਜਾਣਾ ਜਿਨ ਚਾਖਿਆ ਹਰ ਨਾਮ ਅਮੋਲਾ। ਆਓ ਸਮਾਪਤੀ ਕਰੀਏ। ਕੀਮਤ ਕਹੀ ਨਾ ਜਾਈਏ, ਕਿਆ ਹੈ ਮੁਖ ਬੋਲਾ, ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਤੇਰੀ ਬਾਣੀ, ਪਾਵੋ ਧੂੜ ਤੇਰੇ ਦਾਸ ਕੀ, ਨਾਨਕ ਕੁਰਬਾਨੀ, ਮਿਲਣ ਬਾਜਾਂ ਵਾਲੇ ਨੂੰ ਖੰਡੇ ਦਾ ਅੰਮ੍ਰਿਤ ਪੀ ਲੈ, ਜੇ ਮਿਲਣ ਬਾਜਾਂ ਵਾਲੇ ਨੂੰ, ਜੇ ਮਿਲਣ ਬਾਜਾਂ, ਮਿਲਣ ਬਾਜਾਂ ਵਾਲੇ ਨੂੰ, ਮਿਲਣ ਬਾਜਾਂ ਵਾਲੇ ਨੂੰ। ਭੁੱਲ ਚੁੱਕ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਨੂੰ ਹੋਰ ਵੀ ਉਦਮ ਦੇਣ, ਇਹ ਜਿਹੇ ਚੰਗੇ ਚੰਗੇ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਹੁੰਦੇ ਰਹਿਣ, ਤਾਂ ਜੋ ਪੰਥ ਦੇ ਜਿਹੜੇ ਯੋਧੇ ਨੇ ਨਾ, ਉਹਨਾਂ ਦੀਆਂ ਇਹ ਜੀਵਨੀਆਂ, ਇਹਨਾਂ ਦੀਆਂ ਯਾਦਾਂ ਆਪਾਂ ਮਨਾ ਸਕੀਏ, ਤਾਜ਼ਾ ਕਰ ਸਕੇ। ਐਡਾ ਜਜ਼ਬਾਤ, ਐਡਾ ਵਲਵਲਾ, ਸਾਰੇ ਦੇਸ਼ ਨੂੰ ਦੇਖੋ ਗੁਲਾਮ ਕੀਤੇ ਹੋਏ ਦੇਸ਼ ਨੂੰ ਆਜ਼ਾਦ ਕਰਾ ਗਏ ਇਹ ਗੁਲਾਟੀਏ ਗੁਰੂ ਕੇ ਸਿੱਖ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਬਾਬਾ ਨਾਨਕ ਮਿਹਰ ਕਰੇ, ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ, ਸਿਮਰਨ ਦੀ ਦਾਤ ਬਖਸ਼ੇ, ਭੁੱਲ ਚੁੱਕ ਦੀ ਛਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਅੱਜ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਜਿਨ੍ਹਾਂ ਦੇ 128ਵੇਂ ਜਨਮ ਦਿਨ ਦਿਹਾੜੇ ਦੀ ਅੱਜ ਦਾ ਪ੍ਰੋਗਰਾਮ ਜੋ ਚੱਲ ਰਿਹਾ ਹੈ, ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ੇ ਕਰਨ। ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਦੇ ਦਾਨ ਬਖਸ਼ੇ ਕਰਨ, ਇਹ ਸੰਗਤਾਂ ਦੀ ਸੇਵਾ ਕਰਦੇ ਰਹਿਣ ਜੀ। ਹੁਣ ਆਓ ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਜੀ, ਭਾਈ ਪਰਵਿੰਦਰ ਸਿੰਘ ਜੀ, ਉਹਨਾਂ ਕੋਲੋਂ ਸੋਧ ਵਿੱਚ ਬੈਠ ਕੇ ਆਪਾਂ ਗੁਰਬਾਣੀ ਦਾ ਆਨੰਦ ਲੈਣਾ ਹੈ। ਸੋ ਆਓ ਬੜੇ ਪਿਆਰ ਸਤਿਕਾਰ ਨਾਲ ਇਹਨਾਂ ਕੋਲੋਂ ਆਪਾਂ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਨੀ ਨਿਧਾਨਾ, ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ, ਸੂਰਾ ਸੋ ਪਹਿਚਾਨੀਆ ਇਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ,
ਕਬਹੁ ਨਾ ਛਾਡੈ ਖੇਤ। ਕਾਬਲੇ ਅਦਬ ਚਬਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਜੀ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਅਗੰਮੀ ਗਿਆਨ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਅੱਜ ਆਪਾਂ ਸਾਰੇ ਹੀ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਤਿਨਾਂ ਦਾ 128ਵਾਂ ਜਨਮ ਦਿਹਾੜਾ ਸਮੁੱਚੀਆਂ ਐਲੇ ਦੀਆਂ ਸੰਗਤਾਂ ਸਰਾਭਾ ਨਗਰ ਨਿਵਾਸੀ ਸ਼ਰਧਾ ਭਾਵਨਾ ਦੇ ਨਾਲ ਧੂਮਧਾਮ ਦੇ ਨਾਲ ਮਨਾ ਰਹੇ ਹੋ। ਦਾਸ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਅਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਸਾਧ ਸੰਗਤ ਜੀ, ਮੈਂ ਆਪਣੇ ਮਜ਼ਬੂਨ ਦੀ ਆਰੰਭਤਾ ਕਰਾਂ। ਕੁਝ ਕਹਿਣ ਤੋਂ ਪਹਿਲਾਂ ਗੁਰ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਤੇ ਸਾਰੇ ਹੀ ਗੱਜ ਕੇ ਪਿਆਰ ਨਾਲ ਦੋਵੇਂ ਹੱਥ ਜੋੜ ਗੁਰੂ ਚਰਨਾਂ ਅੰਦਰ ਝੁਕਾ ਕੇ ਸੀਸ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਹੜਾ ਗੁਰੂ ਦਾ ਇਹ ਜਿੰਨਾ ਵੀ ਇਤਿਹਾਸ ਲਿਖਿਆ ਗਿਆ, ਇਹ ਲਹੂ ਭਿੱਜੀ ਦਾਸਤਾਨ, ਔਰ ਜੋ ਨਾ ਮਹਾਨ ਯੋਧਿਆਂ ਨੇ ਆਪਣੀ ਕੌਮ ਵਾਸਤੇ, ਆਪਣੇ ਦੇਸ਼ ਵਾਸਤੇ ਜੋ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਵਿੱਚੋਂ ਗਦਰ ਪਾਰਟੀ ਦੇ ਇਹ ਜਿਹੜੇ ਅਹਿਮ, ਭਾਵੇਂ ਕਿ ਸਾਧ ਸੰਗਤ ਜੀ ਇੰਨੀ ਜ਼ਿਆਦਾ ਬੇਇਨਸਾਫੀ ਹੋਈ ਕਿ ਇਸ ਮਹਾਨ ਯੋਧੇ ਨੂੰ ਉੱਭਰ ਕੇ ਅੱਗੇ ਪੇਸ਼ ਉਹਨਾਂ ਲੋਕਾਂ ਨੇ ਕਦੀ ਕੀਤਾ ਹੀ ਨਹੀਂ, ਕਿਉਂਕਿ ਆਪਣੀਆਂ ਕੁਰਬਾਨੀਆਂ, ਆਪਣੀਆਂ ਦਾਸਤਾਨਾਂ ਨੂੰ ਵਧੇਰੇ ਵਧਾ ਚੜਾ ਕੇ ਦੱਸਿਆ। ਪਰ ਜੇਕਰ ਇਤਿਹਾਸ ਦੇ ਪੰਨਿਆਂ ਨੂੰ ਗਹੁ ਦੇ ਨਾਲ ਵਾਚੀਏ ਤੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਵਰਗਾ ਜੀਵਨ ਕਿਤੇ ਹੋਰ ਨਜ਼ਰ ਨਹੀਂ ਆਉਂਦਾ। ਮਹਿਜ ਇੱਥੇ ਏਦਾਂ ਹੁੰਦਾ ਏ, ਲੋਕ ਇੰਨੀ ਉਮਰ ਬਤੀਤ ਕਰ ਜਾਂਦੇ ਆ, ਇੰਨਾ ਜੀਵਨ ਦਾ ਪੰਧ ਸਫ਼ਰ ਤੈਅ ਕਰ ਜਾਂਦੇ ਆ ਤੇ ਉਹਨਾਂ ਦੇ ਜੀਵਨ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਪਰ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜਿਹੜੇ 2 ਸਾਲ ਇਸੇ ਅਮਰੀਕਾ ਦੀ ਧਰਤੀ ਤੇ ਰਹਿ ਕੇ ਗਦਰ ਪਾਰਟੀ ਦੇ ਨਾਲ ਰਲ ਕੇ ਪੰਥ ਦੀ ਐਸੀ ਸੇਵਾ ਕਰਦੇ ਆ, ਤੇ ਗੁਰਮੁਖ ਪਿਆਰਿਓ, ਕੇਵਲ ਤੇ ਕੇਵਲ 5 ਮਹੀਨੇ ਦਾ ਸਮਾਂ ਮਿਲਿਆ, ਉਹਨਾਂ ਨੇ ਇੰਡੀਆ ਜਾ ਕੇ ਪੰਜਾਬ ਦੇ ਵਿੱਚ ਜਿਹੜਾ ਕੰਮ ਕੀਤਾ, ਇੰਨੇ ਥੋੜੇ ਕੁ ਸਮੇਂ ਦੇ ਵਿੱਚ ਹੀ ਉਸ ਤੂਫਾਨਾਂ ਦੇ ਸ਼ਾਹ ਸਵਾਰ ਕਰਤਾਰ ਸਿੰਘ ਸਰਾਭੇ ਨੇ ਜੋ ਕੁਝ ਕੀਤਾ, ਉਹਦਾ ਲੇਖਾ ਜੋਖਾ ਕਰਨਾ ਅਸੰਭਵ ਹੈ। ਸਾਧ ਸੰਗਤ, ਜਦੋਂ ਆਪਾਂ ਸ਼ਹੀਦ ਦੀ ਗੱਲ ਕਰਦੇ ਹਾਂ, ਸ਼ਹਾਦਤ ਦੀ ਗੱਲ ਕਰਦੇ ਹਾਂ, ਇਹਦੇ ਅੱਖਰੀ ਅਰਥਾਂ ਵੱਲ ਜਾਈਏ ਤੇ ਇਹਦਾ ਅਰਥ ਹੈ ਗਵਾਹੀ ਦੇਣਾ। ਜਿਹੜਾ ਸੱਚ ਦੇ ਆਧਾਰ ਤੇ ਗਵਾਹੀ ਦਿੰਦਾ ਹੈ, ਕਿਉਂਕਿ ਲੋਕ ਝੂਠ ਦੇ ਪੁਜਾਰੀ ਹੈ, ਲੋਕ ਝੂਠ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਆ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ। ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਸੱਚ ਤੇ ਪਹਿਰਾ ਦੇਣਾ ਰੱਖਦੇ ਆ। ਮੈਂ ਸਾਧ ਸੰਗਤ ਜੀ ਇਤਿਹਾਸ ਪੜ੍ਹ ਰਿਹਾ ਸੀ। ਸਰਦਾਰ ਕਰਤਾਰ ਸਿੰਘ ਜੀ ਸਰਾਭਾ ਬਚਪਨ ਦੇ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਦਾ ਇਹਨਾਂ ਦੇ ਸਿਰ ਤੋਂ ਸਾਇਆ ਉੱਠ ਜਾਂਦਾ ਹੈ।
ਪਰ ਪਰਿਵਾਰ ਚਾਹੁੰਦਾ ਸੀ ਕਿ ਬੱਚੇ ਦੀ ਪੜ੍ਹਾਈ ਉੱਥੇ ਹੋਵੇ ਜਿੱਥੇ ਗੁਰਬਾਣੀ ਵੀ ਨਾਲ ਪੜ੍ਹਾਈ ਜਾਂਦੀ ਹੋਵੇ, ਜਿੱਥੇ ਪੰਜਾਬੀ ਦੇ ਨਾਲ ਉਹ ਨਾਤਾ ਨਾ ਟੁੱਟੇ। ਉਸ ਵਕਤ ਵੀ ਅੰਗਰੇਜ਼ ਸਰਕਾਰ ਦੇ ਸਮੇਂ ਪੱਛਮੀ ਸੱਭਿਅਤਾ, ਪੱਛਮੀ ਭਾਸ਼ਾ ਦਾ ਸਕੂਲਾਂ ਦੇ ਵਿੱਚ ਬੜਾ ਪ੍ਰਭਾਵ ਸੀ। ਪਰ ਕਹਿੰਦੇ ਪਰਿਵਾਰ ਨੇ ਇਹੀ ਫੈਸਲਾ ਕੀਤਾ ਸੀ ਕਿ ਸਕੂਲ ਉਹੀ ਲੱਭਾਂਗੇ ਜਿੱਥੇ ਕਰਤਾਰ ਨੂੰ ਪਾਵਾਂਗੇ, ਉੱਥੇ ਬਾਣੀ ਤੇ ਉੱਥੇ ਪੰਜਾਬੀ ਜ਼ਰੂਰ ਲਾਜ਼ਮੀ ਹੋਵੇ। ਅੱਜ ਵੀ ਹੋ ਰਿਹਾ ਹੈ ਕਈ ਸਕੂਲਾਂ ਦੇ ਵਿੱਚ। ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬੀ ਹੈ ਉਹ ਪਛੜਦੀ ਜਾਂਦੀ ਹੈ, ਉਹਨੂੰ ਪਛਾੜ ਕੇ ਹੋਰ ਭਾਸ਼ਾਵਾਂ ਨੂੰ ਅੱਗੇ ਬਹੁਮਤ ਦਿੱਤੀ ਜਾ ਰਹੀ ਹੈ। ਕਹਿੰਦੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਮਾਤਾ ਪਿਤਾ ਨੇ ਆਖਿਆ ਉੱਥੇ ਪੜ੍ਹਾਵਾਂਗੇ ਜਿੱਥੇ ਬਾਣੀ ਪੜ੍ਹਾਈ ਜਾਂਦੀ ਹੋਵੇ। ਐਸੇ ਸਕੂਲ ਦੀ ਚੋਣ ਕੀਤੀ ਗਈ, ਐਸੇ ਅਧਿਆਪਕਾਂ ਦੇ ਕੋਲ ਭੇਜਿਆ ਜਿੱਥੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਬਾਣੀ ਵੀ ਪੜ੍ਹਦੇ ਆ ਤੇ ਪੰਜਾਬੀ ਭਾਸ਼ਾ ਦਾ ਬੋਧ ਵੀ ਪ੍ਰਾਪਤ ਕਰਦੇ ਆ। ਕਹਿਣ ਤੋਂ ਭਾਵ ਸਾਧ ਸੰਗਤ, ਇੰਨੀ ਛੋਟੀ ਜੀ ਆਰਬਲਾ ਏ, ਇੰਨੇ ਛੋਟੇ ਜੇ ਜੀਵਨ ਪੰਧ ਦੇ ਵਿੱਚ ਇੰਨੇ ਵੱਡੇ ਵੱਡੇ ਕਾਰਨਾਮੇ ਕੀਤੇ, ਇਹਨਾਂ ਆਪਣੇ ਜੀਵਨ ਨੂੰ ਸਵਾਰਿਆ ਕਿ ਉਹ ਸਾਧ ਸੰਗਤ ਜੀ ਸ਼ਬਦ ਨਹੀਂ ਕਿ ਕਿਵੇਂ ਲਫ਼ਜ਼ ਉਹ ਬਿਆਨ ਕਰ ਦਈਏ। ਸਾਧ ਸੰਗਤ, ਬਾਣੀ ਸਾਨੂੰ ਇਹੋ ਸਮਝਾਉਂਦੀ ਹੈ ਕਿ ਬੰਦਿਆ ਆਪਣੇ ਆਪ ਨੂੰ ਸਵਾਰ ਲੈ। ਤੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਕੁ ਸਵਾਰਿਆ, ਇੰਨਾ ਕੁ ਘਾੜਤ ਕੜੀ, ਇੰਨੇ ਕੁ ਨਿਪੁੰਨ ਸਨ, ਇੰਨੇ ਫਰਤੀਲੇ ਤੇ ਇੰਨੇ ਜਸ਼ੀਲੇ ਸਨ ਕਿ ਗਦਰ ਪਾਰਟੀ ਦੇ ਵਿੱਚ ਅਖਬਾਰ ਦਾ ਕੰਮ ਆਪ ਕਰਨਾ, ਆਪ ਅਖਬਾਰ ਲਿਖਣੀ। ਫਿਰ ਜੇ ਉਸ ਵਕਤ ਦੀਆਂ ਪ੍ਰਿੰਟਿੰਗ ਪ੍ਰੈਸਾਂ ਦੀ ਗੱਲ ਕਰੀਏ ਤੇ ਉਸ ਵੇਲੇ ਉਸ ਵਕਤ ਪ੍ਰਿੰਟਿੰਗ ਵਾਲੀ ਜਿਹੜੀ ਮਸ਼ੀਨ ਸੀ ਉਹਨੂੰ ਹੱਥ ਨਾਲ ਗੇੜਨਾ ਪੈਂਦਾ ਸੀ। ਸਾਧ ਸੰਗਤ, ਇੰਨੀ ਸ਼ਿੱਦਤ ਨਾਲ ਕੰਮ ਕੀਤਾ ਕਿ ਕਰਤਾਰ ਸਿੰਘ ਸਭ ਤੋਂ ਪਹਿਲਾਂ ਅਖਬਾਰ ਲਿਖਦਾ ਏ, ਉਹਦੀ ਐਡੀਟਿੰਗ ਕਰਦਾ ਏ, ਫਿਰ ਉਹਨੂੰ ਛਾਪਣ ਵਾਸਤੇ ਤਿਆਰ ਕਰਦਾ ਏ ਤੇ ਛਾਪਣ ਵਾਸਤੇ ਬਾਅਦ ਵਿੱਚ ਆਪਣੇ ਹੱਥਾਂ ਦੇ ਨਾਲ ਮਸ਼ੀਨ ਨੂੰ ਗੇੜਨਾ। ਸਾਧ ਸੰਗਤ ਜੀ, ਮੈਂ ਇਸ ਕਰਕੇ ਕਹਿ ਰਿਹਾ, ਇੰਨੀ ਮਸ਼ੱਕਤ, ਇੰਨੀ ਘਾਲਣ ਤੋਂ ਬਾਅਦ ਅਸੀਂ ਫਿਰ ਆਜ਼ਾਦੀ ਦਾ ਨਿੱਘ ਮਾਣਿਆ ਸੀ। ਗਦਰ ਲਹਿਰ ਦੇ ਹੋਰ ਵੀ ਜਿਹੜੇ ਸਿੰਘ ਸਨ, ਉਹਨਾਂ ਦੇ ਵਿੱਚੋਂ ਜੇਕਰ ਰੀੜ੍ਹ ਦੀ ਹੱਡੀ ਸੀ ਇਸ ਪਾਰਟੀ ਦੀ ਤੇ ਉਹ ਸੀ ਸਰਦਾਰ ਕਰਤਾਰ ਸਿੰਘ ਸਰਾਭਾ। ਇਸੇ ਕਰਕੇ ਸਾਧ ਸੰਗਤ, ਜਿਹੜੇ ਇਹੋ ਜਿਹੇ ਮਰਜੀ ਵੱਢ ਕੇ ਨਹੀਂ ਖਾਂਦਾ। ਅਸੀਂ ਲੋਕ ਡਰਦੇ ਹਾਂ, ਅਸੀਂ ਲੋਕ ਮਰਨ ਤੋਂ ਭੈ ਭੀਤ ਹੋ ਜਾਂਦੇ ਆ। ਕਈ ਵਾਰ ਬੰਦਾ ਮਰਨ ਦੀ ਗੱਲ ਵੀ ਕਰੇ, ਕੋਈ ਸੁਣ ਵੀ ਲਵੇ, ਇਹੋ ਜਿਹਾ ਸ਼ਬਦ ਤੇ ਆਪਾਂ ਕਹਿੰਦੇ ਜੀ ਕਿਹੋ ਜੀ ਗੱਲ ਪਏ ਕਰਦੇ ਹੋ, ਕੋਈ ਚੰਗੀ ਗੱਲ ਕਰੋ। ਪਰ ਮਹਾਰਾਜ ਕਹਿੰਦੇ ਨੇ, ਮਰਤਾ ਮਰਤਾ ਜਗ ਮੂਆ, ਮਰ ਭਿਕ ਹੈ, ਇਹ ਸਾਰਿਆਂ ਨੂੰ ਆ ਜਾਣੀ ਹੈ। ਪਰ ਕਹਿੰਦੇ ਜਿਹੜਾ ਮਰਨ ਦਾ ਅਸਲੀ ਢੰਗ ਤਰੀਕਾ ਉਹ ਕਿਸੇ ਨੂੰ ਪਤਾ ਨਹੀਂ ਲੱਗਾ। ਸਰਦਾਰ ਕਰਤਾਰ ਸਿੰਘ ਸਰਾਭਾ ਸਾਧ ਸੰਗਤ ਦੀ ਨਿਤਨੇਮੀ ਬਾਣੀ ਦਾ ਅਭਿਆਸ ਕਰਨਾ, ਸਹਿਜ ਪਾਠ ਕਰਨਾ, ਹੋਰਾਂ ਧਰਮਾਂ ਦਾ ਗਿਆਨ ਪ੍ਰਾਪਤ ਕਰਨਾ, ਐਸਾ ਜੀਵਨ ਸੀ ਸਾਧ ਸੰਗਤ ਜੋਧੇ ਦਾ। ਅਹਿਸਾਸ ਜ਼ਰੂਰ ਕਰਨਾ ਹੈ। ਅੱਜ ਸਾਡੇ ਵੀ ਬੱਚੇ ਆ, ਆਪਾਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਆ, ਕੀ ਪਰੋਸ ਰਹੇ ਆ, ਸਾਡੇ ਬੱਚਿਆਂ ਦਾ ਕਿਹੋ ਜਿਹਾ ਵਾਤਾਵਰਨ ਹੈ ਤੇ ਅਸੀਂ ਕੌਮ ਦੇ ਵਿੱਚ ਕਿਹੜੀ ਜਗ੍ਹਾ ਤੇ ਖਲੋਤੇ ਹੋਏ ਆ। ਕਿਉਂਕਿ ਸਾਧ ਸੰਗਤ ਜੀ, ਵਿਚਾਰ ਗੋਸ਼ਟ ਬੜੀ ਜ਼ਰੂਰੀ ਹੈ। ਕੇਵਲ ਇਹਨੂੰ ਸੁਣ ਤੱਕ ਸੀਮਤ ਰੱਖ ਲਿਆ, ਕੇਵਲ ਪੜ੍ਹਨ ਤੱਕ ਸੀਮਤ ਰੱਖ ਲਿਆ ਤੇ ਫਿਰ ਸਾਧ ਸੰਗਤ ਜੀ ਸਾਡੇ ਮਨਾਏ ਹੋਏ ਦਿਹਾੜੇ ਕਦੀ ਪ੍ਰਵਾਨ ਨਹੀਂ ਹੈਗੇ। ਸਰਦਾਰ ਕਰਤਾਰ ਸਿੰਘ ਸਰਾਭਾ ਜੀ ਅੰਮ੍ਰਿਤ ਵੇਲੇ ਉੱਠਦੇ ਆ, ਨਿਤਨੇਮ ਬਾਣੀ ਦਾ ਜਾਪ ਕਰਨਾ,
ਹੁਣ ਅੱਜ ਸਾਧ ਸੰਗਤ ਜੀ ਨਿਤ ਨੇ ਬਾਣੀਆਂ ਦਾ ਜਾਪ ਸਾਡੇ ਬਹੁਤਿਆਂ ਵਿੱਚੋਂ ਤੇ ਬਹੁਤਾ ਮਨਫੀ ਹੋ ਕੇ ਇਸ ਵਾਲੇ ਚਲੇ ਗਿਆ ਏ ਕਿ ਅੰਮ੍ਰਿਤ ਵੇਲੇ ਦੀ ਲੋੜ ਵੀ ਹੈਗੀ ਆ ਕਿ ਨਹੀਂ ਹੈਗੀ। ਬੰਦਾ ਤੁਰਨ ਵਾਸਤੇ ਤਿਆਰ ਨਹੀਂ। ਭਾਈ ਸਾਹਿਬ ਜੀ ਅੰਮ੍ਰਿਤ ਵੇਲਾ ਉਹੀ ਹੈ ਜਿਹੜਾ ਅੰਮ੍ਰਿਤ ਵੇਲਾ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਹੀ ਉੱਠਣਾ। ਕਈ ਵਿਦਵਾਨਾਂ ਨੇ ਸਿਰ ਫਿਰਿਆ ਨੇ ਏਦਾਂ ਵੀ ਕਹਿ ਦਿੱਤਾ ਕਿ ਜਦੋਂ ਤੁਹਾਡੀ ਅੱਖ ਖੁੱਲਦੀ ਹੈ, ਜਦੋਂ ਸਵੇਰ ਹੁੰਦੀ, ਉਹੀ ਅੰਮ੍ਰਿਤ ਵੇਲਾ ਹੈ। ਰਾਤ ਦੇ 12 ਕੁ ਵਜੇ ਅਸੀਂ ਸੌਂਦੇ ਆ ਤੇ ਗੁਰਮੁਖ ਪਿਆਰਿਓ ਅੰਮ੍ਰਿਤ ਵੇਲਾ ਲਾਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ। ਮਹਾਰਾਜ ਕਹਿੰਦੇ ਜ਼ਿੰਦਗੀ ਜਿਹੜੀ ਹੈ ਨਾ, ਜੇਕਰ ਰੋਗਾਂ ਤੋਂ ਮੁਕਤ ਕਰਨੀ ਹੈ, ਨਿਰੋਗ ਰਹਿਣਾ ਹੈ, ਤੇ ਫਿਰ ਇੱਕ ਕੰਮ ਕਰ, ਅੰਮ੍ਰਿਤ ਵੇਲੇ ਉੱਠ ਕੇ ਨਿਤਾ ਪ੍ਰਤੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਔਰ ਸਾਧ ਸੰਗਤ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਏ, ਮਹਾਰਾਜ ਦੀ ਬਾਣੀ ਪੜ੍ਹਦਾ ਏ, ਗੁਰੂ ਦੀ ਸੇਵਾ ਕਰਦਾ ਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚ ਸੁੱਖ ਹੀ ਸੁੱਖ ਹੈ। ਪਰ ਜੇਕਰ ਕੋਈ ਜੁੜ ਕੇ ਕਰੇ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਵਾਲੇ ਸਰਦਾਰ ਕਰਤਾਰ ਸਿੰਘ ਸਰਾਭਾ ਗੁਰੂ ਤੇ ਕੋਲੋਂ ਇੰਨਾ ਜ਼ਿਆਦਾ ਮਾਣ ਪ੍ਰਾਪਤ ਕੀਤਾ, ਕਈ ਘੰਟੇ ਗੁਰੂ ਦੇ ਕੋਲ ਬੈਠ ਕੇ ਬਾਣੀ ਪੜ੍ਹਨੀ, ਅਭਿਆਸ ਕਰਨਾ। ਅੱਜ ਸਾਧ ਸੰਗਤ ਸਾਡੇ ਲਈ 2 ਮਿੰਟ ਚੌਂਕੜਾ ਮਾਰਨਾ ਔਖਾ ਹੈ, ਪਰ ਜਿਸ ਮਹਾਨ ਯੋਧੇ ਦਾ ਜੀਵਨ ਆਪਾਂ ਵਿਚਾਰ ਰਹੇ ਆ, ਜਿਸ ਦਾ ਦਿਹਾੜਾ ਮਨਾ ਰਹੇ ਆ, ਕਈ ਘੰਟੇ ਗੁਰੂ ਪਾਤਸ਼ਾਹ ਦੇ ਕੋਲ ਬੈਠੇ ਰਹਿਣਾ। ਮਹਾਰਾਜ ਦੀ ਬਾਣੀ ਨੇ ਆਖਿਆ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਆਖਿਆ ਸੀ ਸਿੱਖੋ ਸ਼ਬਦ ਦੇ ਨਾਲ ਜੁੜ ਕੇ ਮਰਨਾ ਸਿੱਖ ਲਓ ਕਿ ਮਰਨਾ ਕਿਵੇਂ। ਆਪਾਂ ਪੜ੍ਹ ਰਹੇ ਸੀ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ। ਉਮਰ ਤੇ ਬੜੀ ਘੱਟ ਹੈ, ਜੀਵਨ ਬੜਾ ਥੋੜਾ ਏ। ਇਸ ਛੋਟੇ ਜਿਹੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਤੇ ਚੱਲ ਕੇ ਐਸਾ ਸਮਰਪਿਤ ਹੋ ਕੇ ਜੀਏ ਨੇ ਕਿ ਅੱਜ ਸਾਧ ਸੰਗਤ ਇਤਿਹਾਸ ਦੇ ਪੰਨੇ ਮੋਹਰਲੀ ਕਤਾਰ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਨਾਮ ਆ ਜਾਂਦਾ ਹੈ। ਭਾਵੇਂ ਕਿ ਸਾਧ ਸੰਗਤ ਜੀ ਮੈਂ ਪਹਿਲਾਂ ਹੀ ਕਿਹਾ ਸੀ ਕਿ ਬੇਇਨਸਾਫੀ ਇੰਨੀ ਹੋਈ, ਪੱਖਪਾਤ ਸਾਡੀ ਕੌਮ ਦੇ ਨਾਲ ਇੰਨਾ ਹੋਇਆ ਕਿ ਜਿਹੋ ਜਿਹਾ ਜੀਵਨ ਹੈ ਨਾ ਸਰਦਾਰ ਕਰਤਾਰ ਸਿੰਘ ਸਰਾਭੇ ਦਾ, ਉਹਨਾਂ ਉਭਾਰ ਕੇ ਅੱਗੇ ਨਹੀਂ ਲਿਆਂਦਾ ਗਿਆ। ਮਹਾਤਮਾ ਗਾਂਧੀ ਵਰਗੇ, ਭਗਤ ਸਿੰਘ ਜੀ ਵਰਗੇ ਹੋਰ ਜਿਹੜੇ ਯੋਧੇ ਸਨ, ਉਹਨਾਂ ਦੀ ਕੁਰਬਾਨੀ ਸਰਦਾਰ ਕਰਤਾਰ ਸਿੰਘ ਸਰਾਭੇ ਨਾਲੋਂ ਅਜੇ ਕਿਤੇ ਛੋਟੀ ਹੈ। ਕਹਿੰਦੇ ਭਗਤ ਸਿੰਘ ਦੀ ਮਾਂ ਕਿ ਭਗਤ ਸਿੰਘ ਸਰਾਭੇ ਦੇ ਜੋ ਕੁਝ ਕੀਤਾ ਏ, ਕਰਤਾਰ ਨੇ ਜੋ ਕੁਝ ਕੀਤਾ ਏ, ਤੂੰ ਪੁੱਤ ਉਹ ਕੁਝ ਜ਼ਿੰਦਗੀ ਵਿੱਚ ਕਰਨਾ ਹੈ। ਇਤਿਹਾਸ ਗਵਾਹ ਏ, ਕਹਿੰਦੇ ਭਗਤ ਸਿੰਘ ਆਪਣੀ ਜੇਬ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਫੋਟੋ ਰੱਖਿਆ ਕਰਦਾ ਸੀ। ਇਹਦਾ ਮਤਲਬ ਕਿ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭੇ ਤੋਂ ਪ੍ਰਭਾਵਿਤ ਹੈ। ਜੀਵਨ ਵਿੱਚ ਕੀਤਾ, ਭਗਤ ਸਿੰਘ ਨੇ ਉਹੋ ਹੀ ਆਪਣੇ ਜੀਵਨ ਵਿੱਚ ਕਮਾਇਆ। ਪਰ ਸਾਧ ਸੰਗਤ ਕਹਿੰਦੇ ਨੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਸਰਵੇ ਕੀਤਾ ਗਿਆ, ਜਿਹਦੇ ਵਿੱਚ ਮਹਾਤਮਾ ਗਾਂਧੀ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਇਹੋ ਕਿਹਨੂੰ ਮੰਨਿਆ ਜਾਂਦਾ ਹੈ। ਪਰ ਸਾਧ ਸੰਗਤ ਜੀ ਉੱਥੇ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਨਾਮ ਨਹੀਂ ਆਇਆ। ਕਹਿਣ ਤੋਂ ਭਾਵ ਇਸ ਮਹਾਨ ਗੁਰੂ ਕੇ ਯੋਧੇ ਨੂੰ ਬੜਾ ਪਿੱਛੇ ਰੱਖਿਆ ਗਿਆ। ਪਰ ਸਾਧ ਸੰਗਤ ਸਰਦਾਰ ਅਜਮੇਰ ਸਿੰਘ ਨੇ ਤੂਫਾਨਾਂ ਦੇ ਸ਼ਾਹ ਸਵਾਰ ਕਿਤਾਬ ਲਿਖ ਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਗੁਰੂ ਕੀ ਸਿੱਖੀ ਨੂੰ ਕਮਾਉਣ ਵਾਲੇ, ਗੁਰੂ ਦੇ ਆਸ਼ੇ ਤੇ ਜੀਵਨ ਚਲਾਉਣ ਵਾਲੇ, ਅਮਲ ਕਰਨ ਵਾਲਿਆਂ ਦਾ ਉਹਨਾਂ ਨੂੰ ਕਦੇ ਵੀ ਜਿਹੜਾ ਇਤਿਹਾਸ ਤੋਂ ਕੋਈ ਵੱਖ ਨਹੀਂ ਕਰ ਸਕਦਾ। ਜਿਸ ਮਾਰਗ ਤੇ ਅਸੀਂ ਚੱਲਣਾ ਹੈ, ਮਹਾਰਾਜ ਕਹਿੰਦੇ ਬੜਾ ਔਖਾ ਹੈ। ਸਰਦਾਰ ਕਰਤਾਰ ਸਿੰਘ ਸਰਾਭੇ ਨੇ ਸਾਧ ਸੰਗਤ ਇਸ ਵਿਖਮ ਮਾਰਗ ਦੇ ਪਾਂਧੀ ਬਣ ਕੇ
ਗੁਰੂ ਦੀ ਸੇਵਾ ਕਰਕੇ ਮਾਣ ਮੱਤਾ ਹਾਸਲ ਕੀਤਾ। ਇਸੇ ਕਰਕੇ ਸਾਨੂੰ ਆਖਿਆ ਸੀ ਗੁਰੂ ਤੋਂ ਬੇਮੁਖ ਨਾ ਹੋਇਓ। ਇਸੇ ਕਰਕੇ ਆਖਿਆ ਸੀ ਗੁਰੂ ਦੀ ਸਿੱਖੀ ਨਾ ਛੱਡਿਓ, ਪੰਜਾਬੀ ਦੇ ਨਾਲ ਜੁੜਿਓ, ਬਾਣੀ ਦੇ ਨਾਲ ਜੁੜਿਓ, ਬਾਣੇ ਦੇ ਨਾਲ ਜੁੜਿਓ। ਅੱਜ ਇਸੇ ਕਰਕੇ ਜ਼ਿਆਦਾ ਪਿੱਛੇ ਚਲੇ ਗਏ ਹੈ ਕਿ ਕੁਝ ਵੀ ਸਾਡੇ ਪੱਲੇ ਨਹੀਂ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗੁਰੂ ਵਾਲੇ ਪਾਸਿਓਂ ਬੇਮੁਖ ਹੋ ਜਾਂਦੇ ਆ ਨਾ, ਉਹਨਾਂ ਨੂੰ ਕਦੀ ਮੁਕਤੀ ਨਹੀਂ ਮਿਲਦੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀ ਆ ਜਾਏ। ਸਾਨੂੰ ਇਦਾਂ ਸਮਝਾਇਆ ਸੀ ਕਿ ਗੁਰੂ ਦਾ ਜਿਹੜਾ ਮਾਰਗ ਹੈ ਨਾ, ਇਹ ਤੇ ਚੱਲਦਾ ਰਵੇਂਗਾ ਸਿੱਖਾ, ਤੇ ਤੇਰਾ ਜ਼ਿੰਦਗੀ ਦਾ ਪੰਧ, ਤੇਰਾ ਜ਼ਿੰਦਗੀ ਦਾ ਸਫ਼ਰ ਸੁਖਾਲਾ ਬੜਾ ਰਵੇਗਾ। ਅੱਜ ਜੇਕਰ ਵਿਪਤਾ ਦੇ ਵਿੱਚ ਆ, ਸਾਨੂੰ ਮੁਸ਼ਕਲਾਂ ਨੇ ਘੇਰ ਲਿਆ, ਬਿਮਾਰੀਆਂ ਨੇ ਘੇਰ ਲਿਆ, ਅੱਜ ਜੇਕਰ ਸਾਡੇ ਬੱਚੇ ਕਿਰਾਏ ਪੈ ਗਏ ਨੇ, ਤੇ ਉਹਦਾ ਜ਼ਿੰਮੇਵਾਰ ਖੁਦ ਅਸੀਂ ਆਪ ਹਾਂ। ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੀ ਕਿਤੇ ਵਿਗੜੀ ਸੁਧਰ ਜਾਵੇ, ਅਸੀਂ ਐਸੇ ਮਹਾਨ ਯੋਧੇ ਵਰਗਾ ਜੀਵਨ ਕਿਤੇ ਸਾਡਾ ਵੀ ਬਣ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਰਦਾਸ ਇਹੀ ਕਰ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਨ। ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਦਾ ਬਚਨ ਹੈ, ਜੋ ਗੁਰੂ ਦਾ ਹੁਕਮ ਹੈ, ਉਸ ਹੁਕਮ ਨੂੰ ਕਿਤੇ ਅਸੀਂ ਸੱਤ ਕਰਕੇ ਮੰਨ ਲਿਆ। ਜੇ ਕਿਤੇ ਆਪਸੀ ਜੀਵਨ ਦੇ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰ ਦਈਏ, ਨਾਮ ਜਪਣਾ ਸ਼ੁਰੂ ਕਰਨ ਨੂੰ ਵਿਸ਼ਵਾਸ ਨਹੀਂ ਆਉਂਦਾ। ਮਹਾਰਾਜ ਨੇ ਕਿੰਨੀ ਵਾਰ ਸਮਝਾਇਆ, ਸਭ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਕਹਿੰਦੇ ਸੁੱਖ ਮਿਲੇਗਾ, ਪਰ ਜਿਹੜੇ ਸੁੱਖਾਂ ਨੂੰ ਤੂੰ ਕਹਿ ਰਿਹਾ ਨਾ ਕਿ ਐਦਾਂ ਦਾ ਸੁੱਖ ਚਾਹੀਦਾ ਏ, ਕਿਉਂਕਿ ਸੁੱਖ ਸਾਧ ਸੰਗਤ ਜੀ ਇੱਕ ਇਹ ਵੀ ਹੈ, ਬੰਦਾ ਕਹਿੰਦਾ ਕਰਨਾ ਕੁਝ ਨਾ ਪਵੇ, ਪਰ ਮਹਾਰਾਜ ਕਹਿੰਦੇ ਜਿਹੜਾ ਕੰਮ ਕਰਨ ਵਾਸਤੇ ਆਇਆ ਏ, ਜਿਸ ਵਾਸਤੇ ਜ਼ਿੰਦਗੀ ਮਿਲੀ ਹੈ, ਜਿਹੜਾ ਜੀਵਨ ਦਾ ਮਕਸਦ ਹੈ, ਉਹ ਕੰਮ ਜੇ ਤੂੰ ਨਾ ਕੀਤਾ ਤੇ ਤੇਰੇ ਆਉਣ ਦਾ ਜੀਵਨ ਦੇ ਵਿੱਚ ਕੋਈ ਵੀ ਲਾਭ ਨਹੀਂ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨ ਹੈ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਹੈ, ਇੰਨਾ ਕੁ ਜ਼ਿਆਦਾ ਫਸਿਆ ਪਿਆ ਏ, ਇੰਨਾ ਕੁ ਜ਼ਿਆਦਾ ਪਲਚ ਗਿਆ ਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੰਨਾ ਕੁ ਜ਼ਿਆਦਾ ਫਸਿਆ ਹੋਇਆ ਹੈ ਕਿ ਪਰਮੇਸ਼ਰ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ। ਔਰ ਸਾਧ ਸੰਗਤ ਇਤਿਹਾਸ ਦੇ ਪੰਨੇ ਦੱਸਦੇ ਨੇ, ਕਰਤਾਰ ਸਿੰਘ ਸਰਾਭਾ ਕਰਤਾਰ ਦੀ ਟੇਕ ਲੈ ਕੇ ਕੋਈ ਵੀ ਕੰਮ ਕਰਨਾ ਸੁਰਤ ਉਸ ਵਾਹਿਗੁਰੂ ਨਾਲ ਜੁੜੀ ਹੁੰਦੀ ਸੀ। ਜਦੋਂ ਆਪਾਂ ਬਾਣੀ ਪੜ੍ਹਦੇ ਆ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ, ਪਰ ਕਹਿੰਦੇ ਜ਼ੁਬਾਨ ਦੇ ਨਾਲ ਵਾਹਿਗੁਰੂ 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 ਦਾ ਜਾਪ ਕਰਕੇ ਚਿੱਤ ਉਸ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਦਾ ਜੁੜਿਆ ਰਵੇ। ਸਾਧ ਸੰਗਤ ਬਾਣੀ ਨੇ ਆਖਿਆ ਸਦਾ ਚੇਤੇ ਰੱਖਿਆ ਕਰ, ਪਤਾ ਨਹੀਂ ਇਸ ਭਾਂਡੇ ਦਾ ਕਿ ਇਹਨੂੰ ਕਦੋਂ ਠੇਡਾ ਲੱਗ ਜਾਵੇ, ਕਦੋਂ ਜਿਹੜਾ ਇਹ ਮੌਤ, ਕਦੋਂ ਉਸ ਵਾਹਿਗੁਰੂ ਦੇ ਘਰੋਂ ਸਦਾ ਆ ਜਾਵੇ। ਇਸ ਕਰਕੇ ਸਦਾ ਹੀ ਉਸ ਵਾਹਿਗੁਰੂ ਦੇ ਨਾਮ ਨੂੰ ਚੇਤਿਆ ਕਰ। ਬਾਬਾ ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਬਾਤ ਸਮਝਾਈ, ਕਹਿੰਦੇ ਚੇਤਨਾ ਹੈ ਤੋ ਚੇਤ ਲੈਣਾ, ਤੇ ਰੱਬ ਨੂੰ ਮੈਂ ਤੈਨੂੰ ਸੱਚਮੁੱਚ ਕਿੰਨਾ ਯਾਦ ਰੱਖਿਆ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਨਿਸ ਦਿਨ ਦਾ ਭਾਵ ਹੈ ਦਿਨ ਰਾਤ, ਭਾਵ ਏਦਾਂ ਨਾ ਸਾਡਾ ਸਭ ਕੁਝ ਵੱਖ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨਹੀਂ, ਜਿਹੜੇ 8 ਪੈਰ ਹੈ, 4 ਪੈਰ ਦਿਨ ਦੇ ਹੈ, 4 ਪੈਰ ਰਾਤ ਦੇ ਹੈ, ਇਦਾਂ ਦਾ ਵਾਹਿਗੁਰੂ ਦੇ ਨਾਲ ਜੁੜ ਕੇ ਤੂੰ ਸੁੱਤਿਆਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਵੇਂ।
ਪਰ ਸਾਧ ਸੰਗਤ ਇੱਥੇ ਤੇ ਏਦਾਂ ਏ, ਸੌਣਾ ਤੇ ਦੂਰ ਦੀ ਗੱਲ, ਵਾਹਿਗੁਰੂ ਚੇਤੇ ਆ ਜਾਵੇ, ਬੰਦਾ ਗੁਰੂ ਘਰ ਆਣ ਕੇ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਇੱਥੇ ਆਪਾਂ ਆਉਣੇ ਆ ਮਹਾਰਾਜ ਦੀ ਬਾਣੀ ਤੋਂ ਕੁਝ ਸਿੱਖਿਆ ਲੈਣ ਵਾਸਤੇ ਆਉਣੇ, ਗੁਰੂ ਦੀ ਬਾਣੀ ਦੇ ਕੋਲੋਂ ਸਿੱਖ ਕੇ ਜਾਣਾ ਹੈ ਕੁਝ। ਪਰ ਇੱਥੇ ਇਦਾਂ ਹੁੰਦਾ ਏ, ਆਪਾਂ ਸਿੱਖਣਾ ਤੇ ਕੀ ਹੁੰਦਾ ਏ, ਆਪਾਂ ਤੇ ਸਾਧ ਸੰਗਤ ਹੋਰ ਪੰਡ ਬਣ ਕੇ, ਜਿੱਦਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਹੋਰ ਪੰਡ ਬਣ ਕੇ ਬੰਦਾ ਸਿਰ ਤੇ ਰੱਖੀ ਜਾਂਦਾ। ਤੇ ਜਿੰਨੀਆਂ ਪੰਡਾਂ ਬਨ ਕੇ ਸਿਰ ਤੇ ਰੱਖੀ ਜਾਵਾਂਗੇ ਨਾ, ਕਹਿੰਦੇ ਭਾਰ ਵਧੀ ਜਾਂਦਾ ਏ ਤੇ ਇਸ ਭਵਜਲ ਸਾਗਰ ਤੋਂ ਪਾਰ ਨਹੀਂ ਉਤਰਿਆ ਜਾਣਾ। ਫਿਰ ਕਹਿੰਦੇ ਜਦੋਂ ਅੱਗੇ ਜਾ ਕੇ ਲੇਖਾ ਹੋਣਾ ਹੈ ਨਾ, ਜਦੋਂ ਕੁਝ ਵਿਚਾਰਿਆ ਜਾਣਾ ਹੈ ਕਿ ਤੇਰੇ ਕਰਮਾਂ ਦਾ ਕੋਈ ਨਿਬੇੜਾ, ਕੋਈ ਹਿਸਾਬ ਕਿਤਾਬ ਹੋਵੇ, ਫਿਰ ਪਾਤਸ਼ਾਹ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਕਹਿੰਦੇ ਦੁੱਖ ਦੀਆਂ ਹੀ ਪੰਡਾਂ ਖੁੱਲੀ ਜਾਣੀਆਂ, ਸੁੱਖ ਵਾਲੀ ਇੱਕ ਵੀ ਭੰਡ ਨਹੀਂ ਖੁੱਲਣੀ। ਪਰ ਸਾਧ ਸੰਗਤ ਬੰਦਾ ਨਾ ਯਤਨ ਇਹੀ ਕਰਦਾ ਹੈ, ਭਾਵੇਂ ਮਾਇਆ ਇਕੱਠੀ ਕਰ ਰਿਹਾ, ਭਾਵੇਂ ਬੱਚਿਆਂ ਨੂੰ ਪੜ੍ਹਾ ਰਿਹਾ ਏ, ਭਾਵੇਂ ਆਪ ਕਮਾ ਰਿਹਾ ਏ, ਆਪ ਬਿਜ਼ਨਸ ਕਰ ਰਿਹਾ ਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਵਾਸਤੇ ਸਾਰਾ ਕੁਝ ਇਕੱਤਰ ਕੀਤਾ ਜਾ ਰਿਹਾ ਏ। ਪਰ ਪਾਤਸ਼ਾਹ ਕਹਿੰਦੇ ਬੰਦੇ ਨੂੰ ਇਹ ਸਮਝ ਨਹੀਂ ਆ ਰਹੀ ਕਿ ਸਦੀਵ ਤੌਰ ਤੇ ਸਥਿਰ ਰਹਿਣ ਵਾਲੀ ਕਿਹੜੀ ਚੀਜ਼ ਹੈ। ਸਾਧ ਸੰਜਣਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਤੇ ਜਿਹਨੂੰ ਜਪਣ ਵੇਲੇ ਬੰਦਾ ਆਲਸ ਪਿਆ ਕਰਦਾ ਏ, ਨੀਂਦ ਦੇ ਝੋਰੇ ਆ ਜਾਂਦੇ ਐ, ਕਹਿੰਦਾ ਛੱਡੋ ਪਰੇ ਜੀ, ਇਹ ਸਾਡਾ ਕੰਮ ਨਹੀਂ। ਮਹਾਰਾਜ ਕਹਿੰਦੇ ਉਹ ਕੰਮ ਤੇਰਾ ਹੁੰਦਾ ਏ, ਜਦੋਂ ਤੂੰ ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ, ਉਹ ਕੰਮ ਉਹ ਹੈ ਵਾਹਿਗੁਰੂ ਦੀ ਇਬਾਦਤ, ਪਰਮੇਸ਼ਰ ਨੂੰ ਯਾਦ ਕਰਨਾ। ਇਸੇ ਕਰਕੇ ਉਹਨੂੰ ਯਾਦ ਕਰਿਆ ਕਰ। ਬਾਬਾ ਕਬੀਰ ਸਾਹਿਬ ਕਹਿੰਦੇ ਇਹ ਘੜਾ ਜਿਹੜਾ ਹੈ ਨਾ ਤਿੜਕਿਆ ਹੋਇਆ ਹੈ, ਭਾਵ ਸਵਾਸਾਂ ਦੀ ਜਿਹੜੀ ਪੂੰਜੀ ਹੈ, ਉਹ ਰੋਜ਼ ਹੀ ਜਿਹੜਾ ਹੈ ਇੱਕ ਸਵਾਸ, ਪਤਾ ਨਹੀਂ ਕਿੰਨੇ ਸਵਾਸ ਕਿੰਨੇ ਦਿਨ ਕੀਮਤੀ ਬੀਤਦੇ ਜਾਂਦੇ ਆ। ਇਸੇ ਤਰ੍ਹਾਂ ਕਹਿੰਦੇ ਨੇ ਬੀਤ ਜੈ ਹੈ ਜਨਮ ਅਕਾਜ ਰੇ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਕਹਾਂ ਜੈ ਹੈ ਭਾਦਰੇ। ਬੰਦਿਆ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਜਿਨ੍ਹਾਂ ਨੇ ਸਾਧ ਸੰਗਤ ਗੁਰੂ ਚਰਨਾਂ ਦੇ ਭੌਰੇ ਬਣ ਕੇ ਗੁਰੂ ਦੀ ਸਿੱਖੀ, ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਕੁਝ ਉਹਨਾਂ ਦੇ ਕੋਲ ਹੋਇਆ, ਉਹਨਾਂ ਨੇ ਸਾਰਾ ਜੀਵਨ ਹੀ ਸਮਰਪਿਤ ਕਰ ਦਿੱਤਾ। ਇਸ ਕਰਕੇ ਬੇਨਤੀ ਹੈ ਆਪਾਂ ਵੀ ਗੁਰੂ ਘਰ ਆਣ ਕੇ ਪੰਥ ਦੇ ਪ੍ਰਤੀ ਸੋਚੀਏ, ਗੁਰੂ ਦੇ ਪ੍ਰਤੀ ਜ਼ਰੂਰ ਆਪਾਂ ਇਹ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰ ਸਾਡਾ ਵੀ ਜਿਹੜਾ ਜੀਵਨ ਹੈ ਉਹ ਪੰਥ ਦੇ ਲੇਖੇ ਵਿੱਚ ਲੱਗ ਜਾਵੇ। ਇਤਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਦਿਓ ਜੀ ਅਸੀਸ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਨ ਭਾਈ ਸਾਹਿਬ ਜੀ, ਭਾਈ ਪਰਵਿੰਦਰ ਸਿੰਘ ਜੀ, ਜੋ ਕਥਾ ਰਾਹੀਂ ਆਪਾਂ ਨੂੰ ਜੋ ਭਾਈ ਸਾਹਿਬ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਜੀਵਨ ਬਾਰੇ ਦੱਸ ਰਹੇ ਸਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਹੋਰ ਵੀ ਚੜ੍ਹਦੀ ਕਲਾ ਦੇ ਦਾਨ ਬਖਸ਼ਿਸ਼ ਕਰਨੇ, ਸਾਡੀ ਕੌਮ ਦੀ ਸੰਗਤਾਂ ਦੀ ਸੇਵਾ ਕਰਦੇ ਰਹਿਣ। ਦਰੋਂ ਘਰੋਂ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਗੁਰੂ ਸਾਹਿਬ ਜੀ ਇਹਨਾਂ ਨੂੰ ਬਖਸ਼ਿਸ਼ ਕਰਨ। ਸੋ ਵਡਭਾਗੇ ਹੋ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਆਨੰਦ ਲੈ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਹੀ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਅਤੇ ਚੜ੍ਹਦੀ ਕਲਾ ਦੇ ਦਾਨ ਬਖਸ਼ਿਸ਼ ਕਰਨ ਜੀ। ਆਓ ਹੁਣ ਇੱਥੋਂ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਜੀ, ਭਾਈ ਬੇਅੰਤ ਸਿੰਘ ਦਾ ਜਥਾ ਆਪਾਂ ਨੂੰ 12:10 ਤੱਕ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਚੰਡੀਗੜ੍ਹ ਉਹਨਾਂ ਨੂੰ ਉਹ ਵੀ ਪਹੁੰਚ ਰਹੇ ਹਨ ਤੇ 12:10 ਤੋਂ ਲੈ ਕੇ ਤੇ 1:30 ਵਜੇ ਤੱਕ ਉਹ ਆਪਾਂ ਨੂੰ ਕਵੀਸ਼ਰੀ ਜਥਾ ਜਿਹੜਾ ਉਹ ਇਤਿਹਾਸ ਦੇ ਨਾਲ ਜੋੜਨਗੇ। ਸੋ ਆਓ ਭਾਈ ਸਾਹਿਬ ਕੋਲੋਂ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਆਤਮ ਰਸ ਜਿਹ ਜਾਣਿਆ ਹਰ ਰੰਗ ਸਹਜੇ ਮਾਣ। ਨਾਨਕ ਧਨ 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 ਜਨ ਆਏ। ਆਏ ਤੇ ਪ੍ਰਵਾਣ। ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ। ਟੁੰਡੇਂਦੀ ਜਗ ਸਬਾਇਆ ਜਨ ਨਾਨਕ ਬਿਰਲੇ ਕੀ। ਜਨ ਨਾਨਕ ਬਿਰਲੇ ਕੀ। ਆਨੰਦ ਗੁਣ ਨਿਦਾਨ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ। ਆਇਆ ਸਫਲਤਾ ਹੂੰ ਕਉ ਗਨੀਐ। ਆਇਆ ਸਫਲਤਾ ਹੂੰ ਕਉ ਗਨੀਐ। ਆਇਆ ਸਫਲਤਾ ਹੂੰ ਕਉ ਗਨੀਐ। ਆਇਆ
सफलताहु को गनिए। जस रसन हर हर जस पनिए। जस रसन हर हर जस पनिए। आया सफलताहु को गनिए। आया सफलताहु को गनिए। आए बसे साधु कै संगे। आए बसे साधु कै संगे। अन दिन नाम त्यावे रंगे। अन दिन नाम त्यावे रंगे। आए बसे साधु कै संगे। नाम त्यावे रंगे। तन दिन नाम त्यावे रंगे। तन दिन नाम त्यावे रंगे। आया सफलताहु को गनिए। आया सफलताहु को गनिए। जस रसन हर हर जस पनिए। जस रसन हर हर जस पनिए। आया सफलताहु को गनिए। आया सफलताहु को गनिए। पावत सो जन नाम मेरा। आवत सो जन नाम मेरा। नामे नामे आवत सो आवत सो आवत सो सो आवत सो जन नाम मेरा। आवत सो जन नाम मेरा। जाको दया मया बेदाता। जाको दया मया बेदाता। जाको दया मया बेदाता। आया सफलताहु को गनिए। आया सफलताहु को गनिए। जस रसन हर हर जस पनिए। जस रसन हर हर जस पनिए। आया सफलताहु को गनिए। आया सफलताहु को गनिए। आया सफलताहु को गनिए। आया सफलताहु को गनिए। जस रसन हर हर जस पनिए। जस रसन हर हर जस पनिए। आया सफलताहु को गनिए। ताहु को गनिए। एक है आवन फिर जोन ना आया। एक है आवन फिर जोन ना आया। जोन ना आया। जोन ना आया। जोन ना आया। जोन ना आया।
ਇੱਕ ਆਨ ਫਿਰ ਜੋਨ ਨਾ ਆਇਆ, ਇੱਕ ਆਵਨ ਫਿਰ ਜੋਨ ਨਾ ਆਇਆ। ਨਾਨਕ ਹਰਿ ਕੇ ਦਰਸ ਸਮਾਇਆ, ਨਾਨਕ ਹਰਿ ਕੇ ਦਰਸ ਸਮਾਇਆ, ਨਾਨਕ ਹਰਿ ਕੇ ਦਰਸ ਸਮਾਇਆ, ਨਾਨਕ ਹਰਿ ਕੇ ਦਰਸ ਸਮਾਇਆ। ਆਇਆ ਸਫਲ ਤਾਹੂ ਕੋ ਬਨੀਐ, ਆਇਆ ਸਫਲ ਤਾਹੂ ਕੋ ਬਨੀਐ। ਜਾ ਸਿਰ ਸਨ ਹਰ ਹਰ ਜਸ ਭਣੀਐ, ਜਾ ਸਿਰ ਸਨ ਹਰ ਹਰ ਜਸ ਭਣੀਐ। ਆਇਆ ਸਫਲ ਤਾਹੂ ਕੋ ਬਨੀਐ, ਆਇਆ ਸਫਲ ਤਾਹੂ ਕੋ ਬਨੀਐ। ਆਇਆ ਸਫਲ, ਆਇਆ ਸਫਲ, ਆਇਆ ਸਫਲ ਤਾਹੂ ਕੋ ਗਨੀਐ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ। ਰਤਾ ਮੇਰਾ ਚੋਲਾ ਸਦ ਰੰਗ ਤੋਲਾ, ਰਤਾ ਮੇਰਾ ਚੋਲਾ ਸਦ ਰੰਗ ਤੋਲਾ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ। ਰਤਾ ਮੇਰਾ ਚੋਲਾ, ਰਤਾ ਮੇਰਾ ਚੋਲਾ ਸਦ ਰੰਗ ਤੋਲਾ। ਤੇਰਾ ਏਕੋ ਨਾਮ ਮਜੀਠੜਾ। ਜਪ ਤਪ ਕਾ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਬਹੇਲਾ। ਨਾ ਸਾਰ ਬਰ ਨਾ ਉਛਲੇ, ਐਸਾ ਪੰਥ ਸੁਹੇਲਾ। ਨਾ ਸਾਰ ਬਰ ਨਾ ਉਛਲੇ, ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਮਜੀਠੜਾ। ਰਤਾ ਮੇਰਾ ਚੋਲਾ ਸਦ ਰੰਗ ਤੋਲਾ, ਰਤਾ ਏਕੋ ਨਾਮ ਮਜੀਠੜਾ। ਸਾਜਨ ਚਲੇ ਪਿਆਰਿਆ, ਕਿਉਂ ਮੇਲਾ ਹੋਈ। ਸਾਜਨ ਚਲੇ ਪਿਆਰਿਆ, ਕਿਉਂ ਮੇਲਾ ਹੋਈ। ਜੇ ਗੁਣ ਹੋਵੇ ਗੰਠੜੀਏ, ਮੇਲੇ ਦਾ
ਸਦ ਰੰਗ ਢੋਲਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਤੇਰਾ ਏਕੋ ਨਾਮ ਮੰਜੀਠੜਾ। ਮਿਲਿਆ ਹੋਵੇ ਨਾ ਵਿਛੜੇ ਜੇ ਮਿਲਿਆ ਹੋਈ ਮਿਲਿਆ ਹੋਵੇ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਕੌਣ ਨਿਵਾਰਿਆ ਹੈ ਸਾਚਾ ਸੋਈ ਨਿਵਾਰਿਆ ਹੈ ਸਾਚਾ ਸੋਈ ਤੇਰਾ ਏਕੋ ਨਾਮ ਮੰਜੀਠੜਾ ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਤੇਰਾ ਏਕੋ ਨਾਮ ਮੰਜੀਠੜਾ। ਹੋ ਮੈਂ ਮਾਰੂ ਨਿਵਾਰਾ ਹੈ ਚੋਲਾ ਹੋ ਮੈਂ ਮਾਰੂ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਅੰਮ੍ਰਿਤ ਗੋਲਾ ਗੁਰਬਚਨੀ ਸਹਿ ਅੰਮ੍ਰਿਤ ਗੋਲਾ ਤੇਰਾ ਏਕੋ ਨਾਮ ਮੰਜੀਠੜਾ ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਤੇਰਾ ਏਕੋ ਨਾਮ ਮੰਜੀਠੜਾ। ਨਾਨਕ ਕਹੇ ਨਾਨਕ ਕਹੇ ਸਹੇਲੀ ਹੋ ਸਾਹ ਕਰਾ ਪਿਆਰਾ ਹਮ ਸ਼ਹਿ ਕੇਰੀਆਂ ਦਸੀਆਂ ਸਾਚਾ ਖਸਮ ਹਮਾਰੇ ਦਸੀਆਂ ਸਾਚਾ ਖਸਮ ਹਮਾਰਾ ਤੇਰਾ ਏਕੋ ਨਾਮ ਮੰਜੀਠੜਾ ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਤਾ ਤੇਰਾ ਏਕੋ ਨਾਮ ਮੰਜੀਠੜਾ ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਸਦ ਰੰਗ ਢੋਲਾ ਸਦ ਰੰਗ ਢੋਲਾ
ਸਤ ਰੰਗ ਟੋਲਾ ਰੱਤਾ ਮੇਰਾ ਚੋਲਾ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵੈ ਸਤ ਮੁਰਾਰ ਜੋ ਬੋਲਹਿ ਹਰ ਹਰ ਨਾਮ। ਜੋ ਬੋਲੇ ਹਰ ਹਰ ਨਾਮ ਤੇ ਜਮ ਛੱਡ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਬੋਲਹਿ ਹਰ ਹਰ ਨਾਮ। ਜੋ ਬੋਲੇ ਹਰ ਹਰ ਤਿਨ ਜਮ ਛੱਡ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਸਿਦਰ ਕੇ ਪੈਂਦੇ ਜਾਏ ਜਿੰਨਾ ਹਰ ਜਪ ਲਿਆ। ਸਿਦਰ ਕੇ ਪੈਂਦੇ ਜਾਏ ਜਿੰਨਾ ਹਰ ਜਪ ਲਿਆ। ਸਿਦਰ ਕੇ ਪੈਂਦੇ ਜਾਏ ਜਿੰਨਾ ਹਰ ਜਪ ਲਿਆ। ਜੋ ਸੇਵੈ ਸਤ ਮੁਰਾਰ ਸੇ ਪਵ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਬੋਲਹਿ ਹਰ ਹਰ ਨਾਮ। ਜੋ ਬੋਲੇ ਹਰ ਹਰ ਨਾਮ ਤਿਨ ਜਮ ਛੱਡ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਹਰ ਸੇਵੈ ਸੇ ਪੁਰਖ ਜਿੰਨਾ ਹਰ ਤੁਧ ਮਾਇਆ। ਹਰ ਸੇਵੈ ਸੇ ਪੁਰਖ ਜਿੰਨਾ ਹਰ ਤੁਧ ਮਾਇਆ। ਹਰ ਸੇਵੈ ਸੇਈ ਪੁਰਖ ਜਿੰਨਾ ਹਰ ਤੁਧ ਮਾਇਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵੈ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਬੋਲਹਿ ਹਰ ਹਰ
ਛੱਡ ਗਿਆ ਜੋ ਸੇਵਹਿ ਸਤ ਮੁਰਾਰ ਸੇ ਪਵ ਜਲ ਤਰ ਗਿਆ ਜੋ ਸੇਵਹਿ ਸਤ ਮੁਰਾਰ ਸੇ ਪਵ ਜਲ ਤਰ ਗਿਆ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਾਉ ਗਿਆ। ਗੁਣ ਗਾਵਾਂ ਪਿਆਰੇ ਨਿਤ ਪਾਉ ਗਿਆ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਾਉ ਗਿਆ। ਜੋ ਸੇਵਹਿ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵਹਿ ਸਤ ਜੋ ਬੋਲੇ ਹਰ ਹਰ ਨਾਮ ਜੋ ਬੋਲੇ ਹਰ ਹਰ ਨਾਮ ਦਿਨ ਜਮ ਛੱਡ ਗਿਆ। ਜੋ ਸੇਵਹਿ ਸਤ ਮੁਰਾਰ ਸੇ ਪਵ ਜਲ ਤਰ ਗਿਆ। ਜੋ ਸੇਵਹਿ ਸਤ ਤਰ ਗਿਆ ਸੇ ਪਵ ਜਲ ਤਰ ਗਿਆ। ਸੇ ਪਵ ਜਲ ਤਰ ਗਿਆ। ਆਓ ਸਤਿਗੁਰ ਕਿਰਪਾ ਕਰਨ। ਬਹੁਤ ਹੀ ਸਤਿਕਾਰਯੋਗ ਜਥਾ ਭਾਈ ਮਹਿਲ ਸਿੰਘ ਜੀ ਚੰਡੀ ਦੇ ਸਿੰਘ ਹਨ। ਆਪਾਂ ਉਹਨਾਂ ਨੂੰ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਆਓ 2 ਮਿੰਟ ਦਾ ਸ਼ਬਦ ਆਪਾਂ ਪੜ੍ਹ ਕੇ ਉਪਰੰਤ ਸਮਾਪਤੀ ਕਰਾਂਗੇ। ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੇ ਸਰਦੀ ਜੇ ਕਾਲ ਨਾ ਕੀਜੇ ਇਤ ਮਾਰਗ ਪੈਰ ਤਰੀ ਜੇ ਸਰਦੀ ਜੇ ਕਾਲ ਨਾ ਕੀਜੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਰੀ ਗਲੀ ਮੇਰੀ ਆਓ ਸਿਰ ਤਰ ਤਰੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੇ ਸਰਦੀ ਤੇ ਕਾਲ ਨਾ ਕੀਜੇ ਇਤ ਮਾਰਗ ਪੈਰ ਤਰੀ ਜੇ ਸਰਦੀ ਤੇ ਕਾਲ ਨਾ ਕੀਜੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਾਬੂ ਨਾ ਛੱਡੇ ਖੇਤ ਪੁਰਜਾ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਮਰਤਾ ਮਰ
ਤਲੀ ਗਲੀ ਸਿਰ ਧਰ ਤਲੀ ਗਲੀ ਮੇਰੀਆ ਸਿਰ ਧਰ ਤਲੀ ਗਲੀ ਮੇਰੀਆ ਵਾਹਿਗੁਰੂ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗਤ ਤੇ ਗੁਰੂ ਸਾਹਿਬ ਬਖਸ਼ਣਯੋਗ ਹਨ। ਸੋ ਬਹੁਤ ਹੀ ਅੱਛਾ ਖਾਤਰ ਸ਼ਹੀਦ ਹੋਣ ਵਾਲੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਉਹਨਾਂ ਦੀ ਬੜੀ ਪਿਆਰੀ ਤੇ ਮਿੱਠੀ ਯਾਦ, ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸੋ ਇਹ ਕਮੇਟੀ ਦਾ ਤੇ ਸਮੂਹ ਸਾਧ ਸੰਗਤ ਦਾ ਬਹੁਤ ਵਧੀਆ ਉਪਰਾਲਾ ਹੈ। ਆਓ ਸੋ ਬੜੇ ਪਿਆਰ ਦੇ ਨਾਲ ਅਗਲਾ ਸਮਾਂ ਜਿਨ੍ਹਾਂ ਨੂੰ ਆਪਾਂ ਬੜੇ ਸਮੇਂ ਤੋਂ ਉਡੀਕ ਰਹੇ ਸੀ, ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਮਹਿਲ ਸਿੰਘ ਜੀ, ਦੋ ਫਰਜ਼ੰਦ, ਜੋ ਬੜਾ ਸਰੀਲਾ ਵਾਰਾਂ ਦੇ ਰਾਹੀਂ ਆਪਾਂ ਨੂੰ ਨਿਹਾਲ ਕਰਨਗੇ। ਉਹ ਬੜੇ ਪਿਆਰ ਨਾਲ ਉਹਨਾਂ ਨੂੰ ਸਰਵਣ ਕਰਨਾ ਹੈ। ਸੋ ਨਿਮਰਤਾ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਇਹ ਸਨ ਭਾਈ ਸਾਹਿਬ ਜੀ, ਭਾਈ ਬੇਅੰਤ ਸਿੰਘ ਜੀ ਹਜੂਰੀ ਰਾਗੀ ਇੱਥੋਂ ਦੇ, ਜੋ ਕਿ ਬੜੀ ਰਸੀਲੀ ਆਵਾਜ਼ ਹੈ ਇਹਨਾਂ ਦੀ। ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੈ। ਸਵੇਰੇ ਵੀ 1 ਘੰਟਾ ਅਤੇ ਸ਼ਾਮ ਨੂੰ 1 ਘੰਟਾ ਰੋਜ਼ਾਨਾ ਇਹ ਕੀਰਤਨ ਕਰਦੇ ਹਨ। ਗੁਰੂ ਮਹਾਰਾਜ ਜੀ ਦੀ ਬੜੀ ਬਖਸ਼ਿਸ਼ ਹੈ। ਸੋ ਘਰਾਂ ਦੇ ਵਿੱਚ ਪ੍ਰੋਗਰਾਮ ਕਰਾਉਣ ਵਾਸਤੇ ਕਿਸੇ ਨੇ ਸੁਖਨੀ ਸਾਹਿਬ ਜੀ ਦਾ ਪਾਠ ਕਰਾਉਣਾ ਹੈ, ਜਾਂ ਅਖੰਡ ਪਾਠ ਸਾਹਿਬ ਜੀ ਕਰਾਉਣੇ ਹਨ, ਜਾਂ ਸਹਿਜ ਪਾਠ ਕਰਾਉਣਾ ਹੈ, ਸੋ ਉਹ ਤੁਸੀਂ ਕਰਾ ਸਕਦੇ ਹੋ। ਅਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ। ਸਾਡੇ ਕੋਲ ਇਹ ਜਥਾ ਜਿਹੜਾ ਹੈ ਹਜੂਰੀ ਰਾਗੀ ਹੁਣ ਜੋ ਆਏ ਹਨ, ਇਹਨਾਂ ਦਾ ਆਪਾਂ ਸਤਿਕਾਰ ਕਰਨਾ ਹੈ। ਸੋ ਵੱਧ ਤੋਂ ਵੱਧ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ। ਅੱਜ ਦਾ ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਜਿਨ੍ਹਾਂ ਦੇ 128ਵਾਂ ਜਨਮ ਦਿਨ 'ਤੇ ਸਮੂਹ ਐਲੇ ਦੀਆਂ ਸੰਗਤਾਂ ਵੱਲੋਂ ਬੜਾ ਵੱਧ ਚੜ੍ਹ ਕੇ ਸੇਵਾ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਸੋ ਇੱਥੇ ਦੀ ਜੋ ਪ੍ਰਬੰਧਕ ਕਮੇਟੀ ਹੈ, ਸਾਡੇ ਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਨਜੀਤ ਸਿੰਘ ਮੰਡੇਰ ਅਤੇ ਸਰਦਾਰ ਸਰਬਜੀਤ ਸਿੰਘ ਜੀ, ਅਤੇ ਦੂਸਰੇ ਮੈਂਬਰ ਚਰਨਜੀਤ ਸਿੰਘ ਜੀ ਗਰੇਵਾਲ ਸਾਹਿਬ, ਬੜੇ ਉਤਸ਼ਾਹ ਦੇ ਨਾਲ ਗੁਰੂ ਘਰ ਦੀ ਸੇਵਾ ਕਰ ਰਹੇ ਹਨ। ਤਨ ਮਨ ਧਨ ਦੇ ਨਾਲ ਸੇਵਾ ਕਰਦੇ ਨੇ। ਜੋ ਬੜੇ ਚਿਰਾਂ ਤੋਂ ਕੰਮ ਅਧੂਰੇ ਪਏ ਸਨ, ਉਹ ਉਹਨਾਂ ਨੇ ਆ ਕੇ ਕਮੇਟੀ ਦੇ ਵਿੱਚ, ਦਾਸ ਵੀ ਉਦੋਂ ਇਹਨਾਂ ਦੇ ਨਾਲ ਹੀ ਇੱਧਰ ਆਏ ਨੇ, ਅਤੇ ਦੇਖਿਆ ਕਿ ਬੜੇ ਤਨ ਮਨ ਧਨ ਦੇ ਨਾਲ ਇਹ ਸੇਵਾ ਕਰਕੇ ਸੰਗਤਾਂ ਕੋਲੋਂ ਸੇਵਾ ਕਰਾ ਰਹੇ ਹਨ। ਅਤੇ ਜੋ ਗੋਲਖ ਦੀ ਮਾਇਆ ਹੈ, ਇਹ ਬਹੁਤ ਜੋ ਵੀ ਸਾਰੇ ਗੁਰੂ ਘਰ ਦੇ ਕਾਰਜ ਹਨ ਉਹਨਾਂ 'ਤੇ ਲੱਗ ਰਹੀ ਹੈ। ਜਿਨ੍ਹਾਂ ਨੇ ਵੀ ਕੋਈ ਸੇਵਾ ਦੇਣੀ ਹੈ, ਇਹਦੇ ਵਿੱਚ ਕੋਈ ਵੀ ਜਿਹੜਾ ਕੰਮ ਹੈ, ਜੋ ਵਧੀਆ ਕੰਮ ਕਰ ਰਹੇ ਹਨ। ਸੋ ਜੋ ਹਾਲ 500 ਬੰਦੇ ਦਾ ਜੋ ਹਾਲ ਬਣਾ ਰਹੇ ਹਨ, ਜੋ ਵੀ ਆਪਾਂ ਵਿਆਹ ਸ਼ਾਦੀਆਂ ਜਾਂ ਹੋਰ ਕੋਈ ਪਾਰਟੀ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੈ, ਉਹਦੇ ਵਾਸਤੇ ਹਾਲ ਜਿਹੜਾ ਉਹ ਤਿਆਰ ਹੋ ਰਿਹਾ ਹੈ। ਅਤੇ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਮੇਟੀ ਦਾ ਸਾਥ ਦਈਏ, ਤਾਂ ਕਿ ਇਹ ਗੁਰੂ ਘਰ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣ। ਕਿਉਂਕਿ ਬੜਾ ਉਤਸ਼ਾਹ ਹੈ ਇਹਨਾਂ ਦੇ ਵਿੱਚ, ਜੋ ਸਾਰੇ ਗੁਰੂ ਘਰ ਦੇ ਕੰਮ ਕਰ ਰਹੇ ਹਨ। ਜੋ ਵੀ ਅਧੂਰੇ ਕੰਮ ਸਨ, ਬਹੁਤ ਜੋ ਦੇ 4-5 ਮਹੀਨੇ ਹੋਏ ਨੇ ਇਹਨਾਂ ਨੂੰ ਕਮੇਟੀ ਨੂੰ ਆਇਆ ਨੂੰ, ਅਤੇ ਬਹੁਤ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਹਨ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਹ ਸਾਰੀ ਕਮੇਟੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਇਸੇ ਤਰ੍ਹਾਂ ਹੀ ਸੇਵਾ ਕਰਕੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸੋ ਇਹਨਾਂ ਦਾ ਆਪਾਂ ਸਾਥ ਦੇਣਾ ਹੈ। ਜੋ ਵੀ ਆਪਾਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਹੈ, ਗੁਰੂ ਸਾਹਿਬ ਜੀ ਨੇ ਆਪਾਂ ਨੂੰ 10ਵਾਂ ਹਿੱਸਾ ਕੱਢਣ ਵਾਸਤੇ ਕਿਹਾ ਹੈ। ਸੋ ਆਪਾਂ ਹੋਰ ਵੀ ਕਈ ਥਾਵਾਂ 'ਤੇ ਸੇਵਾ ਕਰਨੀ ਹੈ, ਪਰ ਇਸ ਗੁਰੂ ਘਰ ਵਿੱਚ ਜੋ ਸ਼ਰਧਾ ਭਾਵਨਾ ਹੈ, ਉਹ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਭਾਈ ਬੇਅੰਤ ਸਿੰਘ ਜੀ ਹਜ਼ੂਰੀ ਰਾਗੀ ਨੇ, ਜੋ ਸਵੇਰੇ ਸ਼ਾਮੀ ਕੀਰਤਨ ਕਰਦੇ ਨੇ।
ਸੋ ਜੋ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ 40 ਦਿਨ ਵਾਸਤੇ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਹਨ ਤੇ ਸੰਗਤਾਂ ਬੜੀਆਂ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਹਨ। ਇੱਕ ਇੱਕ ਦੋ ਦੋ ਘਰਾਂ ਦੀ ਸੇਵਾ ਜਿਹੜੀ ਆ ਰੋਜ਼ਾਨਾ ਹੋ ਰਹੀ ਹੈ। 2-4 ਸੇਵਾਵਾਂ ਜਿਹੜੀਆਂ ਹਨ ਖਾਲੀ ਹਨ। ਉਹ ਮੈਂ ਬੇਨਤੀ ਕਰਕੇ ਕਿ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰਕੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲੀਆਂ ਕਰਨਾ ਆ ਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ। ਗੁਰੂ ਮਹਾਰਾਜ ਜੀ ਕਿਰਪਾ ਕਰਨ ਜੀ। ਆਓ ਸਾਡੇ ਕੋਲ ਹੁਣ ਭਾਈ ਸਾਹਿਬ ਜੀ, ਭਾਈ ਮਹਿਲ ਸਿੰਘ ਜੀ, ਜੋ ਬੜੀ ਇਹਨਾਂ ਦੀ ਕਿਰਪਾ ਹੈ, ਕਵਿਸ਼ਰੀ ਜਥਾ ਹੈ, ਇਤਿਹਾਸ ਦੇ ਨਾਲ ਆਪਾਂ ਨੂੰ ਜੋੜਨਗੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹਾਂ, ਇੱਕ ਜਕਾਰਾ ਇਹਨਾਂ ਦੇ ਨਾਂ ਤੇ ਛੱਡੀਏ ਜੀ। ਬੋਲੇ ਸੋ ਨਿਹਾਲ। ਸੋ ਇਹਨਾਂ ਨੂੰ ਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਉਹਨਾਂ ਕੋਲੋਂ ਆਪਾਂ ਹੁਣ ਇਤਿਹਾਸ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ। ਬਹੁਤ ਪੁਰਾਣਾ ਹੈ, ਸੋ ਵੱਧ ਚੜ੍ਹ ਕੇ ਸੇਵਾ ਕਰਕੇ ਇਸ ਨੂੰ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ। ਜੋ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਹਨ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਕੇ ਚੜ੍ਹਦੀ ਕਲਾ ਦੇ ਦਾਨ ਬਖਸ਼ਿਸ਼ ਕਰਨ। ਸੋ ਕੋਈ ਵੀ ਪ੍ਰੋਗਰਾਮ ਕਰਾਉਣਾ ਹੈ ਘਰਾਂ ਦੇ ਵਿੱਚ, ਕੋਈ ਸਹਿਜ ਪਾਠ ਕਰਾਉਣਾ ਹੈ, ਸੁਖਮਨੀ ਸਾਹਿਬ ਕਰਾਉਣਾ ਹੈ, ਜਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਘਰਾਂ ਵਿੱਚ ਕਰਾਉਣਾ ਹੈ, ਸੋ ਦਾਸ ਨਾਲ ਸੰਪਰਕ ਕਰਕੇ ਤੇ ਬੁੱਕ ਕਰਾ ਸਕਦੇ ਹੋ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਹੁਣ ਭਾਈ ਸਾਹਿਬ ਕੋਲੋਂ ਆਪਾਂ ਇਤਿਹਾਸ ਸਰਵਣ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਮੰਗਦੇ ਹੋਏ ਆਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, 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 ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਆ ਬੰਦ ਹੋ ਗਿਆ। ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਇੱਧਰ ਆ, ਇੱਧਰ ਹੋਰ ਇੱਧਰ ਕਰ। ਹਾਂ ਆਣ। ਵਾਹਿਗੁਰੂ ਜੀ, ਵਾਹਿਗੁਰੂ, ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ, ਆਉਣੇ ਪੈਂਦੇ ਨੇ। ਜਸ ਦਿੰਦਾ ਹੈ ਜੋ ਦੁਨੀਆ ਨੂੰ, ਜਸ ਉਸ ਦੇ ਗਾਉਣੇ ਪੈਂਦੇ। ਵਾਹਿਗੁਰੂ, ਇੱਕ ਉਸ ਦੀ ਨਦਰ
ਦਿਲ ਦਾ ਨਜ਼ਰਾਨਾ ਕਾਫੀ ਨੀ, ਮਸਤਾ ਦਿਲਦਾਰ ਦੀ ਰਹਿਮਤ ਲਈ ਸਿਰ ਪੇਟ ਚੜਾਉਣੇ ਪੈਂਦੇ ਨੇ, ਸਿਰ ਪੇਟ ਚੜਾਉਣੇ ਪੈਂਦੇ ਨੇ। ਪੁਰਜਾ ਕਟ ਮਾਰੇ ਕਬਹੂ ਨ ਛਾਡੇ ਖੇਤ, ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ, ਅਨਮਾਨ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ, ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੇਗ ਦੇ ਥਾਣੀ। ਹਨੂਮਾਨ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ। ਉਹ ਦੱਸਣ ਕੀ ਉਬਲਦੀਆਂ ਦੇਗਾ ਸਿਰ ਵੱਢ ਜਲਾਦਾ ਨੇ, ਕਿੰਨੀਆਂ ਖੁੰਡੀਆਂ ਕਰ ਲੀਆਂ ਤੇਗਾ। ਖੁਦ ਮਿਟ ਗਏ ਹਸਤੀ ਤੋਂ ਆਈਆਂ ਜਦੋਂ ਅੰਤ ਦੀਆਂ ਕੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਜਿਸ ਮਤੀ ਦਾਸ ਚੀਰਿਆ ਆਰਾ ਪਰੇ ਸ਼ਹਾਦਤ ਲੰਬੀ, 8 ਅਰਬੀਆਂ ਆਈਆਂ ਜਦੋਂ ਅੰਤ ਦੀਆਂ ਕਣੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਸਿੰਘ 700 ਕਤਲ ਕਰੇ ਸੀ ਜੋ ਐਨ ਬੰਦੇ ਦੇ ਮੂਰੇ, ਵਿੱਚ ਅਗਨ ਪੁਰਖਿਆ ਦੇ ਉਤਰੇ 100% ਪੂਰੇ। ਉਹ ਜਰਾ ਵੀ ਮੰਨੇ ਨਾ ਦੇਂਦੇ ਰਹੇ ਤਕਲੀਫਾਂ ਬੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਦਰਦ ਜਲਾਦਾ ਨੇ ਹਿੱਕੋਂ ਕਰਕੇ ਅੱਡ ਕਲੇਜਾ, ਤੁਨਿਆ ਮੂੰਹ ਬੰਦੇ ਦੇ ਪਿਆਰੇ ਪੁੱਤ ਦਾ ਕੱਢ ਕਲੇਜਾ। ਉਹ ਚੱਲੇ ਆਪ ਕਤਲਗਾਹ ਨੂੰ ਦੋਵੇਂ ਬਾਹਾਂ ਕਰਕੇ ਖੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਚੱਲ ਅੰਮ੍ਰਿਤਸਰ ਤੋਂ ਜੀ ਪੁੱਜੇ ਗੰਗਸਰ ਦੀ ਗੋਲੀ ਦੇ, ਹੱਸ ਹੱਸ ਮਰੇ ਸਾਹਮਣੇ ਮੱਥੇ। ਸੀ ਮੌਤ ਵੀ ਆਮਨ ਨੂੰ ਜੰਜਾ ਬਨ ਬਨ ਸੇਰੇ ਚੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗੜੀ ਚ ਕੀਤਾ ਸਾਕਾ, ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗੜੀ ਚ ਕੀਤਾ ਸਾਕਾ, ਆਖਰ ਦੇ ਦਮ ਤਾਈ ਛੱਡਿਆ ਨਹੀਂ ਯੋਧਿਆ ਨਾਕਾ। ਮੈਂ ਕਾਲਫ ਲਿਖ ਗਿਆ ਹੈ ਜਿਸਨੇ ਕੋਖ ਤਰੀਖਾਂ ਪੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਕਰਨੈਲ ਕਵੀਸ਼ਰ ਤੇ ਕੀ ਮੈਲ ਵਿਚਾਰੇ ਜਾਣਨ, ਪੱਠੀ ਨਨਕਾਣੇ ਦੀ, ਪੱਠੀ ਨਨਕਾਣੇ ਦੀ ਦੇ ਵਿੱਚ ਮਚ ਕੇ ਕੀਤਾ ਚਾਨਣ। ਵਿੱਚ ਚੁਰ ਕੁਰਬਾਨੀ ਦੇ ਜਿੰਦਾ ਵਾਂਗ ਪਮੱਕੜ ਸਣੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਬਹੁਰ ਨ ਕਰਨ ਸੋ ਪਦ ਰਵੋ, ਜੇ ਬਹੁਰ ਨ ਰਵਨ ਸੋ ਧਿਆਨ ਧਰੋ, ਜੇ ਬਹੁਰ ਨ ਧਰਨਾ
ਐਸੇ ਮਰੋ ਜੇ ਬਹੁਰ ਨਾ ਮਰਨਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ आओ हमारे पास। कबीर मरता मरता जग मुआ, मर पे ना जानिया कोई। ऐसे मरने जो मरै ਬਹੁਰ ਨਾ ਮਰਨਾ ਹੋਵੇ। ਮਹਾਨ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਆ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਅੰਤਲੇ ਸਮੇਂ ਤੇ ਸਾਈਂ ਮੀਆਂ ਮੀਰ ਨੇ ਪੁੱਛਿਆ ਸੀ, ਮਹਾਰਾਜ ਇਸ ਤੋਂ ਅੱਗੇ ਹੁਣ ਕੀ ਹੋਣ ਵਾਲਾ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਾਈਂ ਮੀਆਂ ਮੀਰ ਸਾਡੇ ਤੋਂ ਪਹਿਲਾਂ ਸ਼ਹੀਦਾਂ ਵਿੱਚ ਬੜੇ ਪਾੜੇ ਪੈਂਦੇ ਆਏ ਆ, ਬੜਾ ਸਮਾਂ ਲੱਗਦਾ ਆਇਆ, ਹੁਣ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ। ਥੋੜੇ ਦਿਨਾਂ ਦੇ ਅੰਦਰ ਹੀ ਫੁੱਲ ਇਸ ਦੇ ਉਹ ਖਿਲਰ ਜਾਣਗੇ ਸਾਰੇ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ, ਚੜ ਕੇ ਦੇਖ ਤੇ ਦਰਦ ਪਿਆਰ ਅੰਦਰ। ਮਹਿਕ ਮਹਿਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਫੁੱਲ ਜਦੋਂ ਦੋ ਬਹਾਰ ਅੰਦਰ। ਸਾਈਂ ਮੀਆਂ ਮੀਰ ਇਸ ਬਾਗ ਵਿੱਚ ਇਹੋ ਜਿਹਾ ਗੁਲਸ਼ਨ ਆਏਗਾ, ਇਹੋ ਜਿਹਾ ਖੇੜਾ ਆਏਗਾ, ਖਿੜੀ ਰਹੇਗੀ ਸਦਾ ਬਹਾਰ ਇਸ ਤੇ। ਕੋਲ ਖਿਜਾ ਦੇ ਇਸ ਨੇ ਟੁਕਣਾ ਨਹੀਂ। ਤੇ ਇੰਨੇ ਸ਼ਹੀਦ ਹੋਣਗੇ, ਵਾਹਿਗੁਰੂ ਸ਼ਹੀਦਾਂ ਦੀਆਂ ਲਾਈਨਾਂ ਲੱਗ ਜਾਣਗੀਆਂ, ਸ਼ਾਹਾਂ ਦੇ ਤਾਜ ਡਿੱਗ ਪੈਣਗੇ, ਉਹਨਾਂ ਦੇ ਤਖਤ ਡੋਲ ਜਾਣਗੇ, ਜਲਾਦਾਂ ਦੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ, ਪਰ ਸ਼ਹੀਦਾਂ ਦਾ ਸ਼ੌਕ ਨਹੀਂ ਪੂਰਾ ਕਰ ਸਕਣਗੀਆਂ। ਲਾਸਾਨੀ ਕੁਰਬਾਨੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਹਨਾਂ ਲੀਹਾਂ ਤੇ ਮਹਾਨ ਯੋਧਿਆਂ ਨੇ ਕਿਤਨਾ ਫਿਰ ਚੱਲ ਕੇ ਕੌਮ ਦਾ ਮਹਾਂਦਰਾ ਸਵਾਰਿਆ, ਕੌਮ ਦੀ ਵਿਗੜੀ ਕਿਤਨਾ ਸਵਾਰੀ, ਦੇਸ਼ ਦੀ ਆਜ਼ਾਦੀ ਵਾਸਤੇ ਕਿਸ ਤਰ੍ਹਾਂ ਕੁਰਬਾਨੀਆਂ ਕੀਤੀਆਂ। ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹਿ, ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ। ਫਤਿਹ ਇੱਕ ਸਿਮਰਨ ਹੈ ਜੋ ਦਸਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਬਖਸ਼ਿਸ਼ ਕੀਤਾ। ਅਸੀਂ ਇਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ। ਅਸੀਂ ਬਾਕੀ ਸ਼ਬਦਾਂ ਦਾ ਸਿਮਰਨ ਤੇ ਬਹੁਤ ਕਰਦੇ ਹਾਂ। ਸੁਖਮਨੀ ਸਾਹਿਬ ਦੇ ਕਰਦਾ ਹੈ ਕੋਈ 25 ਜਾਪ, ਜਪਜੀ ਸਾਹਿਬ ਦੇ ਕਰਦਾ ਹੈ। ਸੁਖਮਨੀ ਸਾਹਿਬ ਦੇ ਨਾਂ ਦੇ ਨਾਲ ਸੁਸਾਇਟੀ ਬਣਾ ਕੇ ਸਾਰੇ ਹਿੰਦੁਸਤਾਨ ਵਿੱਚ ਚਲਾਈ ਗਈ ਹੈ। ਪਰ ਜਿਹੜੀ ਅਸਲ ਗੱਲ ਹੈ ਕਿ ਆਦਮੀ ਨੇ ਆਪਣੀ ਜ਼ਿੰਦਗੀ ਵਿੱਚ ਵਕਾਰਾਂ ਤੇ ਫਤਿਹ ਪਾਉਣੀ ਆ, ਤੇ ਫਿਰ ਇਸ ਨੇ ਉਹਨਾਂ ਦੁਸ਼ਮਣਾਂ ਤੇ ਫਤਿਹ ਪਾਉਣੀ ਆ ਜੇ ਪਹਿਲਾਂ ਫਤਿਹ ਦਾ ਸਿਮਰਨ ਕਰੇਗਾ। ਵਾਹਿਗੁਰੂ ਫਤਿਹ ਇੱਕ ਸਿਮਰਨ ਹੈ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਹਦਾਇਤਾਂ ਆਪਣੇ ਖਾਲਸੇ ਨੂੰ ਕੀਤੀਆਂ ਜੋ ਬੜਿਆਂ ਪੁਰਾਣਿਆਂ ਖਰੜਿਆਂ ਵਿੱਚ ਮਿਲਦੀਆਂ। ਬੜੇ ਬੜੇ ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਤੇ ਸਵਾਲ ਕੀਤੇ, ਪਰ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ ਕਿ ਜਿਸ ਵਿੱਚ ਜਦੋਂ ਗੁਰੂ ਮਹਾਰਾਜ ਸੰਗਤ ਵਿੱਚ ਆ ਕੇ ਬੈਠਦੇ ਹਨ ਤੇ ਉਸ ਤੋਂ ਬਾਅਦ ਕੋਈ ਸਮਾਂ ਰੱਖਦੇ ਆ ਵੀ ਜੇ ਕਿਸੇ ਨੇ ਕੋਈ ਆਪਣਾ ਸ਼ੰਕਾ ਨਿਵਰਤ ਕਰਨਾ ਤੇ ਉਹ ਕਰ ਲਓ। ਬਾਕੀ ਦੁਨੀਆ ਦੇ ਪਕੰਬਰਾਂ ਨੇ ਇਹ ਆਗਿਆ ਨਹੀਂ ਦਿੱਤੀ, ਪਰ ਗੁਰੂ ਗੋਬਿੰਦ ਸਿੰਘ ਮਾਨ ਨੂੰ ਆਪਣੀ ਸ਼ਖਸੀਅਤ ਉੱਤੇ ਐਡਾ ਵੱਡਾ ਭਰੋਸਾ ਹੋਂਦੇ ਵੀ ਆਓ ਜੇ ਕਿਸੇ ਨੇ ਕੋਈ ਆਪਣਾ ਸ਼ੰਕਾ ਨਿਵਰਤ ਕਰਨਾ ਤੇ ਕਰ ਲਓ। ਪੀਰ ਬੁੱਧੂ ਸ਼ਾਹ ਨੂੰ ਪੜ੍ਹਦੇ ਜੇ, ਸੁਣਦੇ ਵੀ ਜੇ। ਬੜਾ ਜੋਗੀ ਸਿੱਧ ਪੀਰ ਹੋਇਆ, ਪੌਂਟਾ ਸਾਹਿਬ ਦੇ ਮਕਾਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਣ ਆਇਆ, ਜਿੱਥੋਂ ਉਹਨਾਂ ਦਾ ਉਹ ਸੇਵਕ ਬਣਿਆ। ਫਿਰ ਉਹਨੇ ਆਪਣੇ ਪੁੱਤਰ, ਆਪਣੇ ਚੇਲੇ ਕੁਰਬਾਨ ਕਰ ਦਿੱਤੇ। ਅੱਜ ਉਹ ਦਰਖਤ ਮੌਜੂਦ ਨਹੀਂ। ਹੁਣ ਦੇ ਪੌਂਟਾ ਸਾਹਿਬ ਦੀ ਦਰਬਾਰ ਸਾਹਿਬ ਦੀ ਦੀਵਾਰ ਦੇ ਨਾਲ ਇੱਕ ਬਹੁਤ ਘਣਾ ਦਰਖਤ ਹੈ, ਬਹੁਤ ਘਣਾ ਦਰਖਤ ਹੈ। ਜਿਸ ਤਰ੍ਹਾਂ ਸਾਡਿਆਂ ਪਿੰਡਾਂ 'ਚ ਕਿਤੇ ਕਿਤੇ ਪਲਾਕ ਦੇ ਦਰਖਤ, ਇਹੋ ਜਿਹਾ ਦਰਖਤ, ਪਰ ਉਹ ਪਲਾਕ ਨਹੀਂ ਕਿਉਂਕਿ ਉਹ ਭਾਰੀ ਇਲਾਕਾ ਹੈ। ਪੀਰ ਬੁੱਧੂ ਸ਼ਾਹ ਇਹ ਜਾਣ ਕੇ ਕਿ 30-32 ਵਰੇ ਦੀ ਉਮਰ ਦਾ ਜਿਹੜਾ ਗੁਰੂ ਆ, ਇੰਨੀ ਛੋਟੀ ਉਮਰ ਵਿੱਚ ਏਡੀਆਂ ਅਧਿਆਤਮਕਵਾਦ ਦੀਆਂ ਉੱਚੀਆਂ ਗੱਲਾਂ ਕਿਵੇਂ ਕਰਦਾ। ਮਨ ਨੂੰ ਵੇਖਣ ਆਇਆ, ਆਪਣਾ ਸ਼ੰਕਾ ਨਿਵਰਤ ਕਰਨ ਆਇਆ। ਸ਼ਾਮਾਂ ਦਾ ਵਕਤ ਸੀ। ਪੰਛੀਆਂ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ ਇਹਨਾਂ ਦਾ ਟਿਕਾਣਾ ਹੋਵੇ ਨਾ, ਇਹ ਸ਼ਾਮ ਨੂੰ ਆਪਣੇ ਟਿਕਾਣੇ ਤੇ ਚਲੇ ਜਾਂਦੇ ਆ। ਇਸ ਦਰਖਤ ਉੱਤੇ ਛੋਟੇ ਛੋਟੇ ਪੰਛੀਆਂ ਦਾ ਬੜਾ ਜਮਘਟਾ ਸੀ। ਮਹਾਰਾਜ ਸ਼ਿਕਾਰ ਖੇਡ ਕੇ ਆਏ। ਪੀਰ ਬੁੱਧੂ ਸ਼ਾਹ ਦਾ ਪਿੰਡ ਇੱਥੋਂ ਲਾਗੇ ਸੀ। ਉਹ ਆ ਕੇ ਇਸ ਦਰਖਤ ਥੱਲੇ ਬੈਠਾ ਸੀ ਆਪਣਾ ਸ਼ੰਕਾ ਨਿਵਰਤ ਕਰਨ ਵਾਸਤੇ। ਮਹਾਰਾਜ ਘੋੜਿਓਂ ਉਤਰ ਲੱਗੇ ਤੇ ਉੱਠ ਕੇ ਖਲੋ ਗਿਆ। ਸਤਿਗੁਰੂ ਕਹਿਣ ਲੱਗੇ, ਆਓ ਪੀਰ ਜੀ ਕਿਵੇਂ ਆਏ ਜੇ?
ਕਹਿਣ ਲੱਗਾ ਮਹਾਰਾਜ ਇੱਕ ਸ਼ੰਕਾ ਨਿਵਰਤ ਕਰਨਾ ਆ। ਕਹਿਣ ਲੱਗੇ ਦੱਸ ਦਿਓ। ਕਹਿਣ ਲੱਗਾ ਘੋੜਿਓ ਉਤਰ ਲੋ। ਕਹਿਣ ਲੱਗੇ ਨਹੀਂ, ਘੋੜਿਓ ਉਤਰਦਿਆਂ ਹੀ ਸ਼ੰਕਾ ਨਿਵਰਤ ਹੋ ਜਾਣਾ। ਕਹਿੰਦੇ ਨੇ ਰਾਜੇ ਜਨਕ ਨੂੰ ਅਸ਼ਟਾਵਕਰ ਨੇ ਘੋੜੇ ਤੇ ਚੜ੍ਹਦਿਆਂ ਹੀ ਗਿਆਨ ਕਰਵਾਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਘੋੜੇ ਤੋਂ ਉਤਰਦਿਆਂ ਹੀ ਗਿਆਨ ਕਰਵਾਤਾ। ਉਹਨੇ ਸਵਾਲ ਕੀਤਾ ਕਿ ਇਹ ਜਗਤ ਦੀ ਖੇਡ ਕੀ ਆ। ਸਵਾਲ ਬਹੁਤ ਵੱਡਾ ਸੀ। ਜਿਸ ਦਰਖਤ ਉੱਤੇ ਪੰਚ ਘੋੜਾ ਖੜਾ ਸੀ, ਸਾਹਮਣੇ ਪੀਰ ਬੁੱਧੂ ਸ਼ਾਹ ਖਲੋਤਾ ਸੀ। ਮਹਾਰਾਜ ਨੇ ਉਹ ਤਾਂ ਨੂੰ ਵੇਖ ਕੇ ਤੇ ਤਾੜੀ ਮਾਰੀ। ਸਭ ਪੰਛੀ ਉੱਡ ਕੇ ਚਲੇ ਗਏ, ਪੰਛੀਆਂ ਦਾ ਰੌਲਾ ਹਟ ਗਿਆ। ਮਹਾਰਾਜ ਕਹਿਣ ਲੱਗੇ ਪੀਰ ਬੁੱਧੂ ਸ਼ਾਹ, ਜਗਤ ਦੀ ਖੇਡ ਬਸ ਇਹ ਨਹੀਂ ਕੀਆ। ਕੋਈ ਆਇਆ ਤੇ ਚਲਾ ਗਿਆ। ਉਹ ਸਮਝ ਗਿਆ। ਉਹਨੇ ਬੜੇ ਅਦਬ ਦੇ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ। ਇਸ ਸ਼ੰਕਾ ਨਿਵਰਤ ਕਰਨ ਦੇ ਬਦਲੇ 'ਚ ਉਹਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਪਿਤ ਹੋਏ। ਅਸੀਂ ਉਹਦੇ ਹੋ ਕੇ ਵੀ ਉੱਥੋਂ ਤੱਕ ਨਹੀਂ ਪਹੁੰਚੇ। ਸਾਡੇ ਅੰਦਰ ਕੋਈ ਜਨਮਾਂ ਜਨਮਾਂਤਰਾਂ ਦੀ ਕਮੀ ਹੈ। ਬੇਨਤੀ ਕਰਿਆ ਸਾ ਜੇ ਨਾ ਸ਼ੰਕਿਆਂ ਤੇ ਅੰਦਰ ਦੀ ਮੈਲ ਤੇ ਫਤਿਹ ਪਾਉਣੀ ਆ, ਫਿਰ ਸਾਨੂੰ ਫਤਿਹ ਦਾ ਸਿਮਰਨ ਕਰਨਾ ਪਊਗਾ। ਫਤਿਹ ਇੱਕ ਸਿਮਰਨ ਹੈ। ਜਦੋਂ ਆਪਾਂ ਫਤਿਹ ਗਜਾਉਂਦੇ ਆ ਨਾ, 2 ਵਾਰ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ, ਜਿਹੜਾ ਅਸੀਂ ਬਹੁਤ ਘੱਟ ਸਿਮਰਦੇ ਹਾਂ। ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ ਅਗਰ ਜੇ ਤੁਹਾਡਾ ਕਿਸੇ ਨੇ ਦਰਸ਼ਨ ਕਰਨਾ ਹੋਵੇ ਤੇ ਫਿਰ? ਉਹਨਾਂ ਆਖਿਆ ਮੈਂ ਖਾਲਸੇ ਵਿੱਚ ਹੋਵਾਂਗਾ। ਕਿਸੇ ਸਜੇ ਹੋਏ ਖਾਲਸੇ ਨੂੰ ਵੇਖ ਲਿਓ ਤੇ ਆਪਣੇ ਮਨ ਵਿੱਚ ਉਹਨੂੰ ਇਹ ਅਕੀਦਾ ਬਣਾ ਕੇ ਵੇਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਵੇਖ ਰਿਹਾ ਹਾਂ। ਮੈਂ ਤੁਹਾਨੂੰ ਉਹਦੇ ਵਿੱਚ ਬੈਠਾ ਦੱਸਾਂਗਾ, ਉਹੀ ਮੇਰਾ ਟਿਕਾਣਾ ਹੋਵੇਗਾ। ਬਾਕੀ ਦੁਨੀਆ ਦੇ ਪਕੰਬਰਾਂ ਨੇ ਆਪਣੀ ਉਮਤ ਨੂੰ ਇਹ ਮਾਣ ਨਹੀਂ ਜੀ ਦਿੱਤਾ। ਅਗਰ ਕੋਈ ਇਹੋ ਜਿਹਾ ਸਮਾਂ ਬਣ ਜੇ ਤੁਹਾਡਾ ਸਜਿਆ ਹੋਇਆ ਸਿੰਘ ਵੇਖਣ ਨੂੰ ਨਾ ਲੱਭੇ ਤੇ ਫਿਰ ਤੁਹਾਡਾ ਦਰਸ਼ਨ ਕਿਵੇਂ ਹੋਏ? ਸਵਾਲ ਕਰਨ ਵਾਲੇ ਵੀ ਬੜੇ ਅਜੀਬ ਹੁੰਦੇ ਆ। ਤਾੜਨੇ ਵਾਲੇ ਕਿਆਮਤ ਕੀ ਨਜ਼ਰ ਰੱਖਤੇ ਹੈ। ਹਜੂਰ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਫਿਰ ਤੂੰ ਆਪਣੇ ਗਾਤਰੇ ਪਈ ਤਲਵਾਰ ਮਿਆਨ ਵਿੱਚੋਂ ਕੱਢ ਲਈ, ਇਹਨੂੰ ਫਤਿਹ ਬੁਲਾ ਕੇ ਤੇ ਇਹਦੀ ਤਿੱਖੀ ਧਾਰ ਵੱਲੇ ਵੇਖੀ। ਮੈਂ ਤੈਨੂੰ ਤੇਗ ਦੀ ਤਿੱਖਾਂਗਾ ਨਾ, ਉਦੋਂ ਮੈਂ ਤੈਨੂੰ ਦਿਸ ਪਾਂਗਾ। ਫਤਿਹ ਇੱਕ ਸਿਮਰਨ ਹੈ ਜਿਹਦੇ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੁੰਦਾ। ਆਓ ਸਾਰੇ ਮਿਲ ਕੇ ਫਤਿਹ ਬੁਲਾਈਏ। ਬੰਦੇ ਦੀ ਕੋਈ ਸਮਰੱਥਾ ਨਹੀਂ ਕਿ ਉਹ ਕੋਈ ਗੁਰੂ ਦੀ ਗੱਲ ਕਰ ਸਕੇ। ਗੁਰੂ ਪੂਰਾ ਹੈ, ਮਨੁੱਖ ਅਧੂਰਾ ਹੈ ਤੇ ਅਧੂਰਾ ਮਨੁੱਖ ਪੂਰੇ ਗੁਰੂ ਦੀ ਕੀ ਗੱਲ ਕਰੇਗਾ। ਮਨੁੱਖ ਜਿਹੜਾ 5 ਭੂਤਕ ਸਰੀਰ ਦੇ ਅੰਦਰ ਘਿਰਿਆ, ਪਰਮੇਸ਼ਰ ਸਰੀਰ ਵਿੱਚ ਨਹੀਂ ਹੈ। ਪਰਮੇਸ਼ਰ ਬੇਹੱਦਾ ਹੈ ਤੇ ਬੇਹੱਦੇ ਪਰਮੇਸ਼ਰ ਦੀ ਇੱਕ ਹੱਦ ਵਾਲਾ ਜੀਵ ਕੀ ਗੱਲ ਕਰੇਗਾ। ਸਿੱਖ ਕਦੇ ਗੁਰੂ ਦੀ ਲਖਤਾ ਨਹੀਂ ਕਰ ਸਕਦਾ। ਸਿੱਖ ਤੇ ਗੁਰੂ ਦੇ ਪਿਆਰ ਦਾ ਪ੍ਰਤੀਕ ਹੈ ਤੇ ਪਿਆਰ ਵਿੱਚ ਕਦੇ ਅਕਲ ਕੰਮ ਨਹੀਂ ਆਉਂਦੀ। ਉੱਥੇ ਸ਼ਰਧਾ ਤੇ ਜਜ਼ਬਾ ਕੰਮ ਆਉਂਦਾ। ਆਓ ਬੇਨਤੀ ਕਰਾਂ, ਪਹਿਲਾਂ ਫਤਿਹ ਬੁਲਾਈਏ ਤੇ ਫਿਰ ਜੋ ਤੁਸੀਂ ਸਾਨੂੰ ਬੁੱਧੀ ਬਖਸ਼ੋਗੇ। ਮੈਂ ਆਪਣੇ ਸਮੇਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕੁਝ ਕਹਿਣ ਦਾ ਯਤਨ ਕਰੂੰਗਾ। ਸਾਰੀ ਸੰਗਤ ਅਦਬ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕੇ ਮੈਂ ਤੈਸੋ ਕਿਹਾ ਪੁਕਾਰ, ਨਾਨਕ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਾਰ। ਹੋਏ ਉਦਾਰ। ਐਸਾ ਕੀਰਤਨ ਕਰ ਮਨ ਮੇਰਾ, ਇਹਾਂ ਉਹਾਂ ਜੋ ਕਾਮ ਤੇਰਾ। ਕਾਮ ਤੇਰਾ। ਸਾਡੇ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਦੇ ਕੋਲੋਂ ਆਪ ਬੜੀ ਮਿੱਠੀ ਰਸਨਾ ਦੇ ਨਾਲ ਕੀਰਤਨ ਸਰਵਣ ਕਰ ਰਹੇ ਸੀ। ਮੈਂ ਬੀਤ ਚੁੱਕੇ ਸਮੇਂ ਦਾ ਧੰਨਵਾਦ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਾਂ ਜਿਹਦੀ ਕਿਰਪਾ ਦੇ ਸਦਕਾ ਸਾਨੂੰ ਇਹ ਸੰਗਤ ਦੀਆਂ ਸੁਭਾਗ ਘੜੀਆਂ ਦਾ ਸਮਾਂ ਪ੍ਰਾਪਤ ਹੋਇਆ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਾਹਿਬ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਮਹਾਰਾਜ ਜੇ ਤੁਹਾਡੀ ਵੱਡੀ ਕਿਰਪਾ ਹੋਈ ਹੈ ਨਾ ਤੇ ਸੰਗਤ ਦੀਆਂ ਘੜੀਆਂ ਦਾ ਸਮਾਂ ਤਾਂ ਪ੍ਰਾਪਤ ਹੋਇਆ ਜੀ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਮਹਾਰਾਜ ਜੀ ਸੰਗਤ ਚ ਲਿਆਉਣ ਵਾਲਾ, ਸੰਗਤ ਚ ਬਿਠਾਉਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੀ।
ਪਾਪੀ ਮਨੁੱਖ ਨੂੰ, ਅਪਰਾਧੀ ਮਨੁੱਖ ਨੂੰ ਆਪਣੇ ਕੋਈ ਵੀ ਲਾਗੇ ਨਹੀਂ ਜੇ ਬਿਠਾਉਂਦਾ। ਧੰਨਵਾਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ। ਬਹੁਤ ਉਦਮ ਉਪਰਾਲਾ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ ਹੈ। ਆਓ ਉਹ ਮਹਾਨ ਆਤਮਾ, ਮਹਾਨ ਯੋਧਾ ਭਾਈ ਕਰਤਾਰ ਸਿੰਘ ਜੀ, ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਔਰ ਉਹਦੇ ਨਾਲ ਦੇ ਸਾਥੀ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਵਿਸਾਖਾ ਸਿੰਘ ਜੀ, ਸਰਦਾਰ ਮੋਹਨ ਸਿੰਘ ਜੀ ਭਗਣਾ ਔਰ ਭਾਈ ਬਾਬਾ ਜੀਵਨ ਸਿੰਘ ਜੀ, ਉਹਨਾਂ ਦੇ ਨਾਲ ਦੇ ਸਾਥੀਆਂ ਦਾ ਜੋ ਆਪਾਂ ਬੜੇ ਸ਼ਰਧਾ ਤੇ ਭਾਵ ਦੇ ਨਾਲ ਉਸ ਮਰਦ ਦਾ ਜਨਮ ਦਿਹਾੜਾ ਮਨਾ ਰਹੇ ਹਾਂ, 128ਵਾਂ ਜਨਮ ਦਿਨ ਮਨਾ ਰਹੇ ਹਾਂ। ਨਗਰ ਸਰਾਭੇ ਦੇ ਵਿੱਚ ਖੁਸ਼ੀਆਂ ਆਈਆਂ। ਸਰਦਾਰ ਮੰਗਲ ਸਿੰਘ ਦੇ ਘਰ ਮਹਾਰਾਜ ਨੇ ਬਖਸ਼ਿਸ਼ ਕੀਤੀ। ਮਾਤਾ ਸਾਹਿਬ ਕੌਰ ਦੀ ਕੁੱਖ ਨੂੰ ਭਾਗ ਲਾ ਕੇ ਇੱਕ ਬੱਚੇ ਦਾ ਜਨਮ ਹੋਇਆ, ਜਿਹਦਾ ਨਾਮ ਉਹਨਾਂ ਕਰਤਾਰ ਸਿੰਘ ਰੱਖਿਆ। ਵੱਡਾ ਹੋ ਕੇ ਜਿਹੜਾ ਕਰਤਾਰ ਸਿੰਘ ਸਰਾਭਾ ਬਣਿਆ। ਨਗਰ ਵਿੱਚ ਬੜੀਆਂ ਖੁਸ਼ੀਆਂ ਸਨ। ਗੁਰੂ ਕਿਰਪਾ ਕਰੇ, ਬੜੀਆਂ ਵਧਾਈਆਂ ਉਹਨਾਂ ਦੇ ਦਾਦਾ ਸਰਦਾਰ ਬਦਨ ਸਿੰਘ ਨੂੰ ਮਿਲੀਆਂ, ਸਰਦਾਰ ਮੰਗਲ ਸਿੰਘ ਨੂੰ ਮਿਲੀਆਂ, ਜੋ ਘਰ ਵਿੱਚ ਗਰੀਬੀ ਵੀ ਸੀ। ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਕਿਸੇ ਨੌਕਰੀ ਦੀ ਭਾਲ ਵਿੱਚ ਤੇ ਬੜੀ ਬੜੀ ਦੂਰ ਤੱਕ ਨੌਕਰੀ ਦੀ ਭਾਲ ਕਰਦੇ ਵੀ ਕਿੱਥੇ ਜ਼ਿਆਦਾ ਪੈਸੇ ਬਣਦੇ ਆ। ਸਰਦਾਰ ਮੰਗਲ ਸਿੰਘ ਵੀ ਘਰੋਂ ਨਿਕਲਿਆ, ਇਹਨੂੰ ਇੱਕ ਨੌਕਰੀ ਮਿਲੀ ਰੇਲਵੇ ਡਿਪਾਰਟਮੈਂਟ 'ਚ। ਤੇ ਨੌਕਰੀ ਕੀ ਸੀ? ਰੇਲ ਦਾ ਫਾਟਕ ਬੰਦ ਕਰਨਾ ਤੇ ਉਹਨੂੰ ਖੋਲ੍ਹਣਾ। ਕੁਝ ਟਕਿਆਂ ਤੇ ਕੁਝ ਪੈਸਿਆਂ ਤੇ ਨੌਕਰੀ ਕਰਦਾ, ਤੇ ਨੌਕਰੀ ਵੀ ਐਡੀ ਦੂਰ ਲੱਭੀ ਤੇ ਜਿੱਥੇ ਨਾ ਤੇ ਘਰ ਆ ਮੁੜ ਕੇ ਛੇਤੀ ਆ ਸਕੇ ਤੇ ਨਾ ਘਰ ਦੇ ਕੋਲ ਜਾ ਸਕਣ। ਕਟਕ ਉੜੀਸਾ ਵਿੱਚ ਉਹਨੂੰ ਇਹ ਨੌਕਰੀ ਮਿਲੀ। ਗੁਰੂ ਕੇ ਸਿੱਖੋ, ਸਰਦਾਰ ਮੰਗਲ ਸਿੰਘ ਦਾ ਜੀਵਨ ਬਹੁਤਾ ਲੰਮਾ ਨਾ ਚੱਲਿਆ। ਅਕਾਲ ਪੁਰਖ ਦਾ ਭਾਣਾ ਵਰਤਿਆ। ਸਰਦਾਰ ਮੰਗਲ ਸਿੰਘ ਦੀ ਮੌਤ ਹੋ ਗਈ। ਆਪਣੇ ਮਲੂਕ ਬੱਚੇ ਨੂੰ ਛੱਡ ਕੇ ਉਹ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਤੁਰ ਗਏ। ਜਿਹੜੀ ਪੋਤੇ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਦਾਦੇ ਉੱਤੇ ਆ ਕੇ ਪੈ ਗਈ। ਦਾਦਾ ਬੜਾ ਚਿੰਤਾ ਵਿੱਚ ਹੈ ਕਿ ਮੈਂ ਜਿਹਦੇ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ, ਮੈਂ ਇਸ ਬੱਚੇ ਨੂੰ ਇੱਕ ਵਧੀਆ ਇਨਸਾਨ ਬਣਾਉਣਾ। ਇਹ ਹਰ ਇੱਕ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਮੈਂ ਬੱਚੇ ਨੂੰ ਵੱਧ ਤੋਂ ਵੱਧ ਚੰਗੀ ਤੋਂ ਚੰਗੀ ਐਜੂਕੇਸ਼ਨ ਦੇ ਸਕਾਂ ਤਾਂ ਕਿ ਵੱਡੇ ਅਹੁਦੇ ਵੱਡੀਆਂ ਪ੍ਰਾਪਤੀਆਂ ਕਰੇ। ਸਰਦਾਰ ਬਦਨ ਸਿੰਘ ਨੇ ਆਪਣੇ ਪੁੱਤਰ ਨੂੰ, ਆਪਣੇ ਪੋਤਰੇ ਨੂੰ ਅਮਰੀਕਾ ਭੇਜ ਦਿੱਤਾ। ਇੱਥੇ ਸਮੁੰਦਰੀ ਜਹਾਜ਼ਾਂ ਵਿੱਚ ਜਦੋਂ ਅਮਰੀਕਾ ਵਿੱਚ ਆਏ, ਇੱਕ ਚੰਗੇ ਕਾਲਜ ਵਿੱਚ ਉਹਨੂੰ ਨੌਕਰੀ ਮਿਲ ਗਈ। ਉਸ ਵੇਲੇ ਇੱਥੋਂ ਦੇ ਹਾਲਾਤ ਬੜੇ ਨਫ਼ਰਤ ਕਰਦੇ ਸਨ। ਆਂਦੇ ਵੀ ਜਿਹੜੇ ਵੀ ਹੋਟਲ 'ਚ ਸਰਦਾਰ ਕਰਤਾਰ ਸਿੰਘ ਹੋਟਲਾਂ ਦੇ ਵਿੱਚ ਫਟਾ ਲਿਖ ਕੇ ਲਾਇਆ ਜਾਂਦਾ ਸੀ ਵੀ ਇੱਥੇ ਕੁੱਤਿਆਂ ਤੇ ਭਾਰਤੀ ਲੋਕਾਂ ਨੂੰ ਖਾਣਾ ਨਹੀਂ ਦਿੱਤਾ ਜਾਂਦਾ। ਵੇਖ ਕੇ ਸੀਨਾ ਛਾਨੀ ਹੋ ਜਾਂਦਾ ਵੀ ਇੰਨੀ ਜਲੀਲਤਾ, ਇੰਨਾ ਲੋਕ ਨਫ਼ਰਤ ਕਰਦੇ ਆ। ਆਂਦੇ ਇੱਕ ਦਿਨ ਲੜਕੇ ਲੜਕੀਆਂ ਬੈਠੇ ਸਨ। ਇੱਕ ਲੇਡੀ ਨੇ ਸਰਦਾਰ ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ, ਨੌਜਵਾਨਾ ਤੇਰਾ ਦੇਸ਼ ਕਿਹੜਾ? ਉਹਨੇ ਆਖਿਆ ਮੈਂ ਭਾਰਤ ਦੇਸ਼ ਦਾ ਵਾਸੀ ਹਾਂ। ਉਹਨੇ ਆਖਿਆ ਤੁਹਾਡਾ ਝੰਡਾ ਕਿਹੜਾ? ਕਰਤਾਰ ਸਿੰਘ ਸਰਾਭੇ ਨੇ ਇੱਕ ਜੂਨੀਅਰ ਜਿਹੇ ਝੰਡੇ ਤੇ ਹੱਥ ਰੱਖਿਆ ਵੀ ਆਹ ਸਾਡਾ ਝੰਡਾ ਵਾ। ਉਹਨੇ ਆਖਿਆ ਇਹ ਤੇ ਅੰਗਰੇਜ਼ਾਂ ਦਾ। ਉਹਨੇ ਆਖਿਆ ਠੀਕ ਅੰਗਰੇਜ਼ਾਂ ਦਾ ਝੰਡਾ, ਪਰ ਸਾਡਾ ਦੇਸ਼ ਜਿਹੜਾ ਉਹ ਬੁਰੀ ਤਰ੍ਹਾਂ ਅੰਗਰੇਜ਼ਾਂ ਦਾ ਜੋ ਗੁਲਾਮ ਹੈ। ਉਸ ਮੈਡਮ ਨੇ ਦੂਜਾ ਸਵਾਲ ਕੀਤਾ। ਉਹਨੇ ਆਖਿਆ ਤੇਰੇ ਦੇਸ਼ ਦੇ ਲੋਕਾਂ ਦੀ ਗਿਣਤੀ ਕਿੰਨੀ ਆ? ਸਰਦਾਰ ਕਰਤਾਰ ਸਿੰਘ ਸਰਾਭਾ ਪੜ੍ਹਿਆ ਲਿਖਿਆ ਨੌਜਵਾਨ ਸੀ, ਬੇਝਿਜਕ ਹੋ ਕੇ ਕਹਿਣ ਲੱਗਾ ਮੈਡਮ ਬਤਾਨ ਹੋ ਕੇ ਆਖਿਆ ਨੇ 32 ਕਰੋੜ ਤੁਹਾਡੇ ਦੇਸ਼ ਭੇਡਾਂ ਵਾਦੀਆਂ ਹੋਣੀਆਂ, ਭੇਡਾਂ ਜਿਨ੍ਹਾਂ ਦੀ ਅਣਖ ਸੌਂਗੀ ਉਹ ਚੰਦ ਥੋੜੇ ਜੇ ਅੰਗਰੇਜ਼ ਜਾ ਕੇ ਜਿਹੜੇ ਵਪਾਰ ਕਰਨ ਗਏ ਤੇ ਤੁਹਾਡੇ ਦੇਸ਼ ਉੱਤੇ ਕਬਜ਼ਾ ਕਰਕੇ ਬਹਿ ਗਏ। ਗੁਰੂ ਕੇ ਸਿੱਖੋ, ਇਸ ਉਹਦੇ ਮਿਹਣੇ ਨੇ ਉਹਦਾ ਸੀਨਾ ਛਾਨਣੀ ਕਰਤਾ। ਉਹਨੇ ਆਖਿਆ ਪੜ੍ਹ ਲਿਖ ਕੇ ਹੋਣਾ, ਸਰੀਰ ਸੁੱਖ ਨਹੀਂ ਮੰਨਣੇ, ਹੁਣ ਦੇਸ਼ ਦੀ ਆਜ਼ਾਦੀ ਵਾਸਤੇ ਕੁਝ ਕਰਨਾ। ਉਸ ਵੇਲੇ ਬਾਬਾ ਸੋਹਣ ਸਿੰਘ ਭਗਣਾ ਜੋ ਗਦਰ ਲਹਿਰ ਦੇ ਮੋਢੀ ਸਨ, ਉਹਨਾਂ ਨੇ ਇਹ ਗਦਰ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਗਣਾ ਉਹਨਾਂ ਦੇ ਕੋਲ ਗਏ। ਲਾਗੇ ਲਾਲਾ ਹਰਦਿਆਲ ਵੀ ਬੈਠੇ ਸੀ। ਫਤਿਹ ਬੁਲਾਈ ਸਿੰਘ ਨੇ ਤੇ ਆਖਿਆ ਵੀ ਮੈਂ ਇਸ ਗਦਰ ਲਹਿਰ ਦੇ ਵਿੱਚ ਗਦਰ ਲਹਿਰ ਦਾ ਹਿੱਸਾ ਬਣਨਾ
ਤੇ ਮੈਂ ਦੇਸ਼ ਦੀ ਆਜ਼ਾਦੀ ਵਾਸਤੇ ਕੁੱਦ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ। ਉਹਨਾਂ ਆਖਿਆ ਤੇਰੀ ਕਾਕਾ ਉਮਰ ਬਹੁਤ ਛੋਟੀ ਆ, ਅਜੇ ਤੇਰੀ ਪੜ੍ਹ ਲਿਖ ਦੀ ਉਮਰ ਆ, ਅਜੇ ਤੂੰ ਲੜਾਈ ਕਰਨ ਜੋਗਾ ਨਹੀਂ। ਉਸ ਵੇਲੇ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਆਖਿਆ ਬਾਪੂ ਮੇਰੀ ਉਮਰ ਵਾਲੇ ਨਾ ਵੇਖਿਆ ਜਾਏ, ਜੋ ਮੈਂ ਕਾਰਨਾਮੇ ਕਰੂੰਗਾ ਉਹ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ। ਕਿਸ ਤਰ੍ਹਾਂ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਬਾਬਾ ਸੋਹਣ ਸਿੰਘ ਭਗਨਾ ਦੇ ਗਾੜੀ ਆਪਣੇ ਮਨ ਦੇ ਖਿਆਲ ਰੱਖੇ, ਲੈਣਾ ਤੁਹਾਡੇ ਸਾਹਮਣੇ ਇੰਜ ਬਿਆਨ ਜੋੜੀ ਕਰ ਰਹੀ ਬਾਈ। ਨਿੱਕੀ ਤੇਰੀ ਜਿੰਦ ਆਖਿਆ ਜਾਂ ਬਾਬੇ ਨੇ, ਦਿਲ ਪੇਸ਼ ਕੀਤਾ ਸੂਰਮੇ ਸਰਾਬੇ ਨੇ। ਉਹ ਕੀਤੇ ਜੋ ਪਰਨ ਸਿਰ ਨਾ ਨਿਭਾਵਾਂਗਾ, ਦੇਸ਼ ਕੌਮ ਉਤੋਂ ਜ਼ਿੰਦਗੀ ਗੁਮਾਵਾਂਗਾ। ਨਿੱਕੀ ਤੇਰੀ ਜਿੰਦ ਆਖਿਆ ਜਾਂ ਉਹ ਕੀਤੇ ਜੋ ਪਰਨ ਸਿਰ ਨਾ ਨਿਭਾਵਾਂਗਾ, ਦੇਸ਼ ਕੌਮ ਉਤੋਂ ਜ਼ਿੰਦਗੀ ਗੁਮਾਵਾਂਗਾ। ਬਣ ਕੇ ਤੇ ਦੇਸ਼ ਕੌਮ ਦਾ ਸਿਪਾਹੀ ਮੈਂ, ਗੋਰਿਆਂ ਨਾ ਕਰਾਂ ਡਟ ਕੇ ਲੜਾਈ ਮੈਂ। ਉਹ ਗੋਲੀਆਂ ਨਾ ਗੋਰੇ ਜ਼ਾਲਮ ਉਡਾਵਾਂਗਾ, ਦੇਸ਼ ਕੌਮ ਉਤੋਂ ਜ਼ਿੰਦਗੀ ਗੁਮਾਵਾਂਗਾ। ਦਸਵੇਂ ਗੁਰਾਂ ਦੇ ਪੁੱਤਰਾਂ ਦੀ ਜੋੜੀ ਸੀ, ਉਹਨਾਂ ਦੀ ਉਮਰ ਬਰਾਵਾਰ ਫਤਿਹ ਦਿਲੋਂ ਨਾ ਭੁਲਾਵਾਂਗਾ, ਦੇਸ਼ ਕੌਮ ਉਤੋਂ ਜ਼ਿੰਦਗੀ ਕਮਾਵਾਂਗਾ। ਇੱਕੋ ਚੰਗਿਆੜਾ ਪਹਿਲਾਂ ਹੁੰਦਾ ਅੱਗ ਦਾ, ਇੱਕੋ ਚੰਗਿਆੜਾ ਪਹਿਲਾਂ ਹੁੰਦਾ ਅੱਗ ਦਾ, ਫੂਕ ਦਿੰਦਾ ਪਿੰਡ ਜਿੱਥੇ ਜਾ ਕੇ ਲੱਗਦਾ। ਉਹ ਆਜ਼ਾਦੀ ਵਾਲੀ ਜੋਤ ਖੂਨ ਪਾ ਜਗਾਵਾਂਗੀ ਕਮਾਵਾਂਗਾ। ਕਾਬਲ ਈਰਾਨ ਕੱਲੋ ਜਿੱਥੇ ਜਾਵਾਂ ਮੈਂ, ਦੇਸ਼ ਕੌਮ ਲਈ ਅਸਲਾ ਲਿਆਵਾਂ ਮੈਂ। ਉਹ ਬਿਧੀ ਚੰਦ ਵਾਂਗੂ ਪੇਸ ਬਦਲਾਵਾਂਗਾ, ਦੇਸ਼ ਕੌਮ ਤੋਂ ਜ਼ਿੰਦਗੀ ਕਮਾਵਾਂਗਾ। ਸੀਸ ਤਾਰ ਤਲੀ ਗਲੀ ਯਾਰ ਚੱਲੂਗਾ, ਸਿਰ ਤੇ ਮੁਸੀਬਤਾਂ ਨੂੰ ਹੱਸ ਚੱਲੂਗਾ। ਉਹ ਰਾਵਾਂਗਾ, ਦੇਸ਼ ਕੌਮ ਤੋਂ ਜ਼ਿੰਦਗੀ ਕਮਾਵਾਂਗਾ। ਸੋਹਣੀਆਂ 'ਚ ਜਾ ਕੇ ਪ੍ਰਚਾਰ ਕਰੂੰ ਮੈਂ, ਫੌਜ ਦੇ ਦਿਲਾਂ 'ਚ ਐਸਾ ਜੋਸ਼ ਭਰੂ ਮੈਂ। ਉਹ ਗੋਰਿਆਂ ਖਿਲਾਫ ਫੌਜ ਭੜਕਾਵਾਂਗਾ, ਦੇਸ਼ ਕੌਮ ਤੋਂ ਜ਼ਿੰਦਗੀ। ਪਰਿਵਾਰ ਕਿਹੜਾ ਜੰਮਣਾ ਜਹਾਨ 'ਚ, ਜਾਣ ਤਰੀ ਤਰ ਬੁੱਕਣਾ ਮੈਦਾਨ 'ਚ। ਜਰਨੈਲ ਸਿੰਘਾਂ ਢੇਲੀ ਆਪਣਾ ਲਗਾਵਾਂਗਾ, ਦੇਸ਼ ਕੌਮ ਤੋਂ ਜ਼ਿੰਦਗੀ ਕਮਾਵਾਂਗਾ। ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ, ਫਿਰ ਉੱਥੇ ਸਿਰਾਂ ਦੇ ਚਪੂਆਂ ਦੀ ਲੋੜ ਪੈਂਦੀ ਆ। ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ। ਤੁਸੀਂ ਵੇਖਦੇ ਕੋਈ ਬੰਦਾ ਮਰ ਰਿਹਾ ਹੋਵੇ ਨਾ, ਤੇ ਡਾਕਟਰਾਂ ਦੀ ਇਹ ਰਾਏ ਹੁੰਦੀ ਹੈ ਵੀ ਇਹਦੇ ਵਿੱਚ ਖੂਨ ਦੀ ਬੜੀ ਘਾਟ ਆ, ਇਹਦਾ ਆਪਰੇਸ਼ਨ ਤਾਂ ਹੋ ਸਕੇਗਾ ਜੇ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ ਤੇ। ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰ ਲੱਗਣ ਨਾ, ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਉਹਨੇ ਆਖਿਆ ਬਾਬਾ ਮੇਰੀ ਉਮਰ ਨਾ ਵੇਖਿਆ ਜਾਏ, ਜੋ ਮੈਂ ਕਾਰਨਾਮੇ ਕਰੂੰਗਾ ਉਹ ਤੁਹਾਨੂੰ ਪਤਾ ਲੱਗੇਗਾ। ਆਂਦੇ ਉਸ ਮਾਸੂਮ ਬੱਚੇ ਦਾ ਜਦੋਂ ਅੰਦਰ ਦਾ ਹਾਲ ਸਿਆਣੇ ਬਜ਼ੁਰਗਾਂ ਨੇ ਵੇਖਿਆ, ਉਹਨੇ ਆਖਿਆ ਤੂੰ ਕਰੇਗਾ ਕੀ? ਉਹਨੇ ਆਖਿਆ ਜਿਹੜੇ ਅਮਰੀਕਾ ਕੈਨੇਡਾ ਇਟਲੀ ਵਿੱਚ ਸਾਡੇ ਲੋਕ ਰਹਿੰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਜੁਰਤ ਦੇ ਨਾਲ ਛੋਟੇ ਜਿਹੇ ਕਾਕੇ ਨੇ ਫਤਿਹ ਬੁਲਾਈ ਆ। ਇਸ ਤਰ੍ਹਾਂ ਹੋਣਾ ਚਾਹੀਦਾ। ਕਈ ਉਹਨਾਂ ਬੱਚੇ ਸੰਗ ਜਾਂਦੇ ਆ ਤੇ ਮਹਾਰਾਜ ਦੇ ਬਚਨ ਆ। ਮਹਾਰਾਜ ਕਹਿੰਦੇ ਕੋਈ ਸਿੰਘ ਅੱਗੇ ਤੁਰਿਆ ਆਉਂਦਾ ਨਾ, ਭਾਵੇਂ ਉਹ ਤੈਨੂੰ ਜਾਣਦਾ ਤੇ ਭਾਵੇਂ ਨਹੀਂ ਜਾਣਦਾ, ਤੂੰ ਸਾਡਾ ਬਚਨ ਮੰਨ ਕੇ ਉਹਨੂੰ ਫਤਿਹ ਬੁਲਾਉਣੀ ਆ। ਜਿਹੜਾ ਸਿੰਘ ਪਹਿਲਾਂ ਫਤਿਹ ਬੁਲਾਏਗਾ ਉਹ ਸਿੱਖ ਵੱਲੇ ਸਾਡਾ ਮੁੱਖ ਹੋਵੇਗਾ, ਜਿਹੜਾ ਬਾਅਦ ਚ ਫਤਿਹ ਬੁਲਾਵੇਗਾ ਉਹਦੇ ਵੇਲੇ ਸਾਡਾ ਪਾਸਾ ਹੋਵੇਗਾ, ਤੇ ਜਿਹੜਾ ਫਤਿਹ ਦਾ ਜਵਾਬ ਫਤਿਹ ਵਿੱਚ ਨਹੀਂ ਦੇਗਾ ਉਹਦੇ ਵੇਲੇ ਸਾਡੀ ਪਿੱਠ ਹੋਏਗੀ। ਆਸ ਮਿਲਦੇ ਆ ਨਾ, ਉਹਨਾਂ ਦੇ 4 ਨੇਤਰ ਹੁੰਦੇ ਆ, 2 ਅੱਖਾਂ ਉਹਦੀਆਂ ਤੇ 2 ਉਹਦੀਆਂ, 4 ਮਿਲੇ
64 ਖਿਲੇ, 32 ਦੰਦ ਉਹਦੇ ਤੇ 32 ਉਹਦੇ, 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰ ਸਿੱਖ ਕੋ ਗੁਰ ਸਿੱਖ ਮਿਲੇ, ਖਿਲ ਗਏ 7 ਕਰੋੜ। 7 ਕਰੋੜ ਮਨੁੱਖ ਦੇ ਜਿਸਮ ਉਤੇ ਸਾਇੰਸਦਾਨਾਂ ਨੇ 3.5 ਕਰੋੜ ਰੋਮ ਦੱਸਿਆ। ਆਂਦੇ ਜਦੋਂ ਗੁਰੂ ਕਾ ਸਿੱਖ ਆਸ 'ਚ ਮਿਲ ਕੇ ਫਤਿਹ ਬੁਲਾਉਂਦਾ ਤੇ ਉਹ ਸਾਰੇ ਦੇ ਸਾਰੇ ਪਵਿੱਤਰ ਹੋ ਜਾਂਦੇ ਆ। ਇਸ ਕਰਕੇ ਮੈਂ ਧੰਨਵਾਦ ਕਰਦਾ ਬੱਚੇ ਦਾ ਤੇ ਬੱਚੇ ਦੇ ਮਾਪਿਆਂ ਦਾ। ਸਤਿਗੁਰੂ ਕਿਰਪਾ ਕਰੇ, ਆਓ ਬੱਚਿਆਂ ਨੂੰ ਇਹੋ ਜਿਹੀ ਚੰਗੀ ਸਿੱਖਿਆ ਦੇਣੀ ਚਾਹੀਦੀ ਆ। ਇਹ ਮੈਂ ਬਾਅਦ ਵਿੱਚ ਜ਼ਿਕਰ ਕਰੂੰਗਾ। ਜੋ ਗੱਲ ਕਰ ਰਿਹਾ ਸਾਂ ਸਰਦਾਰ ਕਰਤਾਰ ਸਿੰਘ ਸਰਾਭੇ ਦੀ, ਉਹਨੇ ਆਖਿਆ, ਬਜ਼ੁਰਗੋ ਮੈਂ ਸੁੱਤੀ ਹੋਈ ਅਣਖ ਟੁੰਮ ਕੇ ਜਗਾਵਾਂਗਾ ਪੰਜਾਬੀਆਂ ਦੀ, ਮੈਂ ਅਖਬਾਰ ਛਾਪਾਂਗਾ ਜਿਹਦਾ ਨਾਮ ਉਹਨੇ ਗਦਰ ਗੂੰਜਾ ਰੱਖਿਆ, ਫਰੰਗੀ ਦਾ ਫਰੇਬ। ਉਹਨੇ ਆਖਿਆ ਇਹਨਾਂ ਦੇ ਮੈਂ ਪਰਦੇ ਸਾਰੇ ਜ਼ਾਹਰ ਕਰੂੰਗਾ। ਗੁਰੂ ਕੇ ਸਿੱਖੋ, ਉਸ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਫਿਰ ਅਖਬਾਰ ਛਾਪੀ। ਉਹ ਅਜੇ ਮਸ਼ੀਨ ਵੀ ਮੈਂ ਕਿਹਾ ਸਟਾਕਟਨ ਪਈ ਆ। ਉਦੋਂ ਅੱਜ ਵਰਗਾ ਮੀਡੀਆ ਨਹੀਂ ਸੀ ਵੀ ਜਿਹੜੀ ਖਬਰ ਆ ਮਿੰਟ ਤੋਂ ਪਹਿਲਾਂ ਬੰਦੇ ਦੇ ਕੋਲ ਆ ਜਾਂਦੀ ਆ। ਉਦੋਂ ਸਾਰਾ ਪ੍ਰਿੰਟਰਾਂ ਹੀ ਖਬਰ ਪਹੁੰਚਦੀ ਸੀ। ਉਹ ਸਰਦਾਰ ਕਰਤਾਰ ਸਿੰਘ ਸਾਹਿਬ ਉਹਦੇ ਵਿੱਚ ਕੀ ਕੀ ਲਿਖਿਆ ਉਹ ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਬੜੀਆਂ ਕਾਬਲੇ ਗੌਰ ਲੈਣਾ ਇੰਜ ਬਿਆਨ ਕੀਤੀਆਂ ਜਾ ਰਹੀਆਂ। ਸੂਰਮੇ ਸਰਾਬੇ ਅਖਬਾਰ ਛਾਪਿਆ, ਦੂਰ ਤਾਈਂ ਕੱਲਿਆ, ਸੁੱਤਾ ਕਾਨੂੰ ਜਾਗ ਦੇਸ਼ ਦਿਆ ਰੱਖਿਆ, ਤੇਰਾ ਹੱਕ ਮੱਲਿਆ। ਉਹ ਵੇਲਾ ਕਾਨੂੰ ਹੱਥ ਚੋਂ ਗਵਾਉਣਾ ਚਾਹੁੰਦੀਓ, ਤੇ ਉਠਾਣੋ ਲਾਭ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਸੂਰਮੇ ਸਰਾਬੇ ਅਖਬਾਰ ਛਾਪਿਆ, ਦੂਰ ਤਾਈਂ ਕੱਲਿਆ, ਸੁੱਤਾ ਕਾਨੂੰ ਜਾਗ ਦੇਸ਼ ਦਿਆ ਰੱਖਿਆ, ਤੇਰਾ ਹੱਕ ਮੱਲਿਆ। ਉਹ ਵੇਲਾ ਕਾਨੂੰ ਹੱਥ ਚੋਂ ਗਵਾਉਣਾ ਚਾਹੁੰਦੀਓ, ਤੇ ਉਠਾਣੋ ਲਾਭ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਹਿੰਦੂਓ ਤੇ ਸਿੱਖੋ ਲੈ ਲੋ ਹੱਕ ਆਪਣਾ, ਗੋਰਿਆਂ ਨੂੰ ਮਾਰ ਕੇ ਟੈਕਸਾਂ ਨੇ ਤੋੜ ਦਿੱਤਾ ਲੱਕ ਆਪਣਾ, ਥੱਕੇ ਚੰਦੇ ਤਾਰ ਕੇ। ਉਹ ਖੂਨ ਪਾ ਕੇ ਪੈਣਾ ਏ ਜਗਾਉਣਾ ਚਾਹੁੰਦੀਓ, ਆਜ਼ਾਦੀ ਦੇ ਚਿਰਾਗ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਕਾਰਖਾਨੇ ਫਾਰਮਾਂ ਦੇ ਸੁੱਖ ਛੱਡ ਕੇ ਬਣਨਾ ਫਕੀਰ ਪਊ, ਬਣ ਕੇ ਰੰਗੇਟੇ ਸਾਰੇ ਸੁੱਖ ਤੱਜ ਕੇ ਵਿਉਣੀ ਮੌਤ ਹੀਰ ਪਊ। ਉਹ ਫਾਂਸੀਆਂ ਤੇ ਚੜ ਪੈਣਾ ਗੋਣਾ ਚਾਹੁੰਦੀਓ, ਮੌਤ ਮਾਣੇ ਰਾਗ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਜਿਉਣਾ ਵੀਰ ਨੂੰ ਗੁਲਾਮਾਂ ਦਾ ਵਿੱਚ ਪਰਦੇਸਾਂ ਦੇ, ਕੱਢ ਦੇਣਾ ਟੋਲਾ ਗੋਰੇ ਬੇਈਮਾਨਾਂ ਦਾ ਵਿੱਚ ਜਾ ਕੇ ਦੇਸ਼ਾਂ ਦੇ। ਉਹ ਜਾਨ ਹਣੀ ਜਣਾ ਤੋਂ ਹਜਾਉਣਾ ਚਾਹੁੰਦੀਓ, ਪਾਪੀ ਸਮਰਾਜ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਪਰਦੇਸਾਂ ਵਿੱਚ ਜਾਣ ਦਿੰਦੇ ਨਾ, ਲਾਈਆਂ ਪਾਬੰਦੀਆਂ, ਖਾਂਦਿਆਂ ਨੂੰ ਵੇਖੋ ਸਾਨੂੰ ਖਾਣ ਦਿੰਦੇ ਨਾ, ਸੋਚ ਰਹੇ ਨੇ ਮੰਦੀਆਂ। ਸਾਨੂੰ ਜਿਹੜੇ ਚਾਹੁੰਦੇ ਨੇ ਦਬਾਉਣਾ ਚਾਹੁੰਦੀਓ, ਕਰੋ ਨਾ ਲਿਹਾਜ਼। ਕਰ ਦਿੱਤੇ ਛਾਨਣੀ ਵੈਰੀ ਦੇ ਆ ਤਾਨਿਆ, ਜੇ ਤੂੰ ਚਾਹਣਾ ਚਾਵਣੀ ਆਜ਼ਾਦੀ ਮੰਨਣੀ, ਕੌਮੀ ਪਰਵਾਨਿਆ। ਉਹ ਸਿਰ ਦੇ ਕੇ ਪੈ ਜੂਗਾ ਚਲਾਉਣਾ ਚਾਹੁੰਦੀਓ, ਮੌਤ ਦੇ ਖਰਾਜ ਨੂੰ ਜੀ, ਮੌਤ ਦੇ ਖਰਾਜ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ। ਕੁੱਕੀਆਂ ਦੀ ਵੇੜਾ ਕਰਤੀ ਜਵਾਨੀ ਐ, ਥਿੜਕੇ ਸੀ ਵੋਰੇ ਨਾ। ਉਹ ਖੂਨ ਨਾਲ ਤੂੰ ਕਿ ਐ ਮਟਾਉਣਾ ਚਾਹੁੰਦੀਓ, ਗੁਲਾਮੀ ਵਾਲੇ ਦਾਗ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦੀਓ, ਚੱਲ ਪੋ ਪੰਜਾਬ ਨੂੰ, ਗੋਰੀਆਂ ਤੋਂ ਦੇਸ਼ ਜੇ ਛਡਾਉਣਾ ਚਾਹੁੰਦਿਓ, ਚੱਲ ਪੋ ਪੰਜਾਬ ਨੂੰ। ਹਾਂ ਬਾਬਾ ਸੁਣ ਕੇ ਸੋਹਣ ਸਿੰਘ ਭਗਣਾ ਹੈਰਾਨ ਰਹਿ ਗਿਆ। ਬਾਬਾ ਸੋਹਣ ਸਿੰਘ ਭਗਣਾ ਉਹ ਮਰਦ ਹੈ ਜਿਨਨੇ 26 ਸਾਲ ਜੇਲ੍ਹ ਕੱਟੀ। 26 ਸਾਲ ਵਾਹਿਗੁਰੂ ਜੀ। ਉਮਰ ਕੈਦ ਤੋਂ ਵੱਧ ਜੇਲ੍ਹ ਕੱਟੀ। ਜਿਸ ਬਾਬੇ ਸੋਹਣ ਸਿੰਘ ਭਗਣੇ ਨੇ 26 ਸਾਲ ਜੇਲ੍ਹ ਕੱਟੀ, ਜਦੋਂ
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜਦੋਂ ਜੇਲ੍ਹ ਕੱਟ ਕੇ ਬਾਬਾ ਸੋਹਣ ਸਿੰਘ ਭਗਣਾ ਵਾਪਸ ਆਇਆ ਨਾ, ਜਿਹੜੇ ਦਾਨੇ ਲੋਕ ਸੀ ਉਹਨੇ ਆਖਿਆ ਬਾਬਾ ਤੂੰ ਦੇਸ਼ ਆਪਣੇ ਪੰਜਾਬੀਆਂ ਵਾਸਤੇ ਬੜਾ ਲੰਮਾ ਕਸ਼ਟ ਕੱਟਿਆ ਹੀ, ਤੇਰਾ ਪੰਥ ਵਿੱਚ ਬੜਾ ਮਾਣ ਵਾ, ਇਲੈਕਸ਼ਨ ਆ ਰਹੇ ਜੇ ਤੂੰ ਵੋਟਾਂ 'ਚ ਖਲੋ ਜੇ ਨਾ ਤੇ ਤੇਰੇ ਵਰਗੇ ਸਾਊ ਲੀਡਰ ਕੌਮ ਨੂੰ ਚਾਹੀਦੇ ਜਿਹੜੇ ਕੌਮ ਦਾ ਭਲਾ ਕਰਨ। ਉਹਨੂੰ ਵੋਟਾਂ 'ਚ ਖਿਲਾਰ ਤੇ ਦਿੱਤਾ, ਪਰ ਜਦੋਂ ਵੋਟਾਂ ਪਈਆਂ ਕਿਸੇ ਨੇ ਵੋਟਾਂ ਹੀ ਨਾ ਪਾਈਆਂ। ਇੰਨੀ ਕਿਸੇ ਕਦਰ ਕਰਦੇ ਆ। ਆ ਪਿੱਛੇ ਜੇ ਜਦੋਂ ਬੀਬੀ ਜਸਵੰਤ ਸਿੰਘ ਖਾਲੜੇ ਦੇ ਸਿੰਘਣੀ ਵੋਟਾਂ 'ਚ ਖਲੋਤੀ ਸੀ, ਉਹਦਾ ਵੀ ਇਹੋ ਹਾਲ ਹੋਇਆ। ਗੁਰੂ ਕੇ ਸਿੱਖੋ, ਉਹ ਬਾਬੇ ਸੋਹਣ ਸਿੰਘ ਭਗਣੇ ਨੇ ਜਦੋਂ ਉਸ ਕਰਤਾਰ ਸਿੰਘ ਸਰਾਭੇ ਦੇ ਖਿਆਲ ਵੇਖਿਓ, ਇੰਨਾ ਇਸ ਨੌਜਵਾਨ ਦੇ ਵਿੱਚ ਜਜ਼ਬਾ, ਜਦੋਂ ਉਹਨੇ ਅਖਬਾਰਾਂ 'ਚ ਲਿਖੀਆਂ ਨਾ, ਉਹਦਾ ਐਡੀਟਰ ਵੀ ਆਪ ਬਣਿਆ। ਕਿੰਨੀ ਉਹਦੀ ਮਿਹਨਤ ਹੈ, ਕਿੰਨੀ ਉਹਦੀ ਮਕਸਦ ਹੈ, ਉਹ ਉਮਰ ਕਿੰਨੀ ਛੋਟੀ ਹੈ। ਆਂਦੇ ਅਖਬਾਰ ਆਪ ਛਾਪਣੀ ਤੇ ਫਿਰ ਉਹਨੂੰ ਘਰ ਘਰ ਜਾ ਕੇ ਤੇ ਸਾਈਕਲ ਤੇ ਵੰਡ ਕੇ ਆਉਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੱਥੇ ਉਹ ਇੰਨਾ ਵੱਡਾ ਮਹਾਨ ਯੋਧਾ ਸੀ, ਉੱਥੇ ਉਹ ਕਵੀ ਸੀ, ਕਵਿਤਾਵਾਂ ਵੀ ਲਿਖਦਾ ਸੀ। ਵਾਹ ਵਾਹ। ਤੇ ਕਵੀ ਦਾ ਹਿਰਦਾ ਜਿਹੜਾ ਬੜਾ ਕੋਮਲ ਹੁੰਦਾ, ਸੱਚ ਹੈ। ਪਰ ਜਦੋਂ ਕਿਤੇ ਬਿਪਤਾ ਪੈ ਜੇ ਉਦੋਂ ਫਿਰ ਚਟਾਨ ਵਾਂਗੂ ਅੜ ਕੇ ਵੀ ਖਲੋ ਜਾਂਦਾ। ਵਾਹ ਵਾਹ। ਜੇ ਖਾਲਸਤਾਨ ਦੀ ਗੱਲ ਕਰੀਏ, ਸੰਤ ਬਾਬਾ ਜਰਨੈਲ ਸਿੰਘ ਦਾ ਸਾਥ ਦੇਣ ਵਾਲੇ, ਉਹਨਾਂ ਤੋਂ ਬਾਅਦ ਕੌਮ ਦੇ ਬੜੇ ਮਹਾਨ ਯੋਧੇ, ਖਾਲਸਾ ਪਿੰਡਰਾਂ ਵਾਲੇ ਟਾਈਗਰ ਫੋਰਸ ਦੇ ਇੱਕ ਚੀਫ ਇੰਜੀਨੀਅਰ, ਚੀਫ ਯੋਧੇ ਭਾਈ ਸਾਹਿਬ ਭਾਈ ਅਨੋਖ ਸਿੰਘ ਬੱਬਰ ਔਰ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਮਾਣੋ ਚਾਲ, ਕਿੱਡੀਆਂ ਕਿੱਡੀਆਂ ਫੋਰਸਾਂ ਦੇ ਨਾਲ ਉਹਨੇ ਟੱਕਰ ਲਈ। 300 ਦੇ ਪੁਲਿਸ ਵਾਲਿਆਂ ਦੇ ਘੇਰੇ ਨੂੰ ਉਹ ਤੋੜ, ਜੀਵਨ ਕਥਾ ਸਾਰੀ ਕਲਮ ਰਾਹੀਂ ਬੰਦ ਕੀਤੀ ਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਬੜਾ ਯੋਧਾ ਸੀ, ਬੜਾ ਰੋਸ਼ਨ ਦਿਮਾਗ ਸੀ। ਉਹਦਾ ਕਿਤੇ ਇਤਿਹਾਸ ਪੜ੍ਹਿਆ ਜਾਵੇ ਤੇ ਮਨ ਹਰਾ ਰਹਿੰਦਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਉਹਨੇ ਜਹਾਜ਼ ਚਲਾਉਣਾ ਵੀ ਸਿੱਖ ਲਿਆ, ਉਹਨੇ ਤੋਪਾਂ ਚਲਾਉਣੀਆਂ ਸਿੱਖ ਲੀਆਂ, ਉਹਨਾਂ ਨੂੰ ਸੈਮਲ ਕਰਨਾ ਸਿੱਖ ਲਿਆ। ਕਰਤਾਰ ਸਿੰਘ ਸਰਾਭਾ ਜਦੋਂ ਉਹਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਬਾਪੂ ਦੇ ਨਾਲ ਖੇਤਾਂ ਵਿੱਚ ਕੰਮ ਕਰਾਉਣ ਵੀ ਜਾਂਦਾ। ਇਹ ਨੇਕ ਤੇ ਸਿਆਣੇ ਬੱਚਿਆਂ ਦਾ ਸੁਭਾਅ ਹੁੰਦਾ। ਬਜ਼ੁਰਗਾਂ ਦੇ ਨਾਲ ਉਹਨੇ ਸਾਥ ਦੇਣਾ ਤੇ ਸਾਰੀ ਦਿਹਾੜੀ ਗਾੜੀ ਤੇ ਬਹਿ ਕੇ ਤੇ ਖੂਹ ਜੋੜਨਾ, ਖੂਹ ਦਾ ਪਾਣੀ ਕੱਢਣਾ ਤੇ 5-5 ਦਿਨ ਸਕੂਲੇ ਨਾ ਜਾਣਾ ਤੇ ਆਪਣੇ ਨਾਲ ਦੇ ਸਾਥੀਆਂ ਜਿਹੜੇ ਉਹਦੇ ਨਾਲ ਦੇ ਪੜ੍ਹਨ ਵਾਲੇ ਸੀ ਉਹਨਾਂ ਦੇ ਕੋਲੋਂ ਪੁੱਛ ਕੇ ਤੇ ਗਾੜੀ ਤੇ ਬਹਿ ਕੇ ਉਹ ਸਾਰਾ ਲੈਸਨ ਯਾਦ ਕਰ ਲੈਣਾ। ਤੇ ਜਦੋਂ ਪੇਪਰਾਂ ਵਿੱਚ ਬਹਿਣਾ, ਜਦੋਂ ਇਮਤਿਹਾਨ ਆਉਣੇ ਤੇ ਸਭ ਨੂੰ ਉਹਨੇ ਫਸਟ ਜਾਣਾ। ਇੰਨਾ ਰੋਸ਼ਨ ਦਿਮਾਗ ਸੀ ਕਰਤਾਰ ਸਿੰਘ ਸਰਾਭਾ। ਵਾਹਿਗੁਰੂ ਵਾਹਿਗੁਰੂ। ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ 8 ਘੰਟਿਆਂ 'ਚ ਆਸਾ ਦੀ ਵਾਰ ਛੱਕਿਆਂ ਸਮੈਤ ਯਾਦ ਕਰਕੇ ਸੁਣਾਈ ਸੀ। 8 ਘੰਟਿਆਂ 'ਚ। ਮੇਰੇ ਅੱਗੇ ਸਾਰੀ ਉਮਰ ਪੜ੍ਹਦੇ ਰਹਿੰਦੇ ਪਰ ਆਸਾ ਦੀ ਵਾਰ ਯਾਦ ਨਹੀਂ ਹੁੰਦੀ। ਇੰਨਾ ਰੋਸ਼ਨ ਦਿਮਾਗ ਸੀ ਉਹ ਕਰਤਾਰ ਸਿੰਘ ਸਰਾਭਾ। ਉਹਨੇ ਆਖਿਆ ਮੈਂ ਇਹਨਾਂ ਦੀ ਸੁੱਤੀ ਅਣਖ ਨੂੰ ਜਗਾਊਂਗਾ। ਉਹਨੇ ਫਿਰ ਇਹ ਅਖਬਾਰ ਵੰਡਿਆ ਜਿਹਦੇ ਵਿੱਚ ਲਿਖਿਆ, ਉਹਨੇ ਆਖਿਆ ਓਏ ਆਪਾਂ ਇੱਥੇ ਠੀਕ ਆ, ਤੁਸੀਂ ਆਲੂਆਂ ਦੇ ਬਾਦਸ਼ਾਹ ਘੁੰਮਦੇ ਜੇ, ਬੜੇ ਬੜੇ ਤੁਹਾਡੇ ਫਾਰਮ, ਬੜੇ ਬੜੇ ਕਾਰਖਾਨੇ ਆ, ਪਰ ਤੁਹਾਡੇ ਦੇਸ਼ ਦੀ ਧਰਤੀ ਜਿਹੜੀ ਆ ਗੋਰਿਆਂ ਨੇ ਲਤਾੜ ਕੇ ਸੁੱਟ ਦਿੱਤੀ ਆ। ਓਏ ਮਰਦ ਕਦੇ ਆਪਣਾ ਹੱਕ ਛੱਡਦੇ ਨਹੀਂ। ਗੁਰੂ ਕੇ ਸਿੱਖੋ, ਉਹਦਾ ਵਿਚਾਰ ਸੁਣ ਕੇ, ਉਹਦਾ ਪ੍ਰਚਾਰ ਸੁਣ ਕੇ ਅਮਰੀਕਾ, ਕੈਨੇਡਾ, ਇਟਲੀ ਵਾਲੇ ਜਿਹੜੇ ਲੋਕ ਰਹਿੰਦੇ ਸੀ ਨਾ, ਉਹਨਾਂ ਆਖਿਆ ਵੀ ਜਦੋਂ ਗਦਰ ਲੈ ਜੋ ਵੀ ਸਾਨੂੰ ਕੰਮ ਆਖੇਗੀ ਉਹ ਸਾਰੇ ਕਾਰੋਬਾਰ ਛੱਡ ਕੇ ਅਸੀਂ ਨਾਲ ਜਾਣ ਨੂੰ ਤਿਆਰ ਹਾਂ। ਉਸ ਵੇਲੇ ਉਹਨਾਂ ਯੋਧਿਆਂ ਨੇ ਕਿਸ ਤਰ੍ਹਾਂ ਜਾਣ ਦੀ ਤਿਆਰੀ ਕੀਤੀ, ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਕਾਮਾ ਗਾਟਾ ਮਾਰੂ ਜਹਾਜ਼। ਉਸ ਵੇਲੇ ਇਹਨਾਂ ਨੌਜਵਾਨਾਂ ਨੇ ਪਟੇ ਤੇ ਖਰੀਦਿਆ ਸੀ, ਪਟੇ ਤੇ। ਉਹਦਾ ਕਾਰਨ ਸੀ ਵੀ ਸਾਡੇ ਪੰਜਾਬੀ ਜਦੋਂ ਇੱਥੇ ਅਮਰੀਕਾ ਕੈਨੇਡਾ ਵਿੱਚ ਆਉਂਦੇ ਸੀ ਨਾ, ਇੱਥੋਂ ਦੇ ਜਿਹੜੇ ਲੋਕ ਸੀ ਉਹ ਸਾਡੇ ਪੰਜਾਬੀਆਂ ਨੂੰ ਮਾਰ ਦਿੰਦੇ ਸੀ ਗੋਲੀਆਂ ਮਾਰ ਕੇ।
ਵੀ ਜਿਹਦੇ ਕੋਲ ਸਾਡੇ ਜਹਾਜ਼ ਦੀ ਸਮੁੰਦਰੀ ਦੀ ਟਿਕਟ ਨਹੀਂ ਨਾ, ਉਹਨੂੰ ਇੱਥੇ ਬੰਦਰਗਾਹ ਤੇ ਉਤਰ ਨਹੀਂ ਦਿੱਤਾ ਜਾਏਗਾ। ਇਹਨਾਂ ਸੋਚਿਆ ਵਾ ਸਾਡੇ ਦੇਸ਼ ਦੇ ਲੇਖ ਆਉਂਦੇ ਆ, ਅੱਜ ਵੀ ਆਉਂਦੇ ਆ, ਉਦੋਂ ਵੀ ਇਸ ਤਰ੍ਹਾਂ ਆਉਂਦੇ ਸੀ। ਜਿਹੜੇ 2 ਨੰਬਰ 'ਚ ਆਉਂਦੇ ਸੀ ਨਾ, ਉਹਨਾਂ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਂਦਾ ਸੀ। ਉਹਨੇ ਆਖਿਆ ਸਾਡੇ ਪੰਜਾਬੀਆਂ ਦੀ ਇੰਨੀ ਖੱਜਲ ਖੁਆਰੀ ਹੁੰਦੀ ਆ। ਉਹਨਾਂ ਜਹਾਜ਼ ਖਰੀਦਿਆ, ਉਹਨੇ ਆਖਿਆ ਭਾਵੇਂ ਕਿਸੇ ਕੋਲ ਟਕੇ ਹੈ ਤੇ ਭਾਵੇਂ ਨਹੀਂ, ਉਹ ਜਹਾਜ਼ ਤੇ ਚੜੇ, ਉਹ ਰਸਤੇ ਵਿੱਚ ਖੱਜਲ ਖੁਆਰ ਨਾ ਹੋਵੇ। ਗੁਰੂ ਕੇ ਸਿੱਖੋ ਆ ਜਿਹੜੇ ਅਸੀਂ ਇਹ ਵਿਦੇਸ਼ਾਂ ਵਿੱਚ ਆ ਕੇ ਸੁੱਖ ਮਾਰ ਰਹੇ ਆ ਨਾ, ਇਹਨਾਂ ਸੁੱਖਾਂ ਦਾ ਕਾਰਨ ਵੀ ਉਹ ਗਦਰੀ ਬਾਬੇ ਹਨ, ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸਾਨੂੰ ਇੰਨੇ ਨੇ ਸੁੱਖ ਦਿੱਤੇ। ਉਹ ਕਾਮਾ ਨਾਟਾ ਮਾਰੂ ਜਹਾਜ਼, ਉਹਦੇ ਵਿੱਚ ਜੋ ਉਹਨਾਂ ਨੇ ਪੰਜਾਬੀਆਂ ਨੂੰ ਸਹੂਲਤਾਂ ਦਿੱਤੀਆਂ, ਕਿਸ ਤਰ੍ਹਾਂ ਫਿਰ ਉਸ ਕਰਤਾਰ ਸਿੰਘ ਸਰਾਭੇ ਦੀ ਤਕਰੀਰ ਸੁਣ ਕੇ ਇੱਕ ਜਾਣ ਦਾ ਫੈਸਲਾ ਕੀਤਾ ਲੈਣਾ, ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਜੀ। ਤੁਰ ਪੇ ਬਨ ਸ਼ਹੀਦੀ ਗਾਨੇ, ਸੜਨੇ ਸ਼ਮਾ ਉਤੇ ਪਰਵਾਨੇ, ਦੇਣੇ ਦੇਸ਼ੋਂ ਕੱਢ ਬੇਗਾਨੇ, ਆਜ਼ਾਦੀ ਜੋਤ ਜਗਾਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ, ਭਾਰਤ ਯਾਦ ਕਰਾਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ। ਉਹ ਸੰਤ ਵਿਸਾਖਾ ਸਿੰਘ ਤੇਰੇ, ਜਵਾਲਾ ਸਿੰਘ ਠੱਠੀਆਂ ਦਾ ਸ਼ੇਰ, ਈਸ਼ਰ ਸਿੰਘ ਜੋ ਮਰਦ ਦਲੇਰ, ਕਰਨਗੇ ਸੇਵਾ ਪਾਰੀ ਨੂੰ, ਐਸੀ ਜੋਸ਼ ਜਵਾਲਾ ਪੜਕੀ, ਤੁਰ ਪੇ ਛੱਡ ਸਰਦਾਰੀ ਨੂੰ, ਐਸੀ ਜੋਸ਼ ਜਵਾਲਾ ਪੜਕੀ। ਤੁਰ ਪੇ ਬਨ ਸ਼ਹੀਦੀ ਗਾਨੇ, ਸੜਨੇ ਸ਼ਮਾ ਉਤੇ ਪਰਵਾਨੇ, ਦੇਣੇ ਦੇਸ਼ੋਂ ਕੱਢ ਬੇਗਾਨੇ, ਆਜ਼ਾਦੀ ਜੋਤ ਜਗਾਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ, ਭਾਰਤ ਯਾਦ ਕਰਾਵਣ ਲਈ, ਗਦਰੀ ਤੁਰੇ ਅਮਰੀਕਾ ਵਿੱਚੋਂ। ਉਹ ਸੰਤ ਵਿਸਾਖਾ ਸਿੰਘ ਤੇਰੇ, ਜਵਾਲਾ ਸਿੰਘ ਠੱਠੀਆਂ ਦਾ ਸ਼ੇਰ, ਈਸ਼ਰ ਸਿੰਘ ਜੋ ਮਰਦ ਸੀ, ਜੋ ਜਵਾਲਾ ਪੜਕੀ, ਤੁਰ ਪੇ ਛੱਡ ਸਰਦਾਰੀ ਨੂੰ, ਐਸੀ ਜੋ ਜਵਾਲਾ ਪੜਕੀ। ਚੱਲ ਪੈ ਅਣਖੀ ਸ਼ੇਰ ਸਰਾਬਾ, ਕੇਸਰ ਸਿੰਘ ਠੱਠ ਗੜੀਆਂ ਬਾਬਾ, ਇਕੱਠਾ ਕਰੋ ਮਾਲਵਾ ਮਾਝਾ, ਹੀਰ ਆਜ਼ਾਦੀ ਵਿਆਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ। ਉਹ ਤੁਰ ਪੇ ਮਤੇ ਪਕਾ ਕੇ ਸਾਂਝੇ, ਰਹਿਣਾ ਨਹੀਂ ਸੇਵਾ ਤੋਂ ਵਾਂਝੇ, ਹੀਰ ਆਜ਼ਾਦੀ ਖਾਤਰ ਰਾਂਝੇ, ਵਰਗੀ ਤੁਰ ਪੇ ਛੱਡ ਸਰਦਾਰੀ ਨੂੰ, ਐਸੀ ਜੋ ਜਵਾਲਾ ਪੜਕੀ। ਦੇ ਵਿੱਚ ਦੇਸ਼ ਦੇ ਪਾਰੂ, ਇਕੱਲਾ ਦਸਾਂ ਤੇ ਪਾਰੂ, ਰਣ ਵਿੱਚ ਤੇਗ ਚਲਾਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ, ਭਾਰਤ ਯਾਦ ਕਰਾਵਣ ਲਈ, ਗਦਰੀ ਤੁਰੇ ਅਮਰੀਕਾ ਵਿੱਚੋਂ। ਉਹ ਨਾਰਗਵਾਲ ਸੰਤ ਸੀ ਪੂਰਾ, ਟੁੰਡੀ ਲਾਟ ਦੇਸ਼ ਦਾ ਸੂਰਾ, ਕਰਦੇ ਪਾਣੀ ਉਪਕਾਰੀ ਨੂੰ, ਐਸੀ ਜੋ ਜਵਾਲਾ ਪੜਕੀ, ਤੁਰ ਪੇ ਛੱਡ ਸਰਦਾਰੀ ਨੂੰ। ਸ਼ੇਰ ਜੋ ਲੈ ਚਈਆਂ, ਛੇਲੇ ਪੂਰ ਡਰਾਵਣ ਲਈ, ਗਦਰੀ ਤੁਰੇ ਅਮਰੀਕਾ ਵਿੱਚੋਂ, ਭਾਰਤ ਯਾਦ ਕਰਾਵਣ ਲਈ, ਗਦਰੀ ਤੁਰੇ ਵਿਦੇਸ਼ਾਂ ਵਿੱਚੋਂ। ਉਹ ਝੂਜੇ ਵਤਨ ਦੀ ਖਾਤਰ ਕੂਕੇ, ਦੇਓ ਗਏ ਤੋਪਾਂ ਮੂਰੇ ਫੂਕੇ, ਹੁਣ ਵੀਰੋ ਉਹਨਾਂ ਦੀ ਚੁੱਕੇ, ਭਾਰਤ ਦੇ ਨਰ ਨਾਰੀ ਨੂੰ, ਐਸੀ ਜੋ ਜਵਾਲਾ ਪੜਕੀ, ਤੁਰ ਪੇ ਛੱਡ ਸਰਦਾਰੀ ਨੂੰ, ਐਸੀ ਜੋ ਜਵਾਲਾ ਪੜਕੀ। ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਨਾ, ਉਹ ਅਣਖ ਮਰੇ ਤੇ ਅਣਖ ਮਰੇ, ਤੇ ਕੌਮ ਹੈ ਮਰ ਜਾਂਦੀ। ਓਏ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਉਹ ਬਿਪਤਾ ਹੱਸ ਕੇ ਕੌਮ ਜੋ ਚੜ ਜਾਂਦੀ। ਸਿਰ ਦੇ ਸਰਦਾਰ ਕਹਾਏ ਆਪਾਂ, ਉਹ ਤਾਈਓ ਸ੍ਰੀ ਦਸਤਾਰਾ ਇਹ ਸੌਂਦੀਆਂ ਇਹ ਨੇ, ਸੌਂਦੀਆਂ ਨੇ, ਤੇ ਸਿਰ ਵਾਰਨੋ ਸਿੰਘ ਨੂੰ ਮੂਲ ਉਹ ਡਰਦੇ, ਤਾਈਓ ਮੌਤ ਹੈ ਸਿੰਘਾਂ ਤੋਂ ਡਰ ਡਰ ਜਾਂਦੀ। ਇਤਿਹਾਸ
ਆਪ ਧੰਤਾ ਦੇ ਯੋਗ ਹੋ। ਮੈਂ ਜਦੋਂ ਐਂਟਰ ਕਰ ਰਿਹਾ ਸਾਂ ਉਹਨਾਂ ਮਹਾਨ ਯੋਧਿਆਂ ਦੀਆਂ ਤਸਵੀਰਾਂ ਲੱਗ ਕੇ ਲੱਗੀਆਂ ਵੇਖੀਆਂ, ਬੜਾ ਮਾਣ ਹੋਇਆ ਵੀ ਤੁਸੀਂ ਕਿੰਨਾ ਸਤਿਕਾਰ ਉਹਨਾਂ ਦਾ ਆਪਣੇ ਹਿਰਦੇ 'ਚ ਲੈ ਕੇ ਬੈਠੇ ਜੇ ਔਰ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਜੇ। ਇਤਿਹਾਸ ਕੌਮਾਂ ਦੀ ਜਿੰਦ ਜਾਨ ਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ, ਜੋ ਸਮੇਂ-ਸਮੇਂ ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚੀ ਗਵਾਹੀ ਦੀ ਪ੍ਰੇਰਨਾ ਦੇ ਕੇ ਜਾਗਰੂਕ ਕਰਨ ਤੇ ਉਸ ਨੂੰ ਲੜ ਮਰਨ ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ। ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ, ਜਿਹਦਾ ਦੁਨੀਆ ਭਰ ਵਿੱਚ ਕੋਈ ਸਾਨੀ ਨਹੀਂ। ਜਿੱਥੇ ਗੁਰਬਾਣੀ ਸਿੱਖ ਦੀ ਆਤਮਾ ਹੈ ਨਾ, ਉੱਥੇ ਇਤਿਹਾਸ ਸਿੱਖੀ ਦਾ ਸਰੀਰ ਹੈ। ਵਾਹ ਵਾਹ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ, ਆਪਣੇ ਵੱਡਿਆਂ ਨੂੰ ਯੋਗ ਜੋ ਹਰ ਸਾਲ ਉਹਨਾਂ ਦਾ ਮਹਾਨ ਦਿਹਾੜਾ ਮਨਾਉਂਦੇ ਜੇ। ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਉਹਨੇ ਲੋਕਾਂ ਦੀ ਸੁੱਤੀ ਅਣਖ ਨੂੰ ਜਗਾਇਆ ਔਰ 7000 ਪੰਜਾਬੀ ਮਰ ਮਿਟਣ ਵਾਸਤੇ ਤਿਆਰ ਹੋ ਗਿਆ। 7000 ਸੱਚ ਹੈ। ਉਹ ਜਹਾਜ਼ ਫਿਰ 5 ਲੱਖ ਪਿਸਟਲ ਲੱਦਿਆ ਉਹਨਾਂ ਨੇ, 5 ਲੱਖ ਤੇ 4 ਲੱਖ ਉਹਨਾਂ ਰਫਲਾਂ ਇਕੱਠੀਆਂ ਕੀਤੀਆਂ, ਉਹ ਜਹਾਜ਼ 'ਚ ਲੱਦੀਆਂ। 4 ਜੰਗੀ ਜਹਾਜ਼, ਲੜਾਕੇ ਜਹਾਜ਼ ਉਸ ਸਮੁੰਦਰੀ ਜਹਾਜ਼ ਵਿੱਚ ਲੱਦੇ। ਇਹ ਜਦੋਂ ਤੁਰੇ ਆ, 4 ਬੰਦੇ ਫੈਸਲਾ ਕਰਨ ਤੇ ਵਿੱਚੋਂ ਭਿਣਕ ਇੱਕ ਅੱਧਾ ਗਦਾਰ ਨਿਕਲ ਹੀ ਜਾਂਦਾ। ਆਂਦੇ ਇਸ ਦੀ ਸਾਰੀ ਕਾਰਵਾਈ ਦੀ ਜਿਹੜੀ ਆ ਅੰਗਰੇਜ਼ ਨੂੰ ਭਿਣਕ ਲੱਗੀ। ਪਤਾ ਲੱਗ ਗਿਆ ਜਿਹੜੀਆਂ ਬੰਦਰਗਾਹ ਤੇ ਜਹਾਜ਼ ਲੱਗਣੇ ਸੀ, ਅੰਗਰੇਜ਼ਾਂ ਨੇ ਉੱਥੇ ਸਗੀਨਾ ਤਾਣ ਲੀਆਂ। ਕੁਝ ਮਾਰੇ ਗਏ, ਕੁਝ ਪਕੜੇ ਗਏ, ਬਹੁਤਿਆਂ ਨੂੰ ਜੇਲ੍ਹ ਹੋ ਗਈ। ਇਹ ਭਾਈ ਕਰਤਾਰ ਸਿੰਘ ਜੀ ਸਰਾਭਾ ਔਰ ਸਰਦਾਰ ਹਰਨਾਮ ਸਿੰਘ ਜੀ, ਡਾਕਟਰ ਮਥੁਰਾ ਸਿੰਘ, ਇਹ ਬਚਦੇ ਬਚਾਉਂਦੇ ਹੋਏ ਇਹਨਾਂ ਦਾ ਜਹਾਜ਼ ਜਿਹੜਾ ਬੰਗਾਲ ਦੇ ਟਾਪੂ ਤੇ ਉੱਥੇ ਬੰਦਰਗਾਹ ਤੇ ਲੱਗਾ, ਉੱਥੋਂ ਉਤਰ ਕੇ ਬਚਦੇ ਬਚਾਉਂਦੇ ਪੰਜਾਬ ਦੀ ਧਰਤੀ ਤੇ ਪਹੁੰਚੇ ਆ। ਸਰਦਾਰ ਕਰਤਾਰ ਸਿੰਘ ਸਰਾਭਾ ਇਤਿਹਾਸ ਦੱਸਦਾ ਵੀ ਆਪਣੇ ਨਗਰ ਗਿਆ, ਆਪਣੇ ਦਾਦਾ ਸਰਦਾਰ ਬਦਨ ਸਿੰਘ ਨੂੰ ਮਿਲਿਆ। ਉਹਨੇ ਕੁੱਟ ਕੇ ਗੱਲ ਵਕੜੀ 'ਚ ਲੈ ਲਿਆ, ਕਿਉਂਕਿ ਬੜੇ ਚਿਰਾਂ ਬਾਅਦ ਗਿਆ ਸੀ। ਉਹਨੇ ਆਖਿਆ, ਉਹ ਪੁੱਤਰਾ ਜੇ ਤੂੰ ਆਉਣਾ ਸੀ, ਆਪਣੇ ਆਉਣ ਦੀ ਖਬਰ ਮੈਨੂੰ ਦੇ ਦਿੰਦਾ, ਤੇਰੇ ਕੋਈ ਸਵਾਗਤ ਵਾਸਤੇ ਚੰਗਾ ਪ੍ਰਬੰਧ ਕਰਨ ਦੇ। ਉਹਨੇ ਆਖਿਆ, ਬਾਪੂ ਜਿਹੜੇ ਚਾਹ ਨਾਲ ਤੂੰ ਬੁਲਾਇਆ ਮੈਂ ਉਹ ਚਾਹ ਲੈ ਕੇ ਨਹੀਂ ਆਇਆ, ਮੈਂ ਆਪਣਾ ਮਾਰਗ ਬਦਲ ਲਿਆ। ਉਹਨੇ ਆਖਿਆ, ਕਿਹੜਾ ਮਾਰਗ ਬਦਲਿਆ ਜੀ? ਉਹਨੇ ਆਖਿਆ, ਮੈਂ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨ ਹੋਣ ਵਾਸਤੇ ਆਇਆ। ਉਹਨੇ ਆਖਿਆ, ਬੇਟਾ ਤੇਰੀ ਉਮਰ ਬੜੀ ਛੋਟੀ, ਗੱਲਾਂ ਬੜੀਆਂ ਵੱਡੀਆਂ ਕਰਨਾ, ਤੇ ਉਹ ਜਿਹੜੇ ਮੇਰੇ ਪਿਛਲੇ ਦੁੱਖ ਸਾਰੇ ਭੁਲਾਉਂਗਾ, ਪਰ ਤੂੰ ਰਸਤਾ ਕੋਈ ਹੋਰ ਚੁਣ ਲਿਆ ਜੀ। ਉਹਨੇ ਆਖਿਆ, ਬਾਪੂ ਮੇਰਾ ਵਿਆਹ ਤੇ ਵੀ ਹੋਣ ਵੀ ਹੋਊਗਾ, ਪਰ ਮੈਂ ਕਿਸੇ ਪੰਜਾਬਣ ਮਟਿਆਰ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ। ਮੇਰਾ ਵਿਆਹ ਆਏਗਾ ਤੇ ਲਾੜੀ ਮੌਤ ਨਾਲ ਹੋਏਗਾ। ਮੈਂ ਵੇਖ ਕੇ ਗੁਰੂ ਕੇ ਸਿੱਖੋ ਦਾਦੇ ਨੂੰ ਵੀ ਚਾਅ ਚੜ ਗਿਆ ਵੀ ਸਾਡੇ ਖਾਨਦਾਨ ਦੇ ਵਿੱਚ ਐਡਾ ਮਰਦ ਜੰਮਿਆ ਜਿਹੜਾ ਐਡਾ ਵੱਡਾ ਹੌਸਲਾ ਲੈ ਕੇ ਆਇਆ, ਤੇ ਉਮਰ ਕਿੰਨੀ ਛੋਟੀ ਆ। ਇੱਥੇ ਵੀ ਕਵਿਤਾ ਗਾਂ ਤੁਰੀਏ, ਗੁਰੂ ਕਿਰਪਾ ਕਰੇ। ਉਹਨੇ ਆਖਿਆ, ਬਾਪੂ ਮੈਂ ਹੁਣ ਤੈਨੂੰ ਸਰੀਰ ਕਰਕੇ ਸ਼ਾਇਦ ਨਾ ਮਿਲਾਂ, ਮੇਰਾ ਦੁਨੀਆ ਵਿੱਚ ਜੋ ਜਸ ਹੋਏਗਾ ਉਹ ਤੂੰ ਸੁਣੇਗਾ, ਮੈਨੂੰ ਮੇਰਾ ਮੁੜ ਕੇ ਮੁਖੜਾ ਨਹੀਂ ਵੇਖੇਗਾ। ਸਰਦਾਰ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਦੇ ਨਾਲ ਰਲ ਗਿਆ, ਤੇ ਸਾਰੇ ਗਦਰੀ ਬਾਬਿਆਂ ਨੇ ਆਖਿਆ ਵੀ ਇਹ ਬੱਚਾ ਬੜਾ ਰੋਸ਼ਨ ਦਿਮਾਗ ਆ, ਜੋ ਇਹ ਫੈਸਲਾ ਕਰੇਗਾ ਸਾਰੇ ਗਦਰੀ ਬਾਬੇ ਇਹਦੇ ਉੱਤੇ ਪਹਿਰਾ ਦੇਣਗੇ। ਗੁਰੂ ਕੇ ਸਿੱਖੋ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਉਹਨੇ ਆਖਿਆ ਵੀ ਆਪਾਂ ਜਿਹੜੇ ਵੀ ਸਾਡੇ ਇੱਥੇ ਦੇਸ਼ ਦੇ ਭਾਰਤੀ ਫੌਜੀ ਆ, ਉਹਨੇ ਆਖਿਆ ਮੈਂ ਛਾਉਣੀਆਂ ਵਿੱਚ ਜਾਊਂਗਾ, ਇਹਨਾਂ ਛਾਉਣੀਆਂ ਨੂੰ ਇੱਕ ਆਵਾ ਬਣਾ ਕੇ ਰੱਖ ਦੂੰ ਆਗ ਦਾ। ਉਹਨਾਂ ਫੌਜੀਆਂ ਆਪਣੇ ਜਿਹੜੇ ਭਾਰਤੀ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸੀ, ਆਪਣੇ ਦੇਸੀ ਫੌਜੀਆਂ ਨੂੰ ਮਿਲੇ, ਉਹਨਾਂ ਨਾਲ ਸਲਾਹ ਕੀਤੀ ਵੀ ਤੁਸੀਂ ਠੀਕ ਆ ਅੰਗਰੇਜ਼ ਦੀ ਨੌਕਰੀ ਕਰਦੇ, ਪਰ ਫੌਜੀਆਂ ਨੇ ਸਲਾਹ ਕੀਤੀ। ਉਹਨੇ ਆਖਿਆ, ਠੀਕ ਆ ਅਸੀਂ ਤੇਰੇ ਵੱਲ ਆ ਕਰਤਾਰ ਸਿੰਘਾ, ਜੋ ਤੂੰ ਕਹੇਗਾ ਅਸੀਂ ਕਰਨ ਨੂੰ ਤਿਆਰ ਹਾਂ। ਪਰ ਇਸ ਗੱਲ ਦੀ ਵੀ ਸੂਹ ਅੰਗਰੇਜ਼ ਨੂੰ ਲੱਗੀ, ਉਹਨਾਂ ਦੇ ਕੋਲੋਂ ਹਥਿਆਰ ਖੋਲੇ ਗਏ। ਆਖਰ ਕਰਤਾਰ ਸਿੰਘ ਸਰਾਭਾ ਜਿਹੜਾ ਇਹ ਪਠਾਣਾ ਦਾ ਭੇਸ ਬਣਾ ਕੇ ਸਰਦਾਰ ਮਥੁਰਾ ਸਿੰਘ, ਸਰਦਾਰ ਹਰਨਾਮ ਸਿੰਘ ਇਹ ਤੁਰ ਪਏ ਹਨ ਕਾਬਲ ਨੂੰ। ਇੱਥੇ ਮਿਜਨੀ ਪਹੁੰਚੇ ਆ। ਜਦੋਂ ਮਿਜਨੀ ਪਹੁੰਚੇ
ਤੇ ਮਨ ਦੇ ਵਿੱਚ ਸੱਟ ਲੱਗੀ ਉਹ ਕਰਤਾਰ ਸਿੰਘਾ ਤੁਰਿਆ ਕਿੱਧਰ ਸਾਂ? ਤੇਰੇ ਕੋਈ ਸਾਥੀ ਮਾਰੇ ਗਏ, ਕੋਈ ਜੇਲ੍ਹ 'ਚ ਬੰਦ ਕਰਦੇ ਆ ਤੇ ਤੂੰ ਭੱਜ ਕੇ ਇੱਥੇ ਆ ਗਿਆ। ਅਣਖ ਨੇ ਫਿਰ ਉਹਨੂੰ ਟੁੰਬਿਆ, ਉਹ ਵਾਪਸ ਤੁਰਿਆ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਇਹਦਾ ਇੱਕ ਸੱਜਣ ਸੀ ਜਿਹਦਾ ਨਾਂ ਸੀ ਸਰਦਾਰ ਰਸਾਲਦਾਰ ਗੰਡਾ ਸਿੰਘ। ਉਹਨੇ ਆਖਿਆ ਕਰਤਾਰ ਸਿੰਘਾ ਜਦੋਂ ਤੈਨੂੰ ਕਿਤੇ ਮੇਰੀ ਲੋੜ ਪਈ ਨਾ, ਪੈਸੇ ਦੀ ਲੋੜ ਹੋਵੇ, ਹਥਿਆਰਾਂ ਦੀ ਲੋੜ ਹੋਵੇ, ਮੈਂ ਤੇਰੀ ਮਦਦ ਕਰੂੰਗਾ। ਆਂਦੇ ਸਰਗੋਧੇ ਆ ਕੇ ਉਹਦੇ ਕੋਲ ਰੁਕਿਆ। ਜਦੋਂ ਉਹਦੀ ਮਦਦ ਉਹਨੇ ਮੰਗੀ, ਉਹ ਵੀ ਗਦਾਰ ਨਿਕਲਿਆ। ਉਹਨੇ ਗਦਾਰੀ ਕਰਕੇ ਤੇ ਅੰਗਰੇਜ਼ਾਂ ਨੂੰ ਸਾਰੀ ਖਬਰ ਦੇਤੀ। ਇੱਥੇ ਸਰਦਾਰ ਕਰਤਾਰ ਸਿੰਘ ਸਾਹਿਬ ਸਰਾਭਾ ਤੇ ਉਹਦੇ ਸਾਥੀ ਫੜੇ ਗਏ। ਆਂਦੇ ਇਹਨਾਂ ਨੂੰ ਜਦੋਂ ਜੱਜ ਤੇ ਪੇਸ਼ ਕੀਤਾ ਗਿਆ, ਜੱਜ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਆ। ਸਰਦਾਰ ਕਰਤਾਰ ਸਿੰਘ ਸਾਹਿਬ ਨੇ ਆਖਿਆ, ਜੱਜ ਸਾਹਿਬ ਕੋਈ ਚੰਗਾ ਨਿਆਂ ਕਰੋ, ਚੰਗਾ ਨਿਆਂ। ਉਹਨੇ ਜਦੋਂ ਉਮਰ ਕੈਦ ਦੀ ਜੇਲ੍ਹ ਸੁਣਾਈ ਨਾ, ਉਹਨੇ ਆਖਿਆ ਮੇਰੇ ਨਾਲ ਤੁਸੀਂ ਨਿਆਂ ਨਹੀਂ ਕੀਤਾ ਗਿਆ। ਉਹਨੇ ਆਖਿਆ ਕਿਹੜਾ ਨਿਆਂ ਚਾਹੀਦਾ? ਉਹਨੇ ਆਖਿਆ ਮੈਨੂੰ ਸਜ਼ਾਏ ਮੌਤ ਚਾਹੀਦੀ ਆ। ਹੈਰਾਨ ਰਹਿ ਗਿਆ ਜੱਗ, ਇੰਨੀ ਛੋਟੀ ਉਮਰ ਵਾਲਾ ਮੌਤ ਮੰਗ ਰਿਹਾ, ਫਾਂਸੀ ਦੇ ਫੰਦੇ ਤੇ ਚੱਲਣ ਨੂੰ ਤਿਆਰ ਹੋ ਗਿਆ। ਉਹਨੇ ਆਖਿਆ ਤੇਰਾ ਇਰਾਦਾ ਕਿਉਂ ਇਸ ਤਰ੍ਹਾਂ ਬਣਿਆ? ਉਹਨੇ ਆਖਿਆ ਉਮਰ ਜੇਲ੍ਹ, ਪਤਾ ਨਹੀਂ ਕਦੋਂ ਮੌਤ ਆਵੇ ਤੇ ਹੱਡੀਆਂ ਗਾਲ ਕੇ ਮਰੂੰਗਾ ਜੇਲ੍ਹ 'ਚ। ਆਂਦਾ ਤੂੰ ਮੈਨੂੰ ਅੱਜ ਫਾਂਸੀ ਦੇ, ਮੈਂ ਕੱਲ ਨੂੰ ਫਿਰ ਕਿਸੇ ਦੇ ਘਰ ਜਨਮ ਲੈ ਕੇ ਇਹ ਦੇਸ਼ ਦੀ ਆਜ਼ਾਦੀ ਵਾਸਤੇ ਕੁੱਦਾਂਗਾ। ਆਂਦੇ ਉਹਨੂੰ ਜੇਲ੍ਹ ਹੋਈ। ਉਹਦੇ ਨਾਲ ਦੇ 7 ਸਾਥੀ ਜਿਹੜੇ ਆ ਉਹ ਫਾਹੇ ਲੈ ਗਏ। ਉਸ ਵੇਲੇ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਜੋ ਕਚਹਿਰੀ ਵਿੱਚ ਖਲੋ ਕੇ ਜੱਜ ਦੇ ਸਾਹਮਣੇ ਬੋਲ ਆਖੇ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਬਿਆਨ ਕਰ ਰਹੀ ਹੈ। ਸੀ ਦਿੱਤੀਆਂ ਗੋਰੇ ਜੱਜ ਨੇ ਜਦੋਂ ਮੌਤ ਸਜਾਵਾਂ, ਦਿੱਤੀਆਂ ਗੋਰੇ ਜੱਜ ਨੇ ਜਦੋਂ ਮੌਤ ਸਜਾਵਾਂ। ਓ ਸੋਹਣ ਕੇ ਹਸਨਾਬੇ ਸੂਰਮੇ ਮੈਂ ਸ਼ੁਕਰ ਮਨਾਵਾਂ, ਸੋਹਣ ਕੇ ਹਸਨਾਬੇ ਸੂਰਮੇ ਮੈਂ ਸ਼ੁਕਰ ਮਨਾਵਾਂ। ਦਿੱਤੀਆਂ ਗੋਰੇ ਜੱਜ ਨੇ ਜਦੋਂ ਮੌਤ ਸਜਾਵਾਂ, ਦਿੱਤੀਆਂ ਗੋਰੇ ਜੱਜ ਨੇ ਜਦੋਂ ਮੌਤ ਸਜਾਵਾਂ। ਸੋਹਣ ਕੇ ਹਸਨਾਬੇ ਸੂਰਮੇ ਮੈਂ ਸ਼ੁਕਰ ਮਨਾਵਾਂ, ਸੋਹਣ ਕੇ ਹਸਨਾਬੇ ਹੱਸ ਵਿਆਵਾ ਡਰਦਾ ਜਿਹੜੀ ਮੌਤ ਤੋਂ। ਇੱਕ ਵਾਰੀ ਨਹੀਂ 100 ਵਾਰ ਮੈਂ ਦੁਨੀਆ ਤੇ ਆਵਾਂ, ਦੇਸ਼ ਆਜ਼ਾਦੀ ਵਾਸਤੇ ਜਿੰਦ ਜਿੱਤਰੀਆਵਾਂ। ਜਿਵੇਂ ਪੈਂਦੀ ਅੱਗ ਬਰੂਦ ਨੂੰ ਮੈਂ ਪੜਥੂ ਪਾਵਾਂ, ਪੈਂਦੀ ਅੱਗ ਬਰੂਦ ਨੂੰ ਮੈਂ ਪੜਥੂ ਪਾਵਾਂ। ਦੀਆਂ ਜੋ ਬੱਜੀਆਂ ਬਾਵਾਂ ਖੋਲਾ ਭਾਰਤ ਮਾਂ ਦੀਆਂ ਜੋ ਬੱਜੀਆਂ ਬਾਵਾਂ। ਓ ਮੈਂ ਇਸ਼ਕ ਆਜ਼ਾਦੀ ਵਾਲਣੀ ਜੋ ਪਿੰਗ ਚੜਾਵਾਂ, ਇਸ਼ਕ ਆਜ਼ਾਦੀ ਵਾਲਣੀ ਮੈਂ ਪਿੰਗ ਚੜਾਵਾਂ। ਫਾਂਸੀ ਤੇਰੀ ਜ਼ਾਲਮਾ ਹੱਸ ਗਲ ਵਿੱਚ ਪਾਵਾਂ। ਓ ਜਰਨੈਲ ਸਿੰਘਾਂ ਇਸ ਵਤਨ ਤੋਂ ਜਿੰਦ ਕੋਲ ਕਮਾਵਾਂ, ਜਰਨੈਲ ਸਿੰਘਾਂ ਇਸ ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ। ਕਿਹਦੀ? ਜਿਹੜੀ ਆਪਣੇ ਫਰਜ਼ ਪਛਾਣਦੀ ਏ। ਉਹ ਤਖਤਾਂ ਉਹ ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਓਏ ਨਹੀਂ, ਥੱਕਦੀ ਨਹੀਂ, ਤੇ ਸੋਝੀ ਆ ਜਾਵੇ ਆਪਣੀ ਸ਼ਾਨ ਦੀ ਏ। ਉਹ ਕਿਸੇ ਦੁਖੀ ਮਜਲੂਮ ਦੀ ਹਾਂ ਸੁਣ ਕੇ ਤੇ ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ। ਜਾਣਦੀ ਏ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਓ ਚੰਦਨ ਚੰਦਨ ਸਿੱਖਿਆ ਤੇਰੇ ਨਿਸ਼ਾਨ ਦੀ। ਸ਼ਾਨ ਦੀ ਏ। ਸਰਦਾਰ ਕਰਤਾਰ ਸਿੰਘ ਸਰਾਭਾ ਤੇ ਉਹਦੇ 7 ਸਾਥੀਆਂ ਨੂੰ ਜੱਜ ਨੇ ਫਾਂਸੀ ਦੀ ਸਜ਼ਾ ਦਿੱਤੀ। ਬਾਕੀਆਂ ਨੂੰ ਕਾਲੇ ਪਾਣੀ ਤੋਰ ਦਿੱਤਾ ਗਿਆ। ਕਾਲੇ ਪਾਣੀ ਨਿਕੋਬਾਰ, ਅੰਡੇਮਾਨ, ਉੱਥੇ ਇੱਕ ਟਾਪੂ ਹੈ ਸਮੁੰਦਰ ਦੇ ਵਿੱਚ, ਜਿੱਥੇ ਆਦਮਖੋਰ ਜੀ ਰਹਿੰਦੇ ਆ। ਗੁਰੂ ਕੇ ਸਿੱਖੋ ਕਾਲਾ ਪਾਣੀ ਜਿਹੜਾ ਸਮੁੰਦਰ ਦੇ ਇੱਕ ਜੰਗਲ ਹੈ, ਘੋਰ ਜੰਗਲ,
ਜਿੱਥੇ ਕੈਦੀਆਂ ਨੂੰ ਸੁੱਟ ਦਿੱਤਾ ਜਾ ਕੇ ਸੁੱਟ ਦਿੱਤਾ ਜਾਂਦਾ ਔਰ ਉਹਨਾਂ ਨੂੰ ਰਾਤ ਨੂੰ ਰੁੱਖਾਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ, ਭਾਵੇਂ ਉਹਨਾਂ ਨੂੰ ਸੱਪ ਲੜ ਜੇ ਤੇ ਭਾਵੇਂ ਉਹਨਾਂ ਨੂੰ ਸ਼ੇਰ ਖਾ ਜੇ, ਕਿਸੇ ਨੂੰ ਕੀ ਲੱਗੇ। ਬੜੇ ਸਖਤ ਪਹਿਰੇ ਦੇ ਥੱਲੇ ਰੱਖਿਆ ਜਾਂਦਾ, ਛੋਟੇ ਬੇੜਿਆਂ ਰਾਹੀਂ ਉਹਨਾਂ ਵਾਸਤੇ ਖਾਣਾ ਭੇਜਿਆ ਜਾਂਦਾ। ਸਾਰੀ ਦਿਹਾੜੀ ਉਹਨਾਂ ਦੇ ਕੋਲੋਂ ਲੱਕੜਾਂ ਵਢਾਈਆਂ ਜਾਂਦੀਆਂ। ਇਹ ਜਿਹੜੀ ਹੁਣ ਤੇ ਉੱਥੇ ਜੇਲ੍ਹ ਬਣ ਗਈ ਲੱਕੜਾਂ ਦੀ, ਉਹ ਵੀ ਸਾਡੇ ਵੱਡ ਵਡੇਰਿਆਂ ਨੇ ਇੰਨੇ ਵੱਡੇ ਕਸ਼ਟ ਕਰ ਕਰਕੇ ਉਹ ਇਹਨਾਂ ਉੱਥੇ ਤਸੀਹੇ ਚੱਲੇ ਕਾਲੀ ਪਾਣੀ ਵਿਖੇ। ਹੁਣ ਵੀ ਉਹ ਜੇਲ੍ਹ ਦੇ ਵਿੱਚ ਗੁਰੂ ਕੇ ਸਿੱਖੋ ਬੰਦ ਕੀਤਾ ਜਾਂਦਾ ਤੇ ਇੱਕ ਕੈਦੀ ਕੋਲੋਂ 1.25 ਮਣ ਜਿਹੜੀ ਸਰੋਂ ਦਾ 1.25 ਮਣ ਤੇਲ ਕਢਾਇਆ ਜਾਂਦਾ, ਜਿਹੜਾ ਤੇ ਤੇਲ 1.25 ਮਣ ਕੱਢਦੇ ਗੇੜ ਕੇ ਕੋਲੂ, ਉਹਨੂੰ ਤੇ ਰਾਤ ਨੂੰ ਰੋਟੀ ਮਿਲ ਜਾਂਦੀ ਆ। ਤੇ ਜਿਹੜਾ ਕਰਾਉਣ ਵਾਸਤੇ ਕੀਤੀਆਂ, ਪਰ ਸਾਡਾ ਦੇਸ਼ ਉਹ ਅੱਜ ਵੀ ਮੁੱਲ ਦਿੱਲੀ ਦਰਬਾਰ ਬਣਦਾ। ਜਿਹੜੀ ਕਣਕ ਉਸ ਵੇਲੇ ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਸੰਤ ਬਾਬਾ ਜਰਨੈਲ ਸਿੰਘ ਦਾ ਮੋਰਚਾ ਭਾਰਤੀ ਜਿਹੜੀ ਜ਼ਿਮੀਂਦਾਰ ਦੀ ਕਣਕ 153 ਰੁਪਏ ਕੁਇੰਟਲ ਨੂੰ ਸਰਕਾਰ, ਜਿਹਨੂੰ ਤੇ ਇਹ ਨਹੀਂ ਪਤਾ ਵੀ ਵੱਲ ਬੂਟੇ ਨੂੰ ਲੱਗਦੀ ਕਿ ਵੱਲ ਕਣਕ ਨੂੰ ਲੱਗਦੀ ਕਿ ਬੂਟੇ ਨੂੰ ਲੱਗਦੀ, ਵੱਲ ਨੂੰ ਲੱਗਦੀ ਕਿ ਬੂਟੇ ਨੂੰ ਲੱਗਦੀ ਆ। ਗੁਰੂ ਕੇ ਸਿੱਖੋ ਜਿਹਨੇ ਤੇ ਪਾਣੀ ਪਾਉਣੇ, ਜਿਹਨੇ ਖਾਦਾਂ ਪਾਉਣੀਆਂ, 6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਣੀ ਲਾ ਕੇ ਉਸ ਫਸਲ ਨੂੰ ਪਾਲਣਾ, ਉਹਨੂੰ ਤੇ 150 ਰੁਪਏ ਕੁਇੰਟਲ ਤੇ ਜਿਹੜਾ ਉਤਲਾ 200 ਰੁਪਈਆ ਮੁਨਾਫਾ, ਉਹ ਦਿੱਲੀ ਦੀ ਸਰਕਾਰ ਤੇ ਦੇਸ਼ ਦਾ ਵਪਾਰੀ ਰਲ ਕੇ ਖਾਂਦਾ। ਜਿਹੜੇ ਬਾਸਮਤੀ ਦੇ ਚੌਲ ਉਸ ਵੇਲੇ ਸੈਂਟਰ ਸਰਕਾਰ ਸਾਡੇ ਕੋਲ 550 ਰੁਪਏ ਕੁਇੰਟਲ ਨੂੰ ਖਰੀਦਦੀ ਸੀ, ਉਹੋ ਹੀ ਚੌਲ ਬਾਹਰ ਜਾ ਕੇ ਤੇ 1650 ਰੁਪਏ ਕੁਇੰਟਲ ਨੂੰ ਵੇਚੇ ਜਾਂਦੇ ਆ। ਜਿਹੜਾ ਟਰੈਕਟਰ ਬਾਲਾਰੂਸ ਬੜਾ ਪੱਕਾ ਟਰੈਕਟਰ ਉਹ ਰਸ਼ੀਆ ਦਾ ਬਣਿਆ ਆ, ਉਹ ਟਰੈਕਟਰ ਕੇਵਲ ਬਾਹਰੋਂ 32,000 ਦਾ ਆਉਂਦਾ ਤੇ ਸੈਂਟਰ ਸਰਕਾਰ ਸਾਨੂੰ ਟੈਕਸ ਲਾ ਕੇ ਉਹ ਟਰੈਕਟਰ 92,000 ਦਾ ਦਿੰਦੀ ਰਹੀ। ਇਹ ਲੁੱਟ ਬੰਦ ਕਰਨ ਵਾਲਾ ਜੋ ਆ ਮਹੀਨਾ ਵੀ ਅੱਗੇ ਆ ਰਿਹਾ ਜੂਨ 84 ਦਾ, ਉਹ ਸਾਨੂੰ ਭੁੱਲਣਾ ਨਹੀਂਗਾ। ਔਰ ਕਿਸ ਤਰ੍ਹਾਂ ਉਹਨਾਂ ਨੇ ਗਲੋਂ ਗੁਲਾਮੀ ਲਾਉਣ ਵਾਸਤੇ ਆਪਣੇ ਸਿਰ ਧੜ ਦੀਆਂ ਬਾਜ਼ੀਆਂ ਲਾਈਆਂ। ਕਿੰਨੀ 6 ਲੱਖ ਫੌਜ ਚੜ ਕੇ ਆਈ, 6 ਲੱਖ ਫੌਜ, 4 ਸਫੇਰੋ। ਕਿਸ ਤਰ੍ਹਾਂ ਇਸ ਪੰਜਾਬ ਨੂੰ ਛਾਉਣੀ ਦਾ ਰੂਪ ਦਿੱਤਾ ਗਿਆ। 1,25,000 ਫੌਜ ਜਿਹੜੀ ਆ ਉਹ ਕਾਲ ਤਖਤ ਤੇ ਹਮਲਾ ਬੋਲਣ ਵਾਸਤੇ ਲਾਈ ਗਈ। 2 ਲੱਖ ਫੌਜ 25 ਕਿਲੋਮੀਟਰ ਦੇ ਘੇਰੇ ਚ ਲਾਈ ਗਈ। ਜਿਸ ਵੇਲੇ ਹਮਲਾ ਬੋਲਣ ਲੱਗੇ ਨਾ, ਇੱਕ ਦਿੱਲੀ ਵੱਲੋਂ ਪੈਕੇਜ ਭੇਜਿਆ ਗਿਆ ਵੀ ਇਹਨਾਂ ਨੂੰ ਸੁਲ੍ਹਾ ਕਰਕੇ ਵੇਖ ਲਓ। 14 ਫੌਜੀ ਜਦੋਂ ਸੰਤਾਂ ਨਾਲ ਸੁਲ੍ਹਾ ਕਰਨ ਗਏ ਸੀ ਨਾ, ਧਰਮੀ ਫੌਜੀ ਆਂਦੇ ਸੰਤਾਂ ਦੀ ਸਪੀਚ ਸੁਣ ਕੇ, ਉਹਨਾਂ ਦਾ ਪ੍ਰਚਾਰ ਸੁਣ ਕੇ, ਉਹ 14 ਦੇ 2 ਘੰਟਿਆਂ ਤੋਂ ਪਹਿਲਾਂ 1 ਲੱਖ ਅਮਰੀਕੀ ਡਾਲਰ ਤੁਹਾਡੇ ਅਕਾਊਂਟ 'ਚ ਪਾਇਆ ਜਾਊਗਾ ਤਾਂ ਕਿ ਸਾਡੀ ਫੌਜ ਤੁਹਾਨੂੰ ਇੱਕ ਫੰਡ ਦਾ ਰੋਲ ਕਰੇਗੀ। ਤੁਸੀਂ ਯੂਰਪ ਜਾ ਕੇ ਕਿਤੋਂ ਵੀ ਵਸੋਂ ਕਰ ਸਕਦੇ ਜੇ, ਤੁਹਾਨੂੰ ਇੰਨੀ ਖੁੱਲ੍ਹ ਦਿੱਤੀ ਜਾਂਦੀ ਆ। ਪਰ ਉਹਨੇ ਆਖਿਆ ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖਿਆ ਜਾਏਗਾ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਏਗਾ। ਇੱਥੋਂ ਤੱਕ ਉਹਨਾਂ ਆਖਿਆ ਤੁਸੀਂ ਆ ਜ਼ਿਮੀਂਦਾਰਾਂ ਦੀਆਂ ਮੰਗਾਂ ਦੇ ਵਿੱਚੋਂ ਲੱਤ ਕੱਢ ਦਿਓ। ਜਿਹੜੀ ਧਾਰਮਿਕ ਮੰਗ ਆ ਉਹ ਤੁਹਾਡੀ ਸਰਕਾਰ ਹਰ ਇੱਕ ਮੰਨ ਲੈਂਦੀ ਆ, ਪਰ ਉਹ ਮਰਦ ਇਹੋ ਜਿਹਾ ਆਨੰਦਪੁਰ ਦੇ ਮਤੇ ਤੇ ਡਟਿਆ। ਉਹਨੇ ਆਖਿਆ ਦਿੱਲੀ ਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਬਰਾਬਰ ਦੇ ਹੱਕ ਲੈ ਕੇ ਜੀਣਾ। ਸੱਚ ਹੈ। ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ ਆਉਂਦਾ ਸੀ ਸੰਤ ਅੰਦਰ ਵੜ ਕੇ ਬੈਠਾ ਨਾ, ਕਿਤੇ ਬਾਹਰ ਨਿਕਲੇ ਨੂੰ ਦਸੀਏ ਸਰਕਾਰਾਂ ਕੀ ਹੁੰਦੀਆਂ, ਗੌਰਮੈਂਟ ਕੀ ਹੁੰਦੀ ਆ। ਤੇ ਜਿਹੜੇ ਸਿੰਘ ਲਈ ਬੈਠਾ ਨਾ ਤੇ ਹੱਥੀ ਫਾਲਣਾ ਦੇ, ਜੋ ਦਾ ਜਵਾਬ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ ਤੁਸੀਂ ਟੇਪਾਂ 'ਚ ਹੁਣ ਵੀ ਸੁਣ ਸਕਦੇ ਜੀ। ਉਹਨਾਂ ਆਖਿਆ ਤੁਸੀਂ ਆਂਦੇ ਮੈਂ ਅੰਦਰ ਵੜ ਕੇ ਬੈਠਾ, ਇੱਥੋਂ ਲਾਲ ਕਿਲੇ ਦਿੱਲੀ ਦਾ 10 ਘੰਟੇ ਦਾ ਰਸਤਾ, ਮੈਂ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੂੰਗਾ। ਜਿੰਨੀ ਮਰਜ਼ੀ ਜੈਟ ਸਿਕਿਉਰਿਟੀ ਲਾ ਲਿਓ, ਜਿੰਨੇ ਮਰਜ਼ੀ ਕਰੜੇ ਪਹਿਰੇ ਦਿੱਲੀ ਤੱਕ ਲਾ ਲਿਓ, ਜੇ ਮੈਂ 10 ਘੰਟਿਆਂ ਦਿੱਲੀ ਲਾਲ ਕਿਲੇ ਤੇ ਪਹੁੰਚ ਗਿਆ ਨਾ, ਤੁਹਾਨੂੰ ਸਿੱਖਾਂ ਦੀ ਹਰ ਇੱਕ ਮੰਗ ਮੰਨਣੀ ਪੈਣੀ ਜੀ। ਅਜੇ ਤੱਕ ਸਰਕਾਰਾਂ ਨੂੰ ਉਹਦਾ ਜਵਾਬ ਨਹੀਂ ਆਇਆ।
ਉਹਨੇ ਆਖਿਆ ਤੁਸੀਂ ਸਿੰਘਾਂ ਦੀ ਗੱਲ ਕਰਦੇ ਜੇ, ਮੈਂ ਇੱਕ ਸਿੰਘ ਬਾਹਰ ਘੱਲਦਾ ਟਕਸਾਲ ਦਾ, ਤੁਹਾਡੇ ਭਾਵੇਂ 5 ਕਮਾਂਡੋ ਫੋਰਸ ਦੇ ਜਵਾਨ ਹੋਣ ਤੇ ਭਾਵੇਂ 5 ਪਹਿਲਵਾਨ ਹੋਣ, ਤੁਸੀਂ ਮੈਨੂੰ ਸਾਡੇ ਇੱਕ ਸਿੰਘ ਨੂੰ ਫੜ ਕੇ ਵਿਖਾ ਦਿਓ। ਗੁਰੂ ਕੇ ਸਿੱਖੋ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੌਜਵਾਨੋ। ਸੰਤ ਬਾਬਾ ਜਰਨੈਲ ਸਿੰਘ ਜੀ ਜਿੱਧਰ ਨੂੰ ਲੰਘ ਜਾ ਕਰਦੇ ਸੀ ਨਾ, ਨੀਲੀ ਸੋਭਦੀਆਂ ਸੀ। ਸੱਚ ਹੈ। ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਦਿਆ ਕਰਦੇ ਸੀ। 3 ਲੱਖ ਨੌਜਵਾਨ ਗੱਭਰੂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਦੇ ਹੱਥ ਵਿੱਚ ਸੀ, ਜਿਹੜੇ ਆਪਣੇ ਹੱਕਾਂ ਦੀ ਖਾਤਰ ਐ ਜਾਨਾਂ ਤਲੀ ਤੇ ਰੱਖੇ ਬੈਠੇ ਸੀ। ਅੱਜ ਪੁੱਤ ਪਿਓ ਦੇ ਆਖੇ ਨਹੀਂ ਲੱਗਦਾ। ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ। ਜਦੋਂ ਕਿਤੇ ਚਮਕੌਰ ਦੇ ਇਲਾਕੇ ਵਿੱਚ ਆਇਆ ਕਰਦੇ ਸੀ ਨਾ, ਤੇ ਚਮਕੌਰ ਦੀ ਗੜੀ ਦੇ ਦਰਸ਼ਨ ਕਰਨ ਤੋਂ ਬਿਨਾ ਕਦੇ ਉਹ ਵਾਪਸ ਨਹੀਂ ਸੀ ਜਾਇਆ ਕਰਦੇ। ਇੱਕ ਦਿਨ ਤੀਰ ਦੀ ਨੋਕ ਦੇ ਨੂੰ ਦੱਸ ਰਹੇ ਸੀ ਵੀ ਇੱਥੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਸੀ, ਉਹ ਉੱਥੇ ਭਾਈ ਮੋਹਕਮ ਸਿੰਘ, ਉਹ ਉੱਥੇ ਭਾਈ ਸਾਹਿਬ ਸਿੰਘ, ਤੇ ਉਹ ਉੱਥੇ ਭਾਈ ਹਿੰਮਤ ਸਿੰਘ। ਸਿੰਘਾਂ ਨੇ ਪੁੱਛ ਲਿਆ, ਮਹਾਂਪੁਰਸ਼ ਉਦੋਂ ਤੁਸੀਂ ਕਿੱਥੇ ਸੀ? ਫਿਰ ਉਹ ਗੱਲ ਨੂੰ ਵੜ ਗਏ, ਆਂਦੇ ਨਹੀਂ ਇਹ ਤੇ ਵੱਡੇ ਮਹਾਂਪੁਰਸ਼ ਦੱਸਿਆ ਕਰਦੇ ਸੀ। ਕਹਿਣ ਤੋਂ ਭਾਵ ਕਿ ਇੱਕ ਪ੍ਰਾਤਨ ਰੂਹ ਸੀ ਜਿਨ੍ਹਾਂ ਚਮਕੌਰ ਦੀ ਗੜੀ ਦਾ ਸਾਕਾ। ਕਿਸੇ ਨੇ ਆਖਿਆ, ਬਾਬਾ ਜੀ ਜਿਹੜੀ ਫੌਜ ਆ ਉਹ ਤੇ ਬੂਟ ਪਾ ਕੇ ਅੰਦਰ ਵੜ ਚਲੀ, ਬੂਟ ਪਾ ਕੇ। ਉਹਨਾਂ ਆਖਿਆ ਫੌਜੀ ਬੂਟ ਪਾ ਕੇ ਆਉਣਗੇ ਜ਼ਰੂਰ ਪ੍ਰਕਰਮਾਂ ਵਿੱਚ, ਪਰ ਉਹਨਾਂ ਪੈਰਾਂ ਦੇ ਨਾਲ ਇੱਥੋਂ ਤੁਰ ਕੇ ਵਾਪਸ ਨਹੀਂ ਜਾਣਗੇ। ਸਿੱਖਾਂ ਦਾ ਸੀਨਾ ਹੈ ਸੀਨਾ, ਤੇ ਜੇ ਕੋਈ ਸੀਨੇ ਤੇ ਪੈਰ ਰੱਖ ਕੇ ਆਖੇ ਮੈਂ ਗਾਂਹ ਚਲੇ ਜਾ, ਇਹ ਉਹਦਾ ਭੁਲੇਖਾ ਹੈ। ਤੇ ਜੋ ਨਾ ਕਿਹਾ ਉਹਨਾਂ ਫਿਰ ਕਰਕੇ ਵਿਖਾਇਆ। ਆਓ ਉਹਨਾਂ ਦੀ ਕਵਿਤਾ ਸੁਣਨੀ, ਉਹਨਾਂ ਦੀ ਕਵਿਤਾ ਪੜ੍ਹਨੀ, ਉਹਨਾਂ ਦੀ ਲਿਖਣੀ, ਇਹ ਵੀ ਇੱਕ ਮਰਦਾਂ ਦਾ ਕੰਮ ਹੈ। ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਫਿਰੋਜ਼ਪੁਰ ਦੇ ਇਲਾਕੇ 'ਚ ਗਏ ਤੇ ਉੱਥੋਂ ਦੇ ਪ੍ਰਬੰਧਕ ਜਾਣ ਕਹਿਣ ਲੱਗੇ, ਮਹਾਂਪੁਰਸ਼ੋ ਇੱਥੇ ਕੋਈ ਠੰਡੀ ਜੀ ਕਥਾ ਕਰਿਓ, ਠੰਡੀ ਜੀ ਗਰਮ ਕਥਾ ਨਾ ਕਰਿਓ। ਤੇ ਮਹਾਂਪੁਰਸ਼ਾਂ ਨੂੰ ਸਮੇਂ ਦੇ ਹਾਲਾਤ ਵੇਖ ਕੇ ਸਭ ਕੁਝ ਕਹਿਣਾ ਪੈਂਦਾ ਸੀ। ਉਹਨਾਂ ਆਖਿਆ ਵੀ ਤੁਸੀਂ ਦੱਸ ਦਿਓ ਕਿਹੜੀ ਠੰਡੀ ਕਥਾ ਕਰੀਏ। ਕਹਿਣ ਲੱਗੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਫਿਰ ਚੋਣ ਤੁਸੀਂ ਕਰ ਲਓ। ਕਹਿਣ ਲੱਗੇ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਕਰੋ, ਗੁਰੂ ਨਾਨਕ ਸਾਹਿਬ ਦੀ। ਤੇ ਮਹਾਂਪੁਰਸ਼ ਕਹਿਣ ਲੱਗੇ ਫਿਰ ਸੁਣੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ, ਸਿਰ ਤਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਨ ਨ ਕੀਜੈ। ਮਹਾਰਾਜ ਤੇ ਗਰਮ ਬੜੀ, ਕੋਈ ਠੰਡੀ ਕਥਾ ਕਰੋ, ਠੰਡੀ ਕਥਾ। ਕਿਸੇ ਭਗਤ ਬਾਣੀ ਦੀ ਕਥਾ ਕਰ ਦਿਓ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਕਿਹੜੇ ਭਗਤ ਦੀ ਬਾਣੀ ਦੀ ਕਥਾ ਕਰੀਏ, ਜੇ ਤਾਂ ਕਦੇ ਪੜ੍ਹੀ ਹੁੰਦੀ ਤਾਂ ਦੱਸ ਦੇ। ਅੜੇ ਸੱਡੇ ਕਹਿਣ ਲੱਗੇ ਵੀ ਬਾਬਾ ਕਬੀਰ ਸਾਹਿਬ ਦੀ ਬਾਣੀ ਦੀ ਕਥਾ ਕਰ ਦਿਓ। ਤੇ ਮਹਾਂਪੁਰਸ਼ ਜਿਨ੍ਹਾਂ ਦੇ ਰੋਮ ਰੋਮ 'ਚ ਬਾਣੀ ਰਚੀ ਹੋਈ ਸੀ, ਉਹਨੇ ਆਖਿਆ ਲੈ ਫਿਰ ਸੁਣ ਲਓ ਕਬੀਰ ਦੀ। ਗਗਨ ਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਏ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ। ਬਾਣੀ ਦਰਜ ਨਹੀਂ, ਇਹਦੇ ਵਿੱਚ ਸੂਰਬੀਰ ਯੋਧਿਆਂ ਦੀ ਬਾਣੀ ਦਰਜ ਹੈ। ਸੱਚ ਹੈ। ਬਾਬੇ ਨਾਮਦੇਵ ਦੀ ਮਾਂ ਨੇ ਕੀ ਆਖਿਆ ਸੀ? ਇਹੋ ਕਿਹਾ ਸੀ ਨਾ, ਬੇਟਾ ਛੋੜ ਰਾਮ ਕੀ ਨਾ ਭਜੇ ਖੁਦਾਏ, ਭਜੇ ਖੁਦਾਏ। ਤੇ ਬਾਬੇ ਨਾਮਦੇਵ ਨੂੰ ਪਤਾ ਨਹੀਂ ਸੀ। ਮਾਤਾ ਮੈਨੂੰ ਪਤਾ ਵੀ ਰਾਮ ਵੀ ਉਹੀ ਆ ਤੇ ਅੱਲਾ ਵੀ ਉਹੀ ਆ, ਪਰ ਇਹ ਮੇਰੇ ਕੋਲੋਂ ਜ਼ਬਰਦਸਤੀ ਘੋਣਾ ਚਾਹੁੰਦੇ ਆ। ਇਹਦੇ ਨਾਲ ਮੈਂ ਲਿਖਣ ਵਾਲਾ ਨਹੀਂਗਾ। ਬੇਟਾ ਆਪਣੀ ਜਾਨ ਬਚਾ ਲਾ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ। ਕੀ ਜਵਾਬ ਦਿੱਤਾ ਸੀ? ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ, ਉਹ ਤੂੰ ਮੇਰੀ ਮਾਂ ਹੀ ਨਹੀਂਗੀ ਜਿਹੜੀ ਮੈਨੂੰ ਕਾਇਰਤਾ ਦਾ ਉਪਦੇਸ਼ ਦਿੰਦੀ ਆ। ਵਾਹਿਗੁਰੂ। ਸਿੱਖੋ, ਜਿਹੜੀ ਸ਼ਾਂਤੀ ਸ਼ਸਤਰਾਂ ਵਿੱਚੋਂ ਉਪਜਦੀ ਆ, ਜਿਹੜੀ ਸ਼ਾਂਤੀ ਸ਼ਬਦ ਵਿੱਚੋਂ ਉਪਜਦੀ ਆ, ਉਹ ਸ਼ਾਂਤੀ ਸਦਾ ਕਾਇਮ ਰਹੇਗੀ, ਉਹ ਬਹਾਰ ਰਹੇਗੀ। ਤੇ ਅਸੀਂ ਆਨੇ ਸ਼ਸਤਰ ਭੜਕਾਊ ਆ, ਇਹ ਵਿਖਾਵੇ ਵਾਸਤੇ ਰੱਖੇ ਆ। ਬਹੁਤੇ ਸਾਡੇ ਪ੍ਰਚਾਰ ਕਹਿਣ ਲੱਗ ਪਿਆ ਵੀ ਅੰਦਰ ਕਿਰਪਾਨ ਫੜੀ ਆਉਂਦੇ, ਅੰਦਰ ਬੱਕਰਾ ਵੱਢਣਾ ਹੈ, ਅਰਥ ਕਿਰਪਾਨ ਫੜੀ ਆਉਂਦੇ ਆ। ਪਰ ਮੇਰੇ ਗੁਰੂ ਦਾ ਹੁਕਮ ਹੈ, ਇਹ ਮੋਰ ਆਗਿਆ ਸੁਣ ਲਿਓ ਪਿਆਰੇ। ਸਾਡੇ ਦਰਸ਼ਨਾਂ ਨੂੰ ਤੇਰੇ ਕੋਲ ਕੇ ਸੁਣ, ਤੇਰੇ ਕੋਲ ਸ਼ਸਤਰ ਹੋਣ। ਬਿਨਾ ਕੇ ਸੰਗ ਸ਼ਸਤਰੰਗ ਨੰਗ ਭੇਡ ਜਾਨੋ, ਗਹਿ ਕਾਨ ਤਾਕੋ ਕਿਤੇ ਲੈ ਸਦਾਨੋ। ਸ਼ਸਤਰ ਤੋਂ ਬਿਨਾ ਬੰਦਾ ਭੇਡ ਦੀ ਨਿਆਈ ਹੈ, ਤੇ ਭੇਡ ਨੂੰ ਕੰਨੋਂ ਫੜ ਕੇ ਕੋਈ ਜਿੱਧਰ ਨੂੰ ਮਰਜ਼ੀ ਲੈ ਜੇ। ਮਹਾਰਾਜ ਦੇ ਬਚਨ ਹਨ, ਕਿਰਪਾਨ ਪਾਨ ਧਾਰਿਯੰ, ਕਰੋੜ ਪਾਪ ਧਾਰਿਯੰ। ਜਦੋਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਹਿਨੋਗੇ
ਤੁਹਾਡੇ ਇੱਕ ਨਹੀਂ, ਤੁਹਾਡੇ ਕਰੋੜਾਂ ਪਾਪ ਟਲ ਜਾਣਗੇ, ਕਰੋੜਾਂ। ਤੇ ਹੁਣ ਸਾਨੂੰ ਕਿਰਪਾਨ ਦੀ ਲੋੜ ਕਿਦਣ ਪੈਂਦੀ ਆ? ਜਦੋਂ ਮੁੰਡੇ ਨੇ ਸਿਹਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ, ਤੇ ਫਿਰ ਵੇਖਦੇ ਵੀ ਕੋਈ ਜੰਗਾਲੀ ਜੰਗੂਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ। ਸਾਨੂੰ ਮਾਂ ਨੇ ਗੱਡੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਦਿੱਤੀਆਂ। ਮੈਂ ਵੇਖਿਆ ਕੋਈ ਭਾਗ, ਕੋਈ ਉੱਚੇ ਸੁੱਚੇ ਜੀਵਨ ਵਾਲਾ ਰਹਿਤਵਾਨ ਸਿੱਖ ਹੋਏਗਾ ਜਿਹਦੀ ਗੱਡੀ ਸਤਿਗੁਰਾਂ ਦੀ ਬਖਸ਼ੀ ਸ੍ਰੀ ਸਾਹਿਬ ਹੋਵੇ, ਜਾਂ ਕੋਈ ਆ ਬਾਂਦਰ ਟੰਗਿਆ ਹੁੰਦਾ। ਉਸ ਤਰ੍ਹਾਂ ਕਹਾਉਣੇ ਅਸੀਂ ਖਾਲਸੇ ਆ। ਆਏ ਸਿੱਖ ਵਾਸਤੇ ਦੇਗ ਤੇ ਸਿਰ ਹਲੂਣੇ ਵਾਸਤੇ ਤੇਗ ਹਰ ਘਰ ਦੇ ਵਿੱਚ ਹੋਣੀ ਅਤੀ ਜ਼ਰੂਰੀ ਹੈ। ਆਓ ਉਹਨਾਂ ਦੀ ਚੜ੍ਹਤ, ਉਹਨਾਂ ਦਾ ਰੋਬ ਤੁਹਾਡੇ ਸਾਹਮਣੇ ਆਖਰੀ ਲੈਣਾ ਜੋੜੀ ਇੰਜ ਬਿਆਨ ਕਰ ਰਹੀ ਹੈ। ਜਹੀ ਵਿੱਚ ਸਾਲਾ ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ, ਚੜਿਆ ਸੂਰਜ ਵਾਂਗਰਾ ਕੁਝ ਹੀ ਵਿੱਚ ਸਾਲਾ, ਆਗੂ ਬਣਿਆ ਪੰਥ ਦਾ ਕਰਕੇ ਮਸਾਲਾ। ਉਹ 20ਵੀਂ ਸਦੀ ਇਤਿਹਾਸ ਵਿੱਚ ਜਿੰਨੇ ਮਾਰੀਆਂ ਮਾਰਾਂ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਸੈਂਟਰ ਦੀ ਸਰਕਾਰ ਨੂੰ ਕਰ ਚੈਲੰਜ ਸਿੱਧੇ, ਕਈ ਨਾ ਉਹ ਸਿੱਖੀ ਦੀ ਗੁਲਜ਼ਾਰ ਤੇ ਲੈ ਆਇਆ ਬਾਰਾ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਸ਼ਸਤਰਧਾਰੀ ਹੋਵੋ ਸਿੰਘੋ ਜੇ ਸ਼ਾਨ ਜੀਣਾ, ਜ਼ਾਲਮ ਜ਼ੁਲਮ ਕਮਾਰਿਆ ਹੋ ਨਿਤ ਕਮੀਨਾ। ਉਹ ਹਿੱਕ ਤੇ ਚੜ ਕੇ ਵਸਣਾ ਸਿੰਘਾਂ ਸਰਦਾਰਾਂ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਕਈ ਖਨੇ ਹਰ ਬੰਸ ਕਈ ਜਗਤਨ ਰਹਿਣੇ, ਓਏ ਗਿਣ ਗਿਣ ਬਦਲੇ ਸਿੰਘਾਂ ਨੇ ਸਭਨਾ ਤੋਂ ਲੈਣੇ। ਉਹ ਵਾਦੇ ਕੀਤੇ ਜਿਨ੍ਹਾਂ ਨੇ ਜੀ ਕਈ ਰੁਕਾਵਟਾਂ ਉਸ ਦੇ ਰਸਤੇ ਵਿੱਚ ਆਈਆਂ, ਨੀਤੀ ਨਾਲ ਸਰਕਾਰ ਨੇ ਕਈ ਉਲਝਣਾ ਪਾਈਆਂ। ਉਹ ਬੋਲ ਉਹਦੇ ਤੋਂ ਸਹਿਮੀਆਂ ਮਿਰਗਾਂ ਦੀਆਂ ਡਾਰਾਂ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਪੌੜਾ ਜੋ ਸਿੱਖ ਕੌਮ ਦਾ ਬਣ ਕੇ ਰਖਵਾਲਾ, ਜੋ ਸੰਤ ਜਰਨੈਲ ਸਿੰਘ ਸੀ ਪਿੰਡਰਾ ਵਾਲਾ। ਉਹ ਸਤਵਾਦੀ ਮਹਾਪੁਰਖਿਓ ਲਿਆ ਕਿਰਗਦਾਰਾਂ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਸ਼ਸਤਰਧਾਰੀ ਹੋਵੋ ਸਿੰਘੋ ਜੇ ਸ਼ਾਨ ਜੀਣਾ, ਜ਼ਾਲਮ ਜ਼ੁਲਮ ਕਮਾਰਿਆ ਹੋ ਨਿਤ ਕਮੀਨਾ। ਉਹ ਦਲਬੀਰ ਸਿੰਘਾਂ ਜੱਗ ਗਾਊਗਾ, ਮਰਦਾਂ ਦੀਆਂ ਮਾਰਾਂ ਜੀ, ਮਰਦਾਂ ਦੀਆਂ ਮਾਰਾਂ, ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ, ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ। ਇਹ ਪ੍ਰਜੰਮਦੇ ਜੰਮਦੇ ਮਰਦ ਦਲੇਰ ਵਿਰਲੇ, ਦਲੇਰ ਵਿਰਲੇ। ਉਹ ਗੱਪਾਂ ਮਾਰ ਗਵਾਰ ਹਜ਼ਾਰ ਜਾਂਦੇ, ਪੂਰੇ ਕੌਣ ਇਕਰਾਰ ਨਿਭਾਉਣ ਵਿਰਲੇ। ਜਦੋਂ ਯਾਰ ਦੇ ਹੱਥ ਤਲਵਾਰ ਹੋਵੇ, ਉਹ ਪੇਟਾ ਸੀਸ ਦੀ ਸਿੱਧੀ ਉਦੋਂ ਚੜਾਉਣ ਵਿਰਲੇ। ਉਹ ਅਮਰ ਵਸੇ ਪ੍ਰਮਾਤਮਾ ਦਿਲ ਅੰਦਰ ਤੇ ਦੀਦ ਪਾਉਣ ਲਈ ਸੀਸ। ਓਏ ਚਕੌੜੀ ਵਿਰਲੇ। ਵਿਰਲੀਆਂ ਮਾਵਾਂ ਬਾਬਾ ਜਰਨੈਲ ਸਿੰਘ ਔਰ ਕਰਤਾਰ ਸਿੰਘ ਸਰਾਭੇ ਵਰਗੇ ਮਰਦ ਪੈਦਾ ਕਰਦੀਆਂ। ਨਮਸਕਾਰ ਹੈ ਉਹਨਾਂ ਦੀ ਕਿ ਸ਼ਰਧਾ ਤੇ ਭਾਵਨਾ ਦੇ ਨਾਲ ਭਾਈ ਕਰਤਾਰ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਹਾੜਾ ਮਨਾਇਆ। ਔਰ ਗੁਰੂ ਕੇ ਗ੍ਰੰਥੀ ਸਾਹਿਬਾਨ ਸਮੇਂ ਤੋਂ ਇਹ ਪ੍ਰੋਗਰਾਮ ਬੁੱਕ ਰਿਹਾ ਸੀ। ਪਹਿਲੀ ਵਾਰ ਇਹ ਇਤਿਹਾਸ ਅਸੀਂ ਤੁਹਾਡੀ ਸੇਵਾ 'ਚ ਰੱਖਿਆ। ਗੁਰੂ ਕਿਰਪਾ ਕਰੇ ਇੱਥੋਂ ਦੇ ਪ੍ਰਬੰਧਕ ਜਨਾਂ ਦਾ, ਗੁਰੂ ਕੀਆਂ ਸੰਗਤਾਂ ਦਾ, ਵੀਰ ਬਲਵਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ। ਸਤਿਗੁਰੂ ਕਿਰਪਾ ਕਰੇ ਸੂਈ ਬਿਲਕੁਲ ਨਿਰਧਾਰਤ ਸਮੇਂ ਤੇ ਪਹੁੰਚ ਚੁੱਕੀ ਆ। ਹੋਈਆਂ ਭੁੱਲਾਂ ਦੀ ਮਾਫੀ। ਆਪ ਜੀ ਨੇ ਬਹੁਤ ਮਾਇਆ ਦੇ ਕੇ ਨਵਾਜਿਆ। ਸਤਿਗੁਰੂ ਮਹਾਰਾਜ ਤੁਹਾਡੇ ਸਭਨਾਂ ਦੇ ਖਜ਼ਾਨੇ ਭਰਪੂਰ ਕਰੇ, ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਸਤਿਗੁਰ ਹੈ ਆਪਰ ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਨਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਲਾਗ ਜੀ ਕੀ ਫਤਿਹ। ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਕੋਏ ਨਾ ਜਾਣ ਉੱਚੇ ਤੇ ਊਚਾ ਭਗਵੰਤਾ ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਆਗਿਆ ਕਾ ਤੁਮਰੀ ਗਾਤ ਮਹਿਤ ਨਾਨਕ ਦਾਸ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪੇ ਜਾਣਾ ਕਰੇ ਆਪ ਆਪੇ ਆਣਾ ਰਾਸ ਤਿਸਾ ਅੱਗਾ ਨਾਨਕਾ ਖਲੈ ਕੀਚੈ ਅਰਦਾਸ। ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਈ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਹਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦਨੋ ਸਮਰਾਓ ਸ਼੍ਰੀ ਹਰਿ ਰਾਈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੀ ਸਭ ਦੁਖ ਜਾਈ। ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਤੀਆਂ ਜੱਪੀਆਂ ਤੱਪੀਆਂ ਸਿਦਕਵਾਨਾ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਖ ਜਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਜ ਬੋਲੋ ਜੀ।
ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸਿੱਧ ਦਿੱਤੀ, ਬੰਦ ਬੰਦ ਕਟਵਾਈ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੀ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ। ਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਕਰੋ ਜੀ। ਹੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਨਿਓਟਿਆਂ ਦੀ ਓਟ 10 ਗੁਰੂ ਸਰੂਪ। ਧੰਨ ਧੰਨ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੂਟ ਕੂਟਾਨ ਸ਼ੁਕਰ ਹੈ। ਆਪ ਜੀ ਨੇ ਰਹਿਮਤ ਕੀਤੀ, ਅੰਮ੍ਰਿਤ ਵੇਲੇ ਦਰਸ਼ਨਦਾਰੇ ਦੇ ਕੇ ਅਸੀਸਾਂ ਬਖਸ਼ ਕੀਤੀਆਂ। ਮਹਾਰਾਜ ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਸੁਖਮਨੀ ਸਾਹਿਬ ਜੀ ਦੇ ਜਾਪ, ਅੰਮ੍ਰਿਤ ਬਾਣੀ ਦੇ ਕੀਰਤਨ, ਕਥਾ, ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ, ਇਤਿਹਾਸ ਦੇ ਜਾਪ ਹੋਏ ਨੇ ਪਾਤਸ਼ਾਹ। ਉਹਨਾਂ ਮਹਾਨ ਸ਼ਹੀਦਾਂ ਨੂੰ ਬਾਣੀ ਪੜ੍ਹਦਿਆਂ, ਮਹਾਰਾਜ ਕੀਰਤਨ ਕਰਦਿਆਂ, ਸੇਵਾ ਨਿਭਾਉਂਦਿਆਂ, ਕਥਾ ਕਰਦਿਆਂ, ਲੰਗਰਾਂ ਵੀ ਸੇਵਾ ਨਿਭਾਉਂਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਜੀ। ਮਾਫ ਕਰਨਾ, ਬਖਸ਼ ਕਰਨੀ, ਚਰਨਾ ਕੌਣਾ ਦਾ ਪਿਆਰ ਬਖਸ਼ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਪਿਤਾ ਜੀਓ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਭ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਮਹਾਰਾਜ ਖੁਸ਼ੀਆਂ ਖੇੜਾ ਬਖਸ਼ੇ ਕਰਕੇ ਚੜ੍ਹਦੀ ਕਲਾ ਦੇ ਦਾਨ ਬਖਸ਼ ਕਰਨੇ। ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਸ਼ੁਭ ਮਨੋਕਾਮਨਾ ਪੂਰੀਆਂ ਕਰਨੀਆਂ। ਨਾਮ ਸਿਮਰਨ ਨਿਤਨੇਮ ਦੀ ਦਾਤ, ਉੱਚਾ ਸੁੱਚਾ ਜੀਵਨ ਬੱਚਿਆਂ ਨੂੰ ਬਖਸ਼ ਕਰਨਾ। ਪਾਤਸ਼ਾਹ ਮਿਹਰ ਕਰਨੀ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜਾ ਮੇਰੇ ਠਾਕੁਰ। ਸਦਾ ਸਦਾ ਤੋਂ ਧਿਆਈ ਦੇ ਮਾਂ ਵਾਕਾਂ ਅਨੁਸਾਰ ਸੰਗਤਾਂ ਪਰਸੋਂ ਰੋਜ਼ ਤੂੰ ਮਹਾਰਾਜ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੀਆਂ ਨੇ। ਪਾਤਸ਼ਾਹ ਸਾਰੀਆਂ ਹੀ ਸੰਗਤਾਂ ਦੀ ਸੇਵਾ ਪ੍ਰਵਾਨ ਕਰਨੀ। ਸਭ ਨੂੰ ਮਹਾਰਾਜ ਚੜ੍ਹਦੀਆਂ ਕਲਾ ਦੇ ਦਾਨ ਬਖਸ਼ ਕਰਨੇ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ ਕਰਨਾ। ਪਾਤਸ਼ਾਹ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ ਕਰਨਾ ਜੀ। ਪਾਤਸ਼ਾਹ ਬਖਸ਼ੀਆਂ ਦਾਤਾਂ ਵਿੱਚੋਂ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੀ ਕਰੋ ਕਿਰਪਾ। ਅੰਗ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਈ। ਕਰੀ ਪਾਕਸਾਲ ਸੋਚ ਕਰੀ ਪਾਕਸਾਲ ਸੋਚ ਪਵਿੱਤਰਾ। ਹੁਣ ਲਾਵੋ ਭੋਗ ਹਰ ਰਾਈ। ਭੋਗ ਲਾਓ ਦਾ ਬਖਸ਼ ਕਰੋ ਜੋ ਜੋ ਛਕੇ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਸਤਨਾਮ ਸ੍ਰੀ ਬੀਬੀ ਕੀਰਤਨ ਕੌਰ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ ਕਰਨੀਆਂ। ਚੜ੍ਹਦੀ ਕਲਾ ਦੇ ਦਾਨ ਬਖਸ਼ ਕਰਨੇ। ਸ਼ੁਭ ਮਨੋਕਾਮਨਾ ਪੂਰੀਆਂ ਕਰਨੀਆਂ ਜੀ। ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਪਾਤਸ਼ਾਹ ਕਰੋ ਕਿਰਪਾ, ਹੁਕਮ ਬਖਸ਼ ਕਰਕੇ ਅਸੀਸਾਂ ਦਿਓ ਤੇ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ ਕਰੋ ਜੀ। ਸੇ ਪਿਆਰੇ ਮੇਲ ਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ ਚਿੱਤਾ ਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਬੋ ਚਾਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲਾਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਵੰਦੇ, ਖੰਡਾ ਜਾ ਕੇ ਹਾਥ ਮੈਂ। ਸੋ ਹਮਰੀ ਰਛਿਆ ਕਰੇ, ਸੋ ਹਮਰੀ ਰਛਿਆ ਕਰੇ। ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਗਲਾਂ ਕੀ ਰੇਨਕਾ, ਤੋ ਆਓ ਹਮਾਰੇ ਪਾਸ, ਸੋ ਕਹੋ ਟਲ ਗੁਰ ਅਨਸ ਸਹਜ ਸੁਪਾਏ, ਦਰਸ਼ਨ ਪਰਸਿਐ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਨੂਰ ਅਰਸੋਂ ਕੁਰਸੋਂ ਝੱਟੀ, ਤੁਧ ਡਿਠੇ ਸੱਚੇ, ਮਲ ਜਨਮ ਜਨਮ ਦੀ ਕੱਟੀ, ਸਜਣਾ ਸਚਾ ਪਾਤਸ਼ਾਹ ਸਿਰ ਸਾਂਦ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾਸਾ, ਗੁਰ ਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰ, ਸਹਜਾ ਘਰ ਆਨੰਦ ਹਮਾਰਾ ਰਹਾਉ, ਅੰਤਰ ਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ, ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਪੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡਿਆ ਰਾਸੀ ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ
ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਹਿਬ ਆਨੰਦ ਮਾਰ ਰਹੇ ਸੀ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੋ ਇਹ ਜੋ ਪ੍ਰੋਗਰਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੇ 128ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਮੂਹ ਸਰਾਭਾ ਨਗਰ ਨਿਵਾਸੀ ਅਤੇ ਐਲਏ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ, ਬੜੀ ਸ਼ਰਧਾ ਭਾਵਨਾ ਨਾਲ ਸਾਰੀਆਂ ਸੰਗਤਾਂ ਨੇ ਤਨ ਮਨ ਦੇ ਨਾਲ ਸੇਵਾ ਕੀਤੀ ਹੈ। ਇਸ ਦੇ ਵਿਸ਼ੇਸ਼ ਤੌਰ ਤੇ ਜੋ ਸਾਡੇ ਕੋਲ ਭਾਈ ਸਾਹਿਬ ਜੀ, ਭਾਈ ਮਹਿਲ ਸਿੰਘ ਜੀ, ਉਹਨਾਂ ਦਾ ਜਥਾ ਜਿਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਉਹਨਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ੇ ਕਰਨ। ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਾਰੀਆਂ ਸੰਗਤਾਂ ਨੂੰ ਜੀ ਆਇਓ। ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਦਾਨ ਬਖਸ਼ੇ ਕਰਨ। ਅੰਗ ਸੰਗ ਹੋ ਕੇ ਸਹਾਇਤਾ ਕਰਨ ਜੀ। ਸੋ 2-4 ਬੇਨਤੀਆਂ ਹਨ। ਸਾਧ ਸੰਗਤ ਜੀ, ਜੋ ਸਾਡੀ ਨਵੀਂ ਕਮੇਟੀ ਹੈ, ਸਰਦਾਰ ਮਨਜੀਤ ਸਿੰਘ ਜੀ ਮੰਡੇਰ ਅਤੇ ਸਰਦਾਰ ਸਰਬਜੀਤ ਸਿੰਘ ਜੀ, ਚਰਨਜੀਤ ਸਿੰਘ ਜੀ ਗਰੇਵਾਲ, ਜੋ ਕਿ ਗੁਰੂ ਮਹਾਰਾਜ ਜੀ ਦੀ ਬੜੀ ਇਹਨਾਂ 'ਤੇ ਕਿਰਪਾ ਹੈ, ਤਨ ਮਨ ਧਨ ਦੇ ਨਾਲ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ। ਉਹ ਕੰਮ ਜਿਹੜੇ ਹਨ ਕੀਤੇ ਹਨ। ਜੋ ਤੁਹਾਡਾ ਇੱਕ ਡਾਲਰ ਜੋ ਤੁਸੀਂ ਗੋਲਕ ਦੇ ਵਿੱਚ ਪਾਉਂਦੇ ਹੋ, ਉਹ ਬੜੇ ਉਤਸ਼ਾਹ ਦੇ ਨਾਲ ਤੁਹਾਡਾ ਖਰਚ ਜਿਹੜਾ ਹੈ ਗੁਰੂ ਘਰ ਦੇ ਵਿੱਚ ਹੀ ਹੋ ਰਿਹਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਵੱਧ ਤੋਂ ਵੱਧ ਸੇਵਾ ਆਪਾਂ ਕਰਕੇ ਇਸ ਕਮੇਟੀ ਦੇ ਨਾਲ ਸੰਯੋਗ ਦਈਏ, ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਏ। ਸੋ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਤੋਂ ਸਮਰਪਿਤ 40 ਦਿਨ ਵਾਸਤੇ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ, ਸਾਧ ਸੰਗਤ ਜੀ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਸੇਵਾ ਕਰਦੀਆਂ ਹਨ। ਕੁਛ ਲੰਗਰ ਖਾਲੀ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਜਿਹਦੇ ਵਿੱਚ ਅਸੀਂ ਕੋਈ ਭੇਟਾ ਨਹੀਂ ਰੱਖੀ। ਜੋ ਵੀ ਸ਼ਰਧਾ ਭਾਵਨਾ ਨਾਲ ਤੁਸੀਂ ਸੇਵਾ ਕਰਨੀ ਹੈ, ਉਹ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇਹਦੇ ਵਿੱਚ ਸਾਰੇ ਹੀ ਆਪਾਂ ਸੇਵਾ ਕਰ ਸਕਦੇ ਹਾਂ। ਕੋਈ 100 ਕੋਈ 200, ਜੋ ਵੀ ਤੁਸੀਂ ਸ਼ਰਧਾ ਭਾਵਨਾ ਨਾਲ ਸੇਵਾ ਦਿੰਦੇ ਹੋ, ਸੇਵਾ ਕਰਦੇ ਹੋ, ਗੁਰੂ ਮਹਾਰਾਜ ਜੀ ਜ਼ਰੂਰ ਭਾਗ ਲਾਉਣਗੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲੇ ਕਰਕੇ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਦੇ ਦਾਨ ਬਖਸ਼ੇ ਕਰਨ। ਜੋ ਸਾਡੇ ਇੱਥੋਂ ਦੇ ਭਾਈ ਬੇਅੰਤ ਸਿੰਘ ਜੀ ਹਜ਼ੂਰੀ ਰਾਗੀ, ਜੋ ਹੁਣ ਸਵੇਰੇ ਤੇ ਸ਼ਾਮੀ 1 ਘੰਟਾ ਸਵੇਰੇ 1 ਘੰਟਾ ਸ਼ਾਮ ਨੂੰ ਕੀਰਤਨ ਕਰਦੇ ਨੇ। ਸੋ ਸਾਧ ਸੰਗਤ ਜੀ, ਜੋ ਵੀ ਪ੍ਰੋਗਰਾਮ ਤੁਸੀਂ ਘਰਾਂ ਦੇ ਵਿੱਚ ਕਰਾਉਣਾ ਹੈ, ਸੁਖਮਨੀ ਸਾਹਿਬ ਕਰਾਉਣਾ ਹੈ ਜਾਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਦੇ ਕਰਾਉਣੇ ਹਨ, ਜਾਂ ਹੋਰ ਵੀ ਕੋਈ ਖੁਸ਼ੀ ਦਾ ਸਮਾਗਮ ਹੈ, ਉਹ ਬੁੱਕ ਕਰਾ ਕੇ ਤੇ ਸੇਵਾ ਦਾ ਮੌਕਾ ਜਥੇ ਨੂੰ ਤੇ ਦਾਸ ਨੂੰ ਦੇ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਦਾਨ ਬਖਸ਼ੇ ਕਰਨ। ਜੋ ਕਮੇਟੀ ਨੇ ਹੁਣ 500, ਤਾਂ ਕਿ ਉਹ ਹਾਲ ਜਿਹੜਾ ਉਹ ਤਿਆਰ ਹੋ ਜਾਵੇ। ਜੇ ਕਿਸੇ ਨੇ ਵਿਆਹ ਸ਼ਾਦੀ ਕਰਨੀ ਹੈ ਜਾਂ ਹੋਰ ਕੋਈ ਪਾਰਟੀ ਕਰਨੀ ਹੈ ਤੇ ਉਹਦੇ ਵਿੱਚ ਕਰ ਸਕਦੇ ਹੋ, ਜੋ ਹਨ ਕਮੇਟੀ ਕਰ ਰਹੀ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਦੇ ਦਾਨ ਬਖਸ਼ੇ ਕਰਨ, ਅੰਗ ਸੰਗ ਹੋ ਕੇ ਸਹਾਇਤਾ ਕਰਨ ਜੀ। ਬਾਕੀ ਨੂੰ ਲੈ ਕੇ ਆਓ, ਪੰਜਾਬੀ ਸਿਖਾਓ, ਤਾਂ ਕਿ ਬੱਚੇ ਜਿਹੜੇ ਹਨ ਗੁਰੂ ਚਰਨਾਂ ਨਾਲ ਜੁੜ ਕੇ ਪਾਠ ਕਰ ਸਕਣ। ਜੇ ਪੰਜਾਬੀ ਆਏਗੀ ਤੇ ਤਾਂ ਹੀ ਉਹ ਪਾਠ ਕਰਨਗੇ। ਇਸ ਕਰਕੇ ਆਪਾਂ ਜ਼ਰੂਰ ਬੱਚਿਆਂ ਵਾਸਤੇ ਟਾਈਮ ਕੱਢ ਕੇ ਤੇ ਬੱਚਿਆਂ ਨੂੰ ਸਕੂਲ ਲਿਆ ਕੇ ਆਇਆ ਕਰੀਏ ਜੀ। ਸੋ ਇਹ ਬੇਨਤੀਆਂ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ ਦਾਨ ਬਖਸ਼ੇ ਕਰਨ। ਆਓ ਉਹਨਾਂ ਨੂੰ ਸਰਦਾਰ ਮਹਿਲ ਸਿੰਘ ਸਮੂਹ ਜਥੇ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਰੂਪਾ ਦਿੱਤੇ ਜਾਣਗੇ। ਸਾਓ ਗੁਰੂ ਮਹਾਰਾਜ ਜੀ ਕਿਰਪਾ ਕਰਨ, ਚੜ੍ਹਦੀ ਕਲਾ ਦਾਨ ਬਖਸ਼ੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ, ਸਰਦਾਰ ਮਨਜੀਤ ਸਿੰਘ ਜੀ ਪੰਧੇਰ ਉਹ ਆਣ ਕੇ ਜਥੇ ਨੂੰ ਗੁਰੂ ਘਰ ਦੀ ਦਾਤ ਸਰਪਾਉ ਦੇ ਨਾਲ ਨਵਾਜਣਗੇ।
ਇੱਕ ਬੇਨਤੀ ਹੈ ਜੀ, ਸਰਦਾਰ ਇੰਦਰਜੀਤ ਸਿੰਘ ਜੀ ਸਿੱਧੂ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦੇ ਫਲੈਕਸ ਤਿਆਰ ਕੀਤੇ ਸੇਵਾ ਲਈ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬੇਨਤੀ ਹੈ ਜੀ, ਇੱਕ ਸਿਰਪਾਓ ਸਰਦਾਰ ਇੰਦਰਜੀਤ ਸਿੰਘ ਜੀ ਸਿੱਧੂ, ਜਿਨ੍ਹਾਂ ਨੇ ਸਾਰੇ ਹੀ ਆਪਣੇ ਪ੍ਰੋਗਰਾਮ ਦੇ ਜਿਹੜੇ ਫਲੈਕਸ ਤਿਆਰ ਕੀਤੇ, ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ। ਮੈਂ ਬੇਨਤੀ ਕਰਾਂਗਾ ਜੀ, ਇੱਕ ਸਿਰਪਾਓ ਲੈ ਕੇ ਆਓ। ਸਰਦਾਰ ਚੰਡੀਗੜ੍ਹ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਜੀ। ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਜਿਹੜਾ ਹੈ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਰਦਾਰ ਇੰਦਰਜੀਤ ਸਿੰਘ ਸਿੱਧੂ, ਜਿਨ੍ਹਾਂ ਨੇ ਗੁਰੂ ਘਰ ਵਿਖੇ ਜੋ ਵੀ ਕੋਈ ਪ੍ਰਿੰਟਿੰਗ ਦੀ ਸੇਵਾ ਹੁੰਦੀ ਹੈ, ਉਹ ਵੱਧ ਚੜ ਕੇ ਅੱਗੇ ਹੋ ਕੇ ਕਰਦੇ ਨੇ। ਪ੍ਰਧਾਨ ਜੀ ਇਹਨਾਂ ਦਾ ਸਨਮਾਨ ਕਰਨਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੀ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਖੇ ਜੋ ਦਰਸ਼ਨ ਕਰਨ ਵਾਸਤੇ ਆਈ ਹੈ, ਮਹਾਰਾਜ ਕਿਰਪਾ ਕਰੇ ਬੱਚੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਬੱਚੀ ਦਾ ਵੀ ਸਿਰਪਾਓ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸਰਾਭਾ ਵੈਲਫੇਅਰ ਸੁਸਾਇਟੀ ਦੇ ਸਮੂਹ ਨੌਜਵਾਨਾਂ ਨੇ ਬੜੀ ਵੱਡੀ ਸੇਵਾ ਨਿਭਾਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਹਨ ਨੌਜਵਾਨ। ਸੋ ਸਾਰਿਆਂ ਦਾ ਸਨਮਾਨ ਨਹੀਂ ਕੀਤਾ ਜਾ ਸਕਦਾ, ਸਮਾਂ ਬਹੁਤ ਘੱਟ ਹੈ। ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਔਰ ਚੁੱਕਦੀ ਖਿਮਾ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ